कहता मैं वाशरूम जो निकल के करता अल्लाह की कसम नहीं सिगरेट खुदा नूं जान दे नहीं छड़ते ਲਿਆਏ ਨਹੀਂ ਜਾਂਦੇ ਹੁਣ ਸਿੱਧਾ ਦੱਸੋ ਉਹ ਤੁਹਾਡੀ ਖੈਰ ਓਏ ਸ਼ਾਬਾਸ਼ ਬਗੈਰਾ ਤੇ ਇਨਸਾਨ अस्सलामुअलैकुम जी ਫਰੀਦ ਸਾਬਰੀ ਦੇ ਘਰ ਆ ਗਏ ਜੀ ਅਸੀਂ ਅਦੇ ਸੌਰੀ ਫੈਸਲ ਰਾਮੇ ਦੇ ਘਰ ਆ ਗਏ ਆ ਮੇਰਾ ਘਰ ਇਦਾਂ ਦਾ ਹੈ ਮੇਰੇ ਘਰ ਤੁਹਾਨੂੰ ਪਤਾ ਹੀ ਹੈ ਉਹਦਾ ਤੇ ਉਹ ਗਈ ਕਿੱਥੇ ਸੂਜੀ ਤੇ ਸਭ ਤੋਂ ਪਹਿਲੇ ਅਸੀਂ ਆਪਣੀ ਸੂਜੀ ਨੂੰ ਮਿਲੇ ਆ ਠੀਕ ਆ ਜੀ ਓਵੇ ਆ ਰਹੀ ਠੀਕ ਆ ਜੀ ਆ ਫੈਸਲ ਰਾਮੇ ਦੇ ਅਸੀਂ ਘਰ ਵੜਨ ਲੱਗੇ ਜੀ ਹੋਰ ਪੈਸੇ ਇਹ ਦੇਖੋ ਜੀ ਭਾਜੀ ਇਹ ਫੈਸਲ ਰਾਮੇ ਸਾਹਿਬ अस्सलाम वालेकुम उस्ताद जी ਕੀ ਹਾਲ ਆ उस्ताद जी आइए उस्ताद जी ਲੱਤ ਵੱਡੀ ਹੋ ਗਈ ਯਾਰ ਹੈ ਲੱਤ ਓ ਹੋ ਆ ਸੂਜੀ ਆ ਗਈ ਜਦ ਇੱਕ ਮਿੰਟ ਯਾਰ कैसे है तबीयत अंकल ਇਹਨੂੰ ਨਾ ਗਰਮ ਕਰਕੇ ਲੱਤ ਤੇ ਮਲਿਆ ਕਰ ਨਹੀਂ ਇਹਦੇ ਨਾਲ ਤੇ ਮੂੰਹ ਸਾਫ਼ ਕਰ ਆ ਦੇਖੋ ਤੇਰਾ ਨਾਜ਼ਰੀਨ ਇਧਰ ਚੈੱਕ ਕਰੋ ਜਰਾ ਆ ਉਹੀ ਸੂਜੀ उस्ताद जी पता की ਉਹ ਪਛਾਣਦੀ ਤੁਹਾਨੂੰ ਲੱਤ ਪਛਾਣਨਾ ਨਹੀਂ ਉਹਨੇ ਤੁਸੀਂ ਬੇਟਾ ਮੈਂ ਪੈਸੇ ਕਢਾਏ ਆ ਆਹੋ ਸੂਜੀ ਉਹ ਵੇਖਦੇ ਸੀ ਮੱਛਰੀ ਪਈ ਆ ਫਰੀਦ ਭਾਵੇਂ ਨਾਲ ਹੋਏਗੀ ਉਹ ਤੇਰਾ ਉਹ ਜਰਮਨ ਸ਼ੈਫਰਡ ਕਿੱਥੇ ਜਿਹੜਾ ਪਿੰਡੀਓਂ ਲੈ ਕੇ ਆਏ ਸੀ ਉਸਤਾਦ ਜੀ ਮੂੰਹ ਆਵਾ ਮੰਗਾ ਆ ਦੇਖੋ ਇਧਰ ਉਹ ਬੈਠੀ ਵੇ ਉਸਤਾਦ ਜੀ ਜ਼ਿਆਦਾਤਰ ਵਫਾ ਇਹਨਾਂ 'ਚ ਹੀ ਰਹਿ ਗਈ ਹੈ ਆ ਦੇਖ ਲੈ ਲਓ ਜੀ ਨਾਜ਼ਰੀਨ ਆ ਫੈਸਲ ਸਾਹਿਬ ਦੀ ਲੱਤ ਚੈੱਕ ਕਰੋ ਫੈਸਲ ਨੇ ਕੀ ਮੁਹੱਲੇ 'ਚ ਲੱਤ ਚੁੱਕੀ ਅੱਤ ਚੁੱਕੀ ਆ ਲੋ ਸ਼ਹਜ਼ਾਦੇ ਇਹ ਤੇਰਾ ਕੈਮਰਾ ਥੋੜਾ ਸਟਾਈਲ ਮਾਰਨ ਦੇ ਤੇਰਾ ਪਲਸਤਰ ਵਾਲੀ ਲੱਤ ਦਾ ਵੀ ਲੋਕ ਬਣਾਉਂਦੇ ਸਨ ਸ਼ਹਜ਼ਾਦ ਹਾਂਜੀ ਮੈਂ ਜੋ ਹੈ ਪਿੰਗ ਲੈ ਗਿਆ ਉਹਨੂੰ ਜਰਾ ਲਸ਼ਪਸ਼ ਕਰਕੇ ਲੈ ਜਰਾ ਸੂਜੀ ਹੈਲੋ ਕਰੋ ਸਾਰੇ ਹੈਲੋ ਕਰੋ ਸਭ ਕੋ ਸੂਜੀ ਆਓ ਦੇ ਸੂਜ਼ੀਏ ਲੈ ਆਓ ਹੀ ਆ ਗਈ ਮੈਂ ਜਾਣਾ ਪਰਦੇਸ ਓਏ ਆ ਪਿੰਡੀਓ ਲੈ ਆਏ ਸੀ ਅਸੀਂ ਪਿੰਡੀਓ ਨਹੀਂ ਮੈਂ ਕਿਹਾ ਉਹ ਮੰਗਾ ਦੂਜਾ ਉਹ ਆ ਰਾਵਲ ਪਿੰਡੀਓ ਅੱਛਾ ਅੱਛਾ ਆਹੋ ਇਹ ਸੂਜ਼ੀ ਹੈ ਜੀ ਸੂਜੀ ਤੂੰ ਕਹਿਣਾ ਸੀ ਨਾ ਕਿ ਮੇਰਾ ਕਿਤੇ ਅਰੇ 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 ਤੇਰਾ ਜ਼ੇਨ ਸੀ ਨਾ ਵੀ ਕਿਤੇ ਕਰਾਓ ਮੇਰਾ ਨਹੀਂ ਇਹਦੇ ਨਾਲ ਕਿਹੜਾ ਲੱਤ ਨੂੰ ਛੇਤੀ ਰਾਮ ਆ ਜਾਂਦਾ ਓਏ ਉਹ ਯਾਰ ਭਾਈ ਸਭ ਕੁਝ ਨਹੀਂ था ਅੱਛਾ ਨਹੀਂ ਹੋ ਗਿਆ ਮੈਂ ਕਿਹਾ ਪਿਆਰ ਲਓ ਜੀ ਨਾਜ਼ਰੀਨ ਹੈ ਤੁਹਾਡੇ ਫੈਸਲ ਰਾਮੇ ਸਾਹਿਬ ਫੈਸਲ ਸਾਹਿਬ ਅਸੀਂ ਤੁਹਾਡੇ ਵਾਸਤੇ ਫਲ ਲਿਆਏ ਆ ਉਸਤਾਦ ਜੀ ਮਿਹਰਬਾਨੀ ਅੰਗੂਰ ਸੇਬ ਥੈਂਕ ਯੂ ਉਸਤਾਦ ਜੀ ਕੇਲਾ ਕੇਲਾ ਔਰ ਲੰਗਰ ਅੱਛਾ ਅੱਜ ਦੀ ਇਫਤਾਰੀ ਅਸੀਂ ਇੱਥੇ ਕਰਨੀ ਤੇਰੇ ਨਾਲ ਅੱਛਾ ਉਸਤਾਦ ਜੀ ਇਸ ਚੌਕ 'ਚ ਇਹਨੇ ਛੱਤੀ ਨੂੰ ਜੀ ਜਾ ਕੇ ਲੱਤ ਮਾਰ ਪੈਣੀ ਹੈ ਇਹਨੇ ਲੱਤ ਆਪ ਤੜਾ ਲੈਣੀ ਪਤਾ ਕੀ ਗੱਲ ਉਸਤਾਦ ਆਹੋ ਇਫਤਾਰੀ ਤੁਸੀਂ ਲੈ ਆਏ ਹੋ ਮਿਹਰਬਾਨੀ ਬਲਕਿ ਤੁਸੀਂ ਮੇਰੇ ਕੋ ਕਰਦੇ ਇਫਤਾਰੀ ਸਾਰੇ ਓਏ ਯਾਰ ਨਹੀਂ ਫੈਸਲ ਨਹੀਂ ਯਾਰ ਮੈਂ ਭਾਈ ਨੂੰ ਚੀਜ਼ਾਂ ਲੈ ਕੇ ਆਣੀਆਂ ਸੀ ਉਹ ਰਸਤੇ 'ਚ ਇੱਕ ਮੋਟਰਸਾਈਕਲ ਵੱਜ ਗਈ ਮੈਂ ਸਾਰੀ ਰਾਹ ਪੜਦਾ ਹੀ ਆਇਆ ਓਏ ਹੋਏ ਕਿੰਨੀਆਂ ਨਹੀਂ ਫੈਸਲ ਨੂੰ ਤੇ ਮਾਸ਼ਾਅੱਲਾ ਅਗਲੀਆਂ 5-7 ਇਦਾਂ ਦੀ ਇਫਤਾਰੀ ਆ ਗਈ ਆ ਲਓ ਜੀ ਫੈਸਲ ਸਾਹਿਬ ਆਵਾਮ ਤੁਹਾਡੇ ਨਾਲ ਜਿਹੜਾ ਨਾ ਬਹੁਤ ਪੁੱਛ ਰਹੀ ਸੀ ਕਿ ਵਲੌਗ ਨਹੀਂ ਬਣਾਇਆ ਤੁਸੀਂ ਤੇ ਪਹਿਲੇ ਸਾਰਿਆਂ ਨੂੰ ਜ਼ਰਾ ਹੈਲੋ ਕਰ ਲਓ ਨਾਜ਼ਰੀਨ ਉਸ ਤੋਂ ਬਾਅਦ ਨਾ ਅਸੀਂ ਫਿਰ ਜ਼ਰਾ ਆ ਦੇਖੋ ਲੈਟ ਲੂਟ ਲਾ ਲਈਏ ਤੇ ਫਿਰ ਅਸੀਂ ਜ਼ਰਾ ਨਾ ਫੈਸਲ ਦਾ ਜ਼ਰਾ ਪੂਰਾ ਲੱਤ ਦਾ ਮੁਆਇਨਾ ਕਰਦੇ ਹਾਂ ਫੈਸਲ ਤਾਂ ਲੋਕ ਬਹੁਤ ਪਰੇਸ਼ਾਨ ਨੇ ਕਸਮੇ ਥੈਂਕ ਯੂ ਸੋ ਮਚ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਮੇਰੇ ਲਈ ਦੁਆ ਕਰਨਾ ਸਾਡੀ ਟੀਮ ਲਈ ਦੁਆ ਕਰਨਾ ਤੇ ਜਵਾਨਾਂ ਦੀ ਸੱਟਾਂ ਲੱਗਦੀਆਂ ਨੇ ਕੋਈ ਐਸੀ ਗੱਲ ਨਹੀਂ ਇਹੀ ਤੇ ਹੈਰਾਨਗੀ ਹੈ ਵੀ ਤੇਰੇ ਕਿੱਦਾਂ ਲੱਗ ਗਈ ਕਿਉਂਕਿ ਸੱਟ ਕਹਿੰਦੇ ਨੇ ਕਿ ਉਹ ਜਿਸਮ ਦੀ ਜ਼ਕਾਤ ਨਿਕਲਦੀ ਏ ਜਦੋਂ ਤੁਹਾਡੇ ਚੋਟ ਲੱਗਦੀ ਏ ਅੱਛਾ ਅੱਛਾ ਤੇ ਉਹ ਯਾਰ ਜਦੋਂ ਉਦਾਂ ਨਹੀਂ ਕੱਢਣੀ ਤੇ ਫਿਰ ਜਿਸਮ ਚੋਂ ਹੀ ਅੱਲਾ ਨੇ ਕਿਤੇ ਵਾਧਾ ਘਾਟਾ ਕਰਨਾ ਜੋ ਪਤਾ ਕਰੋ ਇੰਜੈਕਸ਼ਨ ਲਾਉਣਾ ਸੀ ਉਹਨਾਂ ਨੇ ਆ ਕੇ ਮੇਰਾ ਵੀ ਗੱਲ ਹੋਇਆ ਭਾਈ ਫੈਸਲ ਐਕਸੀਡੈਂਟ ਹੈਂ? ਲੱਗੀਆਂ ਮੇਰੇ ਵੀ ਹਾਂਜੀ ਤੁਹਾਨੂੰ ਤੇ ਨਹੀਂ ਕਿਸੇ ਬੰਦੇ ਨੇ ਕਿਹਾ ਸ਼ਰਾਬ ਸ਼ਰੂਬ ਦਾਰੂ ਸ਼ਾਰੂ ਤੇ ਨਹੀਂ ਪੀਤਾ ਅੱਲਾਹ ਮੈਨੂੰ ਫਿਰ ਕਿਹਾ ਜੇ ਦੋ ਜਾਣਿਆਂ ਨੇ ਪੁੱਤਰਾ ਜ਼ਿੰਦਗੀ 'ਚ ਯਾਰ ਉਹ ਉੱਪਰ ਪੰਖਾ ਹੈ ਨੀਚੇ ਮੁੰਨਾ ਸੁੱਤਾ ਫਰੀਦੀ ਨੌਕਰ ਦੇ ਨਾਲ ਨਹੀਂ ਉਧਰ ਨਹੀਂ ਰੱਖੇਗਾ ਅੱਛਾ ਜਿਹਨੂੰ ਸੱਟ ਲੱਗੀ ਹੁੰਦੀ ਨਾ ਉਹ ਐਵੇਂ ਲਾੜਾ ਟੈਪ ਜਿਹਾ ਹੋਇਆ ਹੁੰਦਾ ਪਤਾ ਕੀ ਉਸਤਾਦ ਜੀ ਮੈਂ ਤੁਹਾਨੂੰ ਦੱਸਣਾ ਪਤਾ ਕੀ ਗੱਲ
ਇਹ ਕੁਦਰਤੀ ਅਮਲ ਹੈ, ਇਹ ਕੁਦਰਤੀ ਅਮਲ ਹੈ। ਜਿਹਨੂੰ ਸੱਟ ਲੱਗੀ ਹੁੰਦੀ ਨਾ ਉਹ ਐਵੇਂ ਮੌਤਪੁਰ ਹੋ ਜਾਂਦਾ, ਉਹ ਹਰ ਕੋਈ ਉਹਦੀ ਮੰਨੀ ਜਾਂਦਾ, ਯਾਰ ਇਹਨੂੰ ਉੱਤੇ ਰੱਖ ਦਿਓ, ਉਹ ਉੱਤੇ ਰੱਖ ਦਿੰਦੇ ਨਾਲ ਦੇ ਵੀ ਕਿਤੇ ਜਿੱਦਾਂ ਕਹੀ ਜਾਂਦਾ ਉਦਾਂ ਕਰਦੇ, ਯਾਰ ਚੱਲ ਜਿੱਦਾਂ ਕਰ। ਲਓ ਜੀ ਰਾਤ ਨੂੰ ਅਸੀਂ ਪਿੰਡੀਓ ਇੱਕ ਕੁੱਤਾ ਲੈ ਕੇ ਆਏ ਸੀ ਨਾ ਫੈਸਲ ਦਾ, ਜੈਕੀ, ਉਹ ਤਰ੍ਹਾਂ ਤੁਹਾਨੂੰ ਦਿਖਾਉਂਦੇ ਇਸ ਤਰ੍ਹਾਂ ਆ ਯਾਰ, ਬਲਕਿ ਅੰਦਰ ਹੀ ਲਾਇਆ ਯਾਰ, ਉਹ ਨਹੀਂ ਭਾਈ ਨਾ ਅੰਦਰ ਉਹ ਠਹਿਰ ਜਾ, ਆ ਲਿਆ ਯਾਰ ਰਿਸ਼ਦਾਦ ਲਿਆ ਤਾਂ ਸਹੀ ਜਰਾ, ਕਿੱਡਾ ਕੋਈ ਯਾਰ ਨਿਕਾ ਜਿਹਾ ਸੀ। ਉਹ ਤੁਹਾਡੀ ਖੈਰ ਓਏ, ਸ਼ਾਬਾਸ਼ ਬਗੈਰਾ ਤੇ ਇਨਸਾਨ। ਉਹ ਯਾਰ ਇਹਨੂੰ ਬਾਹਰ ਯਾਰ ਫੈਸਲ ਸਾਹਿਬ ਓਏ ਕਿਹੜਾ ਓਏ ਉਹ ਆ, ਓਏ ਉਹ ਕਿਦੋਂ ਆ, ਉਹ ਮੇਰੇ ਮੌਲਾ। ਉਹ ਲੈ ਜਾ, ਤੂੰ ਵੀ ਹੱਸੀ ਜਾਣ ਡਿਆ ਵਾ, ਇਹਨੂੰ ਲੈ ਜਾ ਕਿਤੇ। ਓਏ ਨਹੀਂ ਠਹਿਰ ਜਾ ਇੱਕ ਮਿੰਟ, ਓਏ ਜਾ ਯਾਰ ਇਹਨੂੰ ਲੈ ਕੇ ਜਾ। ਓਏ ਲੱਤ ਬਚ ਗਈ ਤੇਰੀ, ਲੱਤ ਬਚ ਗਈ। ਮੈਂ ਕਿਆ ਜਾਂਦਾ ਯਾਰ ਇਹ ਉਹ ਕੀ ਹੋਇਆ ਫੈਸਲ, ਉਹ ਤੂੰ ਉਤੋਂ ਟੱਪ ਗਿਆ ਲੱਤ ਤੇ ਕੀ, ਮੈਂ ਆਪਣੀ ਹੁਣ ਇੱਥੇ ਜਾਣ ਦੇ ਦਾ, ਹੁਣ ਮੈਂ ਪਤਾ ਲੈਣ ਆਇਆ ਤੇ ਆਹੋ ਲੈ ਜਾ ਯਾਰ, ਬਾਈ ਵੀਲਰ ਕਿੱਥੋਂ ਲਾਇਆ ਕੁੱਤਾ, ਤੂੰ ਜਾ ਲੈ ਜਾ। ਲੱਭਾਈ ਵੀਲਰ। ਠਹਿਰ ਇੱਕ ਮਿੰਟ ਬਾਹਰ ਜਾ ਕੇ ਦੇਖਦੇ ਆ। ਬਾਹਰ ਹੀ ਕਰ ਲਓ ਜੀ। ਬੰਦਾ ਆ ਜਾਓ, ਆ ਜਾਓ। ਕਰਿਓ ਆ ਬਾਹਰ, ਜ਼ਰਾ। ਇੰਨਾ ਦਲੀਲਾ ਲੱਗਦੇ ਆ। ਓਏ ਆ ਉਹ ਆ, ਇਹਨੂੰ ਤੇ ਸਹਿਜ ਹੀ 6-12 ਹੋਇਆ ਮਾਸ਼ਾਅੱਲਾ ਕਹੋ ਉਸਤਾਦ ਜੀ। ਭਾਵੇਂ ਨਾ ਵੀਡੀਓ ਤੋਂ ਰੇਸ ਹੋ ਜਾਂਦਾ ਹੁੰਦਾ ਹੈ। ਵਾਹ ਵੀ ਵਾਹ, ਓਏ ਹੋਏ ਹੋਏ ਹੋਏ, ਤੋਬਾ ਵੀ ਤੋਬਾ। ਇਹਦੇ ਕੋਲ ਕੰਮ ਕੀ ਲੈਂਦੇ ਹੋ ਤੁਸੀਂ ਵੀ ਐਡਾ ਵੱਡਾ ਕਰਕੇ? ਓਏ ਆ ਦੇਖ ਤਾਂ ਸਹੀ, ਆ ਤੇ ਦੇਖ ਤਾਂ ਸਹੀ ਉਹ ਕਿਦਾਂ ਦਾ ਗਿਆ ਇੱਧਰ, ਦੇਖ ਤਾਂ ਸਹੀ। ਓਏ ਯਾਰ ਅੱਛਾ ਥੱਲੇ ਆ, ਉਹ ਮੇਰੇ ਮੂੰਹ। ਸਾਲਾ ਵਾ ਕਿ ਲੜਾਈਆਂ ਵਾਲਾ ਵਾ ਕਿ ਕੀ ਹੈ ਇਹਨੇ ਘਰੇਲੂ ਮੁਕਾਉਣ ਵਾਲਾ ਵਾ। ਇੰਨਾ ਪਾਲ ਕੇ ਵੀ ਘਰੇਲੂ ਨਾਲ ਲੜਾਈ ਨਾ ਕੋਈ ਗੱਲ ਨਾ ਹੋਵੇ। ਵੜਦਾ ਨਹੀਂ ਹੈ ਫੇਰ ਕਾਹਦਾ ਕੁੱਤਾ ਹੈ ਯਾਰ ਦੱਸ। ਨਹੀਂ ਉਹ ਮਰੇ ਅੱਜ ਕੱਲ ਤੇ ਬਿੱਲੀਆਂ ਵੜ ਦਿੰਦੀਆਂ ਨੇ, ਆ ਚੂਹੇ ਨਿੱਕੇ ਨਿੱਕੇ ਵੱਢ ਜਾਂਦੇ ਆ, ਇਹ ਏਡਾ ਵੱਡਾ ਹੋ ਕੇ ਨਹੀਂ ਵੱਢਣ ਦਿਆ। ਕੀ ਗੱਲ ਨਹੀਂ, ਉਹ ਵੱਡਣ ਵਾਲਾ ਹੁੰਦਾ ਤੇ ਪਹਿਲੇ ਇਹਨੇ ਫੜਿਆ। ਇਹਨੂੰ ਪਾਉਂਦੇ ਕੀ ਆ, ਇਹਨੂੰ ਲੰਮੇ ਪਾਉਂਦੇ ਆ। ਸਾਈਡ ਤੇ ਪਾਉਂਦੇ ਨੇ ਬਸ ਕਬਰਾਂ ਓਏ ਓਏ ਲੈ, ਉਹ ਮੇਰੇ ਮੌਲਾ, ਓਏ ਉਹਨੂੰ ਮੈਂ ਹੁਣੇ ਹੀ ਨਵਾਇਆ ਆ, ਆਪ ਤੋਂ ਪੂਰਾ ਮਹੱਲਾ ਉਹ ਵੇਖ ਕਰਨ ਕਿੱਦਾਂ ਹੀ ਉਹਦੇ ਨਾਲ, ਉਹਨੂੰ ਸਾਰਾ ਡਰ ਹੈ ਯਾਰ ਨਹੀਂ ਕੋਈ। ਉਹਦੇ ਸਾਹਮਣੇ ਲੱਗੜੀ ਸ਼ਾਰੀਆ 2 ਲਿਖਿਆ। ਉਹ ਵੇਖ ਤਾਂ ਸਹੀ ਉਹ ਕਰਨ ਕੀ ਰਹੀ ਉਹਦੇ ਨਾਲ। ਓਏ ਹੋਏ ਹੋਏ, ਓਏ ਤਾਜੀ ਹੁਣ ਕਿੰਨੇ ਕਿਦਾ ਹੋਏਗਾ ਇਹ ਕੁੱਤਾ? ਉਹਦੇ ਯਾਰ ਫੜ ਲੈ। ਓਏ ਯਾਰ ਕੁਛ ਨਹੀਂ ਕਹਿੰਦਾ, ਕੀ ਹੋ ਗਿਆ ਤੈਨੂੰ, ਉਹਨੂੰ ਨਹੀਂ ਕੁਛ ਕਹਿੰਦਾ, ਤੈਨੂੰ ਕੀ ਕਹਿਣਾ ਨੇ। ਉਹਦੇ ਵੇ ਉਹਨਾਂ ਦੀਆਂ ਲਾਡੀਆਂ ਆਪਸ ਚ ਵੇਖ ਤੂੰ, ਉਹ ਡਰਨ ਰਿਹਾ ਬੰਦਾ। ਓਏ ਯਾਰ ਉਹ ਕਹਿੰਦਾ ਨਾ ਕੁੱਤੇ ਨੂੰ ਕੁੱਤੇ ਦੀ ਕੀ ਹੁੰਦੀ ਆ। ਕੁੱਤੇ ਨੂੰ ਕੁੱਤਾ ਲੜੇ ਤੇ ਵਿਸਕ ਨੂੰ ਚੜੇ। ਹਾਂ अस्सलाम वालेकुम जी नाज़रीन, टी टाइम में खुश आमदीद। टी टाइम ਸੀਟੀ ਮਾਰ ਦੋ ਇੱਕ ਜਨਾਬ, ਤਰਸ ਗਏ ਸੀਟੀ ਨੂੰ ਸਾਡੇ ਯਾਰ ਨੇ ਬੰਨ ਲਈ ਲੱਤ, ਸਾਡੇ ਯਾਰ ਨੇ ਬੰਨ ਲਈ ਲੱਤ। ਹਟ ਲਓ ਜੀ ਨਾਜ਼ਰੀਨ, ਫੈਸਲ ਰਾਮੇ ਫਾਈਨਲੀ। ਯਾਰ ਫੈਸਲ 5 ਦਿਨ ਪਹਿਲੇ ਮੈਂ ਕਿਹਾ ਸੀ ਕਿ ਕੱਲ ਫੈਸਲ ਦੇ ਘਰ ਜਾ ਕੇ ਵਲੌਗ ਬਣਾਵਾਂਗੇ, ਫਿਰ ਮੈਂ ਸੋਚਿਆ ਨਾਜ਼ਰੀਨ ਕਿ ਯਾਰ ਇਹ ਤੇ ਐਵੇਂ ਹੀ ਨਾ, ਮਤਲਬ ਉਹ ਵਿਚਾਰਾ ਉਦੋਂ ਹਾਲੇ ਦਾ ਆਪਰੇਸ਼ਨ ਵੀ ਆਪਰੇਟ ਨਵਾਂ ਹੋਇਆ ਸੀ, ਤੇ ਮੈਂ ਕਿਹਾ ਨਹੀਂ ਯਾਰ ਜਰਾ 2-4 ਦਿਨ ਕੱਢ ਲਈਏ, ਇਸ ਤੋਂ ਜਰਾ ਤੁਹਾਨੂੰ ਥੋੜਾ ਜਿਹਾ ਵੇਟ ਕਰਨਾ ਪੈ ਗਿਆ, ਤੇ ਅਸੀਂ ਹੁਣ ਰੋਜ਼ ਇੱਥੇ ਆ ਕੇ ਟੀ ਟਾਈਮ ਕਰਿਆ ਕਰਨਾ। ਕੈਮਰੇ ਇੱਥੇ ਹੀ ਛੱਡ ਦੇਣੇ। ਇੱਥੇ ਹੀ ਅਸੀਂ ਲਾਈਟਾਂ ਫਿਕਸ ਕਰਾ ਲਈਆਂ ਨੇ, ਤੇ ਇੱਥੇ ਹੀ ਟੀ ਟਾਈਮ ਹੋਇਆ ਕਰੇਗਾ ਰੋਜ਼। ਹਾਂਜੀ, ਉਹ ਛੱਤ ਤੇ ਮੰਜੀਆਂ ਵੀ ਆਪਾਂ ਉਹ ਕਰ ਲਿਆ ਨੇ। ਮੂੰਹ ਦੀ ਕਈ ਗੱਲ ਲੱਗੇ ਆ ਜਾਂਦੀ ਫਰੀਦ ਭਾਈ, ਜਦੋਂ ਤੁਸੀਂ ਫੁੱਲ ਲੇਟ ਆਉਂਦੇ ਹੁੰਦੇ ਸੀ, ਭਾਈ ਨੇ ਕਿਹਾ ਸੀ ਤੁਹਾਡੇ ਕਾਰ ਨਾ ਸੈੱਟ ਲਾ ਦਈਏ, ਆਲੋ ਲੱਗ ਓਏ ਯਾਦ ਆ ਨਾ ਮਨ। ਇੱਕ ਗੱਲ ਉਸਤਾਦ ਜੀ ਹੋਰ ਨਹੀਂ ਗੱਲ ਨਹੀਂ, ਸਭ ਤੋਂ ਪਹਿਲੇ ਉਹ ਜਾਣਨਾ ਚਾਹੁੰਦੇ ਨੇ ਤੁਹਾਡੇ ਮੂੰਹ ਚੋਂ ਕਿ ਹੋਇਆ ਕੀ ਆ। ਕੀ ਆ ਜ਼ਰਾ ਸਹੀ ਤਰ੍ਹਾਂ, ਔਰ ਝੂਠ ਨਹੀਂ ਬੋਲਣਾ, ਆਪਣੇ ਆਪ ਨੂੰ ਕਲੀਅਰ ਨਹੀਂ ਕਰਨਾ ਕਿ ਮੈਂ ਬੜਾ ਸੱਚਾ ਸਵਿਤਰਾ ਹੋ ਕੇ ਰੂਲ ਨੂੰ ਫਾਲੋ ਕਰਕੇ ਜਾ ਰਿਹਾ ਸੀ ਤੇ ਇੱਕ ਪਿੱਛੋਂ ਇੱਕ ਆਇਆ ਤੇ ਮੈਨੂੰ ਮਾਰ ਕੇ, ਐਦਾਂ ਨਹੀਂ ਕਹਿਣਾ। ਜੋ ਕਰ ਰਿਹਾ ਸੀ, ਜੋ ਫੋਨ ਸੁਣ ਰਿਹਾ ਸੀ, ਜਿਹਦਾ ਸੁਣ ਰਿਹਾ ਸੀ, ਜੋ ਗੱਲ ਕਰ ਰਿਹਾ ਸੀ, ਜਦੋਂ ਮੋੜਿਆ ਹਰ ਗੱਲ ਦੱਸਣੀ ਹੈ। ਠੀਕ ਹੋ ਗਿਆ ਚੱਲ ਉਸਤਾਦ ਜੀ। ਸਭ ਤੋਂ ਪਹਿਲੇ ਨੰਬਰ ਤੇ ਨਾ ਸ਼ਾਮ ਦਾ ਟਾਈਮ ਤੇ ਫਰੀਦ ਦੀ ਆਈ ਮੈਨੂੰ ਕਾਲ। ਤੂੰ ਕਿੱਥੇ ਸੀ? ਮੈਂ ਘਰ ਸੀਗਾ, ਓਕੇ, ਤਕਰੀਬਨ 9:30 ਵਜੇ ਦਾ ਟਾਈਮ ਜਦੋਂ ਮੈਨੂੰ ਕਾਲ ਆਈ ਫਰੀਦ ਦੀ, ਤੇ ਫਰੀਦ ਕਹਿੰਦੇ ਆ ਯਾਰ ਫੈਸਲ ਜਿਹਦੇ ਕੋਲ ਮੈਂ ਗੱਡੀ ਨਹੀਂ 70 ਲਈ, ਹਾਂ ਉਹ ਬੰਦਾ ਬਾਇਓਮੈਟ੍ਰਿਕ ਨਹੀਂ ਕਰਾਉਣ ਡਿਆ। ਅੱਛਾ ਠੀਕ ਹੈ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਫੇਰ ਫਰੀਦ ਤੂੰ, ਮੈਂ ਕਿਹਾ ਮੇਰਾ ਨੰਬਰ ਉਹਨੂੰ ਦੇ ਦੇ, ਮੈਂ ਉਹਦੇ ਨਾਲ ਆਪੀ ਗੱਲ ਕਰ ਲਾਂਗਾ। ਇਹ ਅੱਗੋਂ ਕਹਿੰਦਾ ਉਹਦੇ ਤੇ ਵੱਡੇ ਵੀ ਆ ਕੇ ਕਰਾਉਣਗੇ, ਤੂੰ ਟੈਨਸ਼ਨ ਨਾ ਲੈ ਫੈਸਲ। ਅੱਛਾ ਮੈਂ ਕਿਹਾ ਯਾਰ ਫਰੀਦ ਤੂੰ ਲੜੀ ਲੁਣੀ ਨਾ, ਤੇ ਤੂੰ ਮੇਰਾ ਵੀਰ ਮੇਰਾ ਨੰਬਰ ਦੇ ਦੇ ਉਹਨੂੰ, ਜਾਂ
ਉਹਨੂੰ ਮੇਰਾ ਦੇ ਦੇ, ਮੈਨੂੰ ਉਹਦਾ ਦੇ, ਮੈਂ ਆਪ ਹੀ ਕਾਲ ਕਰਕੇ ਨਾ ਪਤਾ ਕਰ ਲਾਂ। ਭਾਜੀ ਮੈਂ ਪੁੱਛਿਆ ਵਾ ਵੀ ਇਹ ਕਿੱਦਾਂ ਹੋਇਆ ਹਾਂਜੀ ਇਹ ਕਿੱਦਾਂ ਹੋਇਆ ਜੀ। ਜੇ ਤੁਸੀਂ ਕਹਿੰਦੇ ਆ ਤੇ ਤੁਹਾਨੂੰ ਰੋਕ ਕੇ ਪਹਿਲੇ ਉਹਨੂੰ ਮੋਟਰਸਾਈਕਲ ਦਾ ਪੁੱਛ ਲੈਣੇ। ਮੈਂ ਹੁਣ ਤੁਹਾਨੂੰ ਦੱਸਣਾ ਜੀ। ਇਹਦੀ ਮੈਨੂੰ ਕਾਲ ਆਈ ਲੱਤ ਨਾ। ਤੇ ਆਓ ਫੌਰਨ। ਲੱਤ ਤੇ ਹੀ ਆ ਰਹੇ ਨੇ ਉਸਤਾਦ ਜੀ। ਨਾ ਰੇ ਤੇ ਮੈਂ ਆ ਜਾਣਾ ਹੀ। ਇਹ ਹੈ ਨਾ, ਕਹਿੰਦਾ ਜੀ ਮੈਂ ਉੱਥੇ ਜਾਣਾ ਮਦੀਨਾ ਟਾਊਨ ਉਸ ਬੰਦੇ ਦੇ ਕੋਲ। ਓਕੇ ਠੀਕ ਹੈ, ਮੈਂ ਕਿਹਾ ਠੀਕ ਹੋ ਗਿਆ। ਉਸ ਤੋਂ ਬਾਅਦ ਨਾ ਉਸਤਾਦ ਜੀ ਮੈਨੂੰ ਨਾ ਬਾਹਰ ਚਾਲ ਆਰਫ ਵਾਲੇ ਕੋਲ, ਆਰਫ ਚਾਲ ਵਾਲੇ ਕੋਲ ਬੰਦੇ ਮਿਲਣ ਆਏ। ਇੱਕ ਉਹ ਨਾ ਸੈਕਿੰਡ ਦੋਸਤ ਸੀਗੇ, ਇੱਕ ਮਿੰਟ, ਉਹਨਾਂ ਨੇ ਨਾ ਟਰੈਕ ਸੂਟ ਪਾਇਆ ਹੋਇਆ ਸੀਗਾ। ਅੱਛਾ। ਮੈਂ ਉਹਨੂੰ ਕਿਹਾ ਟਰੈਕ ਸੂਟ ਬੜਾ ਸੋਹਣਾ ਵਾ, ਇਹ ਕਿੱਥੋਂ ਮਾਰਿਆ ਜੀ? ਉਹ ਮੈਨੂੰ ਕਹਿੰਦਾ ਫੈਸਲ ਭਾਈ ਤੁਸੀਂ ਹਾਕੀ ਸਟੇਡੀਅਮ ਵਾਲਾ ਰੋਡ ਨਹੀਂ ਸਿੱਧਾ, ਉੱਥੇ ਬਾਹਰ ਲਾਏ ਨੇ ਪਠਾਣਾ ਨੇ, ਬੜੇ ਸਸਤੇ ਤੇ ਬੜੇ, ਮੈਨੂੰ ਬੜਾ ਪਿਆਰਾ। ਮੈਂ ਕਿਹਾ ਯਾਰ ਅੱਛਾ। ਮੈਂ ਉਸਤਾਦ ਜੀ ਗੱਡੀ ਨੂੰ ਕਿੱਕ ਮਾਰੀ ਤੇ ਮੈਂ ਟਰੈਕ ਸੂਟ ਲੈਣ ਚਲਾ ਗਿਆ। ਮੌਸਮ ਕਿਹੋ ਜਿਹਾ? ਮੌਸਮ ਅੱਛਾ ਗੁਲਾਬੀ। ਤੂੰ ਟਰੈਕਸ, ਅਗਰ ਤੂੰ ਗੱਲ ਇੱਥੋਂ ਸ਼ੁਰੂ ਕਰਦਾ ਕਿ ਸਾਹ ਜੀ ਮੈਂ ਆਰਫ ਚਾਲੇ ਕੋ ਬੈਠਾ ਸੀ ਤੇ ਮੇਰੇ ਦੋਸਤ ਆਏ, ਉਹਨਾਂ ਨੇ ਟਰੈਕ ਸ਼ੂਟ ਬਹੁਤ ਅੱਛੇ ਪਾਏ ਸੀ ਤੇ ਮੈਂ ਉਹਨਾਂ ਨੇ ਕਿਹਾ ਕਿੱਥੋਂ ਲਏ? ਉਹਨਾਂ ਨੇ ਕਿਹਾ ਉੱਥੋਂ। ਤਾਂ ਮੈਂ ਕਿੱਕ ਮਾਰੀ, ਮੈਂ ਟਰੈਕ ਸੂਟ ਲੈਣ ਚਲਾ ਗਿਆ। ਅੱਗੇ ਫਿਰ ਐਕਸੀਡੈਂਟ ਹੋਇਆ। ਇਸ ਤੋਂ ਪਹਿਲੇ ਜਿਹੜੀ ਫਰੀ ਦਾ ਲਈ ਆ ਉਹਦਾ ਇਹਦਾ ਕੀ ਲਿੰਕ ਆ? ਉਹਦੇ ਨਾਲ ਲਿੰਕ ਹੈਗਾ, ਅੱਛਾ ਕਿਉਂਕਿ ਮੈਂ ਫੋਨ ਸੁਣਿਆ ਇਹਦਾ। ਅੱਛਾ ਫਿਰ ਨਹੀਂ ਉਹ ਇਸ ਲਈ ਕਿ ਉਸਤਾਦ ਜੀ ਉਧਰ ਨੂੰ ਜਾਣਾ ਸੀ ਨਾ, ਮਦੀਨਾ ਟਾਊਨ ਹੀ ਮੈਂ ਸੀ, ਇਹ ਟਰੈਕ ਸੂਟ ਵੀ ਉਧਰ ਹੀ ਲੈਣ ਚਲੇ ਗਏ। ਅੱਛਾ ਚਲੋ ਜੀ ਟਰੈਕ ਸੂਟ ਲੈਣ ਜਾ। ਟਰੈਕ ਸੂਟ ਮੈਂ ਲੈਣ ਗਿਆ ਜਾ। ਮੈਂ ਟਰੈਕ ਸੂਟ ਲੈਣ ਚਲਾ ਗਿਆ ਉਸਤਾਦ ਜੀ, ਤੇ ਅੱਲਾ ਜਾਣਦਾ ਮੈਨੂੰ ਨਾ ਖੁੜਕਦੀ ਪਈ ਏ ਕਿ ਯਾਰ ਕੁਝ ਹੋਣਾ ਹੈ। ਹੋਣਾ। ਓਏ ਓਏ, ਠੀਕ ਹੈ, ਨੇਕ ਬੰਦੇ ਦੀ ਇਹ ਨਿਸ਼ਾਨੀ ਹੁੰਦੀ ਹੈ ਜੀ। ਠੀਕ ਹੈ, ਮੈਨੂੰ ਲੱਗ ਰਿਹਾ ਹੈ ਕਿ ਕੁਝ ਹੋਣਾ ਹੈ। ਹੋਣ ਕੇ ਪਹਿਲੋਂ। ਠੀਕ ਹੈ, ਨਹੀਂ ਨਹੀਂ ਉਦੋਂ ਹੀ ਅੱਛਾ ਸਾਈਬ ਉਧਰੋਂ ਸਿੱਧਾ ਫਿਰ ਵਾਪਸ ਆਇਆ। ਮੈਂ ਆਰਫ ਨੂੰ ਕਿਹਾ ਕਿ ਚਾਹ ਬਣਾ, ਉਹਨੇ ਇੱਕ ਚਾਹ ਬਣਾਈ ਤੇ ਨਾਲ ਮੈਨੂੰ, ਮੈਂ ਕਿਹਾ ਇੱਕ ਬਾਕਰ ਹਨੀ ਵੀ ਦੇ ਦੇ ਯਾਰ ਜਦੋਂ ਖੁੜਕ ਇਹਦੇ ਚ ਕਾਰ ਤੇਰੇ ਚ ਕਿੱਦਾਂ ਵੱਜੀ ਆ? ਉੱਥੇ ਆ। ਉੱਥੇ ਹੀ ਮੈਂ ਤੁਹਾਨੂੰ ਦੱਸ ਰਿਹਾ ਉਸਤਾਦ ਜੀ। ਉੱਥੋਂ ਨਾ ਟਰੈਕ ਸੂਟ ਮੇਰੇ ਜ਼ਿਹਨ 'ਚ, ਮੈਂ ਨਾ ਉਸਤਾਦ ਜੀ ਸਾਰੀ ਦੁਨੀਆ ਦੀਆਂ ਗੱਲਾਂ ਸੁਣ ਸਕਦਾ ਵਾਂ, ਲੇਕਿਨ ਉਸਤਾਦ ਜੀ ਤੁਹਾਡੀ ਗੱਲ ਨਹੀਂ ਮੇਰੇ ਕੋਲ ਬਰਦਾਸ਼ਤ ਹੁੰਦੀ, ਮਾਫੀ ਨਾ। ਇਹਨਾਂ ਨੇ ਕਿਹਾ ਜੀ ਮੋਟਾਪਾ ਇੰਜ ਤੇ ਇਹ ਤੇ ਉਹ, ਮੈਂ ਕਿਹਾ ਬਸ ਸਮਾਰਟ ਹੋਣਾ। ਮੈਂ ਉਹ ਟਰੈਕ ਸੂਟ ਉਸਤਾਦ ਜੀ ਉੱਥੋਂ ਮਦੀਨਾ ਟਾਊਨ ਨੂੰ ਲੈਣ ਗਿਆ ਵਾਂ। ਮੈਂ ਫੇਰ ਉੱਥੋਂ ਚਾਹ ਪੀ ਕੇ ਨਿਕਲ ਗਿਆ। ਮੈਂ ਕਿਹਾ ਮਦੀਨਾ ਟਾਊਨ, ਮੇਰੇ ਦਿਲ ਦੇ ਵਿੱਚ ਕੋਈ ਖਿਆਲ ਇਸ ਤਰ੍ਹਾਂ ਦੇ ਨੇ ਕਿ ਯਾਰ ਕੁਝ ਹੋਣਾ ਹੈ, ਇੰਜ ਦੇ ਨਾ ਵਸਵਸੇ ਜਿਹੇ ਆਣ। ਖੈਰ ਮੈਂ ਜਾ ਰਿਹਾ ਵਾਂ ਤੇ ਉੱਥੋਂ ਮੈਂ ਨਾ, ਮੈਂ ਕਿਹਾ ਯਾਰ ਫਰੀਦ ਵੀ ਉੱਥੇ ਹੋਵੇ, ਤੇ ਮੈਨੂੰ ਫਰੀਦ ਦੀ ਜ਼ਿਆਦਾ ਫਿਕਰ ਲੱਗੀ ਕਿ ਮੈਂ ਕਿਹਾ ਯਾਰ ਕਿਉਂ? ਉਹ ਜਜ਼ਬਾਤੀ ਜਿਹਾ, ਮੈਂ ਕਿਹਾ ਸ਼ਰਾਬ- ਓ ਯਾਰ ਗੱਡੀ ਕਿੱਦਾਂ ਵੱਜੀ ਯਾਰ ਫੈਸਲ? ਗੱਡੀ ਉਸਤਾਦ ਜੀ, ਮੈਂ ਗੱਡੀ ਤੇ ਆ ਘਾ ਨਾ, ਗੱਡੀ ਮਾਰ ਵਿੱਚ ਆਪਣੇ, ਗੱਡੀ ਉਸਤਾਦ ਜੀ ਕੰਮ ਨਿਬੇੜ। ਯਾਰ ਤਸੱਲੀ ਨਾਲ ਸੁਣੋ। ਓ ਯਾਰ ਫਰੀਦ ਖਾਨ, ਅਸੀਂ 60 ਮਿੰਟ ਦਾ ਪ੍ਰੋਗਰਾਮ ਇਸੇ ਕੰਮ 'ਚ ਹੀ ਲੰਘਾ ਦੇਣਾ। ਨਹੀਂ ਤੇ ਮੈਂ ਇਸੇ ਤੋਂ ਉਦੋਂ ਦਾ ਸ਼ੋਅ ਨਹੀਂ ਸੀ ਕਰਾਉਂਦਾ। ਮੈਨੂੰ ਪਤਾ ਸੀ ਕਿ ਇਹ ਅੱਗੇ ਹੀ ਇਸ ਚੱਕਰ 'ਚ ਵੀ ਆਉਣ ਸਹੀ ਸ਼ੋਅ ਕਰਨ। ਨਹੀਂ ਨਹੀਂ ਉਸਤਾਦ ਉਹ ਐਕਸੀਡੈਂਟ ਦਾ ਪੁੱਛਣ ਆ, ਅੱਲਾ ਮਾਫੀ ਦੇਵੇ। ਉੱਥੋਂ ਜਾਈ ਮੈਂ ਨਾ ਮਦੀਨਾ ਟਾਊਨ। ਮਤਲਬ ਤੇਰਾ ਵਾਗਾ ਬਾਰਡਰ ਤੋਂ ਨਹੀਂ ਬਚ ਕੇ ਆਇਆ ਤੂੰ ਵੀ ਅਸੀਂ ਮਤਲਬ ਕੁਝ ਕਰੀਏ ਨਾਰਮਲ। ਉਹ ਦੱਸਦੇ ਵੀ ਉਸਤਾਦ ਜੀ ਮੈਂ ਜਾ ਰਿਹਾ ਸੀ, ਪਿੱਛੋਂ ਗੱਡੀ ਵਾਲਾ ਆਇਆ, ਵੱਜੀ ਗੱਡੀ ਫਲਾਣਾ, ਤੇਰੀ ਮਿਹਰਬਾਨੀ, ਤੈਨੂੰ ਆਵੇ ਤੈਨੂੰ ਰੱਬ ਦਾ ਵਾ। ਉਸਤਾਦ ਜੀ ਉਹ ਮੈਂ ਗੋਡੇ ਨੂੰ ਹੱਥ ਲਾ ਰਿਹਾ ਯਾਰ, ਕਿਹਨੂੰ ਕਹਿ ਸਮਝਾ ਫਰੀਦ। ਲੰਮੇ ਬੈਠ ਲਵੋ। ਕੁਛ ਨਹੀਂ ਕੋਈ ਨਹੀਂ ਕੋਈ ਕੁਛ ਨਹੀਂ ਕੋਈ ਮਰਦਾਂ ਨੂੰ ਲੱਗਦੀਆਂ ਸੱਟਾਂ, ਮਰਦ ਬਣ। ਨਹੀਂ ਬਣਿਆ ਜਾਣਾ ਉਹਦੇ ਅੱਛਾ ਜੀ ਤੁਸੀਂ ਉੱਥੇ ਟਰੈਕ ਸੂਟ ਲੈਣ ਗਏ? ਉਹ ਗੱਡੀ ਜਿਹੜੀ ਵੱਜਣੀ ਉਹ ਤੇ ਮੈਨੂੰ ਲੱਗਦਾ ਹਲੇ ਘਰੋਂ ਹੀ ਨਹੀਂ ਨਿਕਲੀ। ਕੋਲ। ਜਿੱਥੇ ਫਿਰਦੇ ਹੋ 2 ਮਹੀਨੇ ਪਹਿਲੇ ਦੀਆਂ ਹੀ ਗੱਲਾਂ ਦੱਸੀ ਯਾਰ। ਉਸਤਾਦ ਜੀ ਉੱਥੋਂ ਫਿਰ ਮੈਂ ਇਹ ਨਾ ਸ਼ੁਕਰ ਕਰ, ਇਹੋ ਜਿਹੇ ਬੰਦੇ, ਇਹੋ ਜਿਹੇ ਬੰਦੇ ਨੂੰ ਚਾਹ ਹੁੰਦਾ ਕਿ ਸਾਨੂੰ ਕੋਈ ਪੁੱਛੇ ਸਹੀ। ਸਹੀ ਗੱਲ। ਕਈ ਐਸੇ ਮਰੀਜ਼ ਹੁੰਦੇ ਨੇ ਵੀ ਨਾਜ਼ਰੀਨ, ਉਹਨਾਂ ਨੂੰ ਚਾਹ ਹੁੰਦਾ ਵੀ ਸਾਨੂੰ ਪੁੱਛੇ ਕੋਈ। ਉਹਨਾਂ ਨੂੰ ਸੱਟ ਦਾ ਨਹੀਂ ਭਾਰ ਹੁੰਦਾ, ਉਹਨਾਂ ਨੂੰ ਇਹ ਹੁੰਦਾ ਵੀ ਜਿਵੇਂ ਲਾੜੇ ਨੂੰ ਨਹੀਂ ਹਰ ਕੋਈ ਆ ਕੇ ਸਲਾਮੀ ਪਾਉਂਦਾ। ਇਹ ਲਾੜਾ ਟੈਪ ਹੋਏ ਹੁੰਦੇ ਜੀ ਉਸਤਾਦ ਜੀ। 2 ਦਿਨ ਜ਼ਿੰਦਗੀ 'ਚ, ਇੱਕ ਜਦੋਂ ਤੁਸੀਂ ਪੈਦਾ ਹੁੰਦੇ ਹੋ ਉਦੋਂ ਤਾਂ ਖੈਰ ਤੁਹਾਨੂੰ ਪਤਾ ਨਹੀਂ ਹੁੰਦਾ, ਇੱਕ ਜਦੋਂ ਤੁਹਾਡਾ ਵਿਆਹ ਹੁੰਦਾ ਉਦੋਂ ਤੁਸੀਂ ਜਿਹਨੂੰ ਜੋ ਕਹਿਣਾ ਨਾ ਉਹਨੇ ਕਹਿਣਾ ਅੱਛਾ ਭੈਣ ਮੈਂ ਕਰ ਦਿੰਦਾ, ਅੱਛਾ ਭੈਣ ਮੈਂ ਕਰ ਦਿੰਦਾ। ਇੱਕ ਜਦੋਂ ਤੁਹਾਨੂੰ ਕੋਈ ਭਰਵੀਂ ਸੱਟ ਲੱਗ ਜੇ, ਮਣਕਾ ਫਰਕ ਹੋ ਗਿਆ, ਹੱਡੀ ਗੋਡਾ ਫਰਕ ਹੋ ਗਿਆ, ਤੁਸੀਂ ਅੱਜ ਲੱਤ ਬੰਨੀ, ਉਦੋਂ ਘਰ 'ਚ ਦੀ ਮੰਨੀ ਜਾਂਦੀ। ਉਦੋਂ ਕਹਿੰਦਾ ਓਏ ਆ ਯਾਰ ਮੈਨੂੰ ਦੁੱਧ ਦੇ ਗਰਮ ਕਰਕੇ ਨਾਲ, ਓਏ ਭਾਜੀ ਨੂੰ ਦੁੱਧ ਦੇ ਓਏ। ਐਵੇਂ ਇਹ 2 ਟਾਈਮ ਹੁੰਦੇ ਜਦੋਂ ਲਾੜਾ, ਹੁਣ ਇਸ ਟਾਈਮ ਲਾੜਾ ਟੈਪ ਹੋਇਆ ਆਵੇ ਨੇ ਐਵੇਂ ਕਹਿਣਾ ਨਹੀਂ ਯਾਰ ਤੇ ਇਹਨੂੰ ਚਾਹ ਵਾ ਵੀ ਯਾਰ ਅੱਲਾ ਮੈਨੂੰ ਆ ਕੇ ਸਿਰਫ ਇਹ ਪੁੱਛੋ ਵੀ ਹੋਇਆ ਕੀ ਤੇ ਮੈਂ ਦੱਸਾਂ। ਤੇ ਸ਼ੁਕਰ ਕਰ ਇਹਨੇ ਉੱਥੋਂ ਨਹੀਂ ਸ਼ੁਰੂ ਹੋਇਆ ਵੀ ਇਹਨੂੰ ਆ ਕੇ ਪੁੱਛਿਆ ਕਿ ਹਾਂਜੀ ਫੈਸਲ ਸਾਹਿਬ ਕੀ ਹੋਇਆ। ਉਸਤਾਦ ਜੀ 1977 'ਚ ਜਦੋਂ ਮੇਰੀ ਪੈਦਾਇਸ਼ ਹੋਈ, ਫਲਾਂ ਸਕੂਲ 'ਚ ਮੈਂ ਪੜ੍ਹਦਾ ਸੀ। ਉਸ ਤੋਂ ਬਾਅਦ ਫਿਰ ਮੈਂ ਫਲਾਂ ਹੋ ਗਿਆ ਕਰਦੇ ਨੇ ਕਹਿਣਾ ਫਿਰ ਮੈਨੂੰ ਟਰੈਕ ਸੂਟ ਦੀ ਲੋੜ ਪੈ ਗਈ 2023 'ਚ। ਉਦੋਂ ਹਲੇ ਗੱਡੀ ਬਣੀ ਵੀ ਨਹੀਂ ਹੋਣੀ ਜਿੰਨੇ ਮਾਰੀ ਇਹਦੇ। ਚਲੋ ਅੱਗੇ ਤੂੰ ਟਰੈਕ ਸੂਟ ਲੈਣ ਗਿਆ। ਸਾਜੇ ਤਸੱਲੀ ਨਾਲ ਸੁਣੋ ਨਾ ਤੁਸੀਂ। ਚੱਲ ਦੱਸ ਯਾਰ ਇੰਜ ਨਹੀਂ ਯਾਰ ਮਗਾਉਂਦਾ ਉਸਤਾਦ ਜੀ ਇੱਕ ਵਾਰੀ ਸੁਣੋ ਯਾਰ ਉਹ ਕੋ ਕਰਨ ਦਿਆ ਕੋਈ, ਉਹ ਗੱਡੀ 'ਚ ਵੱਜਣ ਹੀ ਨਹੀਂ ਦਿਆ, ਪੌਣਾ ਘੰਟਾ ਹੋ ਗਿਆ। ਤੁਸੀਂ 1 ਮਿੰਟ ਸਬਰ ਕਰੋ, ਤੁਸੀਂ ਵਿੱਚੋਂ ਰੋਕੀ ਜਾਣ ਦੇ ਹੋ। ਉੱਥੇ ਸਭ ਤੋਂ ਪਹਿਲੇ ਤੇਰੀ ਗੱਡੀ ਦਾ ਕਰਤਾ, ਫਿਰ ਮੈਂ ਚਾਹ ਰਸ ਖਾਣਿਆ ਸੀ, ਉੱਥੇ ਟਰੈਕ ਪਾਇਆ, ਮੈਂ ਗਿਆ, ਫਿਰ ਮੈਂ ਵਾਪਸ ਆ ਤੇ ਗਿਆ, ਬਕੂਆ ਦੱਸੇ ਨਾ। ਫਿਰ ਮੈਂ ਚਾਹ ਪੀਤੀ, ਫਿਰ ਮੈਂ ਦੁਬਾਰਾ ਚਲਾ ਗਿਆ। ਨਹੀਂ ਤੁਸੀਂ ਮੈਟਰ ਕਿੱਧਰ ਆ ਗਿਆ ਵਿੱਚ? ਯਾਰ 1 ਮਿੰਟ ਬਕੂਆ ਪੂਰਾ ਦੱਸ ਯਾਰ। ਗੱਡੀ ਦਾ ਦੱਸੋ ਤੁਸੀਂ। ਗੱਡੀ ਮਾਰ ਵਿੱਚ ਛੇਤੀ ਆਪਣੇ। ਲੱਤ ਤੜਾ ਦਵਾ ਦਵਾ। ਉਸਤਾਦ ਜੀ ਫਿਰ
ਉਹ ਵਲੀ ਟਾਇਰਾਂ ਵਾਲਾ ਜਿਹੜਾ ਨੁੱਕਰ ਦੇ ਹੈਗਾ, ਆਹੋ, ਉਹ ਨੁੱਕਰ ਨਾਲ ਤੇ ਮੁੜ ਪਤਾ ਕੇ ਮੈਨੂੰ। ਸੂਸਾ ਰੋਡ ਤੇ ਚੜੇ ਹੀ ਆ ਤੇ ਉਹ ਨੁੱਕਰ ਦੇ ਪਾਨਾ ਸੀਟੇ ਦੁਕਾਨ ਜਿੱਥੇ ਫਰੀਦ ਆ ਹਾਂ ਕੀ ਨਾਮ ਉਹਦਾ, ਰਾਹਤ ਬਾਦਸ਼ਾਹ ਰਾਹਤ ਪਾਨ ਸ਼ਾਪ ਤੋਂ ਉਰਲਾ ਜਿਹੜਾ ਵਾ, ਸੂਫੀ ਬਾਦਸ਼ਾਹ। ਉਹ ਬਹੁਤ ਪੁੱਛਣ ਡਿਆ ਸੀਗਾ ਉਸਤਾਦ ਜੀ, ਉਹ ਕਹਿੰਦਾ ਸੀ ਸਾਡੇ ਸ਼ੋਅ ਕਰੋ ਆ ਕੇ। ਉਸਤਾਦ ਜੀ ਗੱਡੀ ਕਿੱਦਾਂ ਵੱਜੀ? ਗੱਡੀ ਕਿੱਦਾਂ ਵੱਜੀ? ਮੈਂ ਅੱਜ ਤਾਂ ਚਪੇੜ ਵੱਜੀ। ਯਾਰ ਇਹਨੂੰ ਕਹਿ ਫਰੀਦ, ਇਹਨੂੰ ਕਹਿ ਸਹੀ ਤਰ੍ਹਾਂ ਸੁਣਾ ਮੈਨੂੰ ਜਿਹੜੀ ਗੱਲ ਹੈ। ਉਸਤਾਦ ਜੀ ਹੁਣ 1 ਮਿੰਟ ਸਬਰ ਨਾਲ ਚੱਲਦਾ ਸੀ ਯਾਰ ਪੁਆਇੰਟ ਟੂ ਪੁਆਇੰਟ ਸੁਣਾਓ। ਯਾਰ ਮੈਨੂੰ ਨਾ ਸਭ ਤੋਂ ਜ਼ਿਆਦਾ ਫਿਕਰ ਨਾ ਇਹਦੀ ਲੱਗੀ ਹੋਈ ਸੀ, ਮੈਂ ਕਿਹਾ ਲੜ ਨਾ ਪਵੇ। ਉੱਥੇ ਹਾਂ ਮੈਂ ਉਧਰੋਂ ਉਸਤਾਦ ਜੀ ਹੁਣ ਟਰੈਕ ਚਾਹਿਆ ਕਿ ਚਾਹੇ ਉਹ ਪੈ ਤੂੰ ਸੁਣਾ ਯਾਰ, ਤੁਸੀਂ ਉੱਥੇ ਆਓ ਸੁਣਾ ਯਾਰ, ਤੂੰ ਗੱਡੀ ਮਾਰ ਰਹੇ ਤੇ ਮੈਂ ਲਿਆ ਕੇ ਕੋਈ ਚੱਲ ਕੋਈ ਨਹੀਂ ਉਧਰੋਂ ਨਾ ਉਸਤਾਦ ਜੀ ਮੈਂ ਫਿਰ ਉਹ ਫਰੀਦ ਨੂੰ ਮੈਂ ਕਾਲ ਮਿਲਾਉਣ ਲੱਗ ਪਿਆ। ਚੱਲਦੀ ਮੋਟਰਸਾਈਕਲ ਤੇ ਕਿ ਰੋਕ ਕੇ? ਨਹੀਂ ਚੱਲਦੀ ਮੋਟਰਸਾਈਕਲ ਚੱਲਦੀ ਮੋਟਰਸਾਈਕਲ ਤੇ ਕਾਲ ਮਿਲਾਉਣ ਚੱਲ ਲੱਗ ਇਹ ਪਿਆ। ਜ਼ਰਾ ਇੱਥੋਂ ਸੁਣਨਾ ਹੁਣ ਤੁਸੀਂ। ਆਹੋ ਕਾਲ ਮਿਲਾਉਣ ਲੱਗ ਪਿਆ ਉਸਤਾਦ ਜੀ। ਅਸੀਂ ਉਦੋਂ ਦੀ ਉਸ ਕਾਰ ਵਾਲੇ ਨੂੰ ਉਸ ਜ਼ਾਤ ਦੀ ਬਦਦੁਆ ਦੇਤੀ ਆ। ਨਹੀਂ ਬਦਦੁਆ ਨਹੀਂ ਦਿੱਤੀ ਉਸਤਾਦ ਜੀ। ਦਿੱਤੀ ਆ, ਅਸੀਂ ਤੇ ਮੈਂ ਦਿੱਤੀ ਆ, ਤੁਹਾਨੂੰ ਪਤਾ ਦੱਸਣਾ ਨਹੀਂ। ਨਾ। ਅੱਛਾ ਮੈਂ ਨਾ ਮੋਟਰਸਾਈਕਲ ਉਸਤਾਦ ਜੀ ਉੱਥੋਂ ਇਹ ਪਰਦਾ ਜਿਹਾ ਚੁੱਕਣਾ। ਅੱਗੇ ਉਹ ਮੋਟਰਸਾਈਕਲ ਪਰਦਾ ਦਿਆ ਤੇ ਚੁੱਕੋ ਨਾ, ਉਹ ਰਹਿਣ ਦੋ ਉਹ ਪਰਦਾ। ਪਰਦਾ ਚੁੱਕੋ, ਆਹ ਬਿਸਕੁਟ ਪੇ ਚੁੱਕੋ। ਓ ਵੈਰੀ ਗੁੱਡ। ਇਹਦੇ ਘਰ ਚ ਇੰਨੇ ਕੁੱਤੇ, ਮੈਨੂੰ ਡਰ ਲੱਗਦਾ ਕਿ ਇੱਥੇ ਵੀ ਨਾ ਅੰਦਰ ਬੱਚਾ ਪਿਆ ਹੋਵੇ। ਕਿਤੇ ਉਹ ਹੀ ਨਾ ਦੇ ਦੋ। ਅੱਛਾ ਅੱਗੇ ਆਓ ਜੀ। ਰਾਹਤ ਪਾਨ ਸ਼ਾਪ ਤੇ ਸੀ ਜਿਹੜਾ ਐਵੇਂ ਹੀ ਲਾੜਾ ਕਸਮ ਆ ਲਾੜਾ ਟੈਪ ਐਵੇਂ ਹੀ ਹਰ ਗੱਲ ਦੇ ਨਾਲ ਇੱਕ ਐਕਸਟਰਾ ਲਫ਼ਜ਼ ਲਾਇਆ। ਕਿਹੜਾ ਭਲਾ? ਹਾਏ ਲੈ ਆ ਫੜ ਜਰਾ ਹਾਏ। ਅੱਛਾ ਬਿਸਕੁਟ ਇਧਰ ਕਰ ਹਾਏ ਲੈ। ਅੱਛਾ ਜੀ ਐਕਸੀਡੈਂਟ ਹੋ ਗਿਆ ਉਸਤਾਦ ਜੀ ਰਫਤਾ, ਰਫਤਾ। ਇਹਨੂੰ ਮੈਂ ਨੰਬਰ ਮਿਲਾਇਆ ਤੇ ਇਹਨੂੰ ਮੈਂ ਕਿਹਾ ਫਰੀਦ ਤੂੰ ਕਿੱਥੇ ਵੇਂ? ਕਹਿੰਦਾ ਮੈਂ ਘਰ ਆ। ਮੈਂ ਕਿਹਾ ਤੂੰ ਤੇ ਮਦੀਨਾ ਟਾਊਨ ਸੀਗਾ। ਕਹਿੰਦਾ ਨਹੀਂ ਯਾਰ ਫੈਸਲ ਭਾਈ ਮੈਂ ਘਰ ਆ ਗਿਆ ਵਾਂ। ਮੈਂ ਕਿਹਾ ਬਾਇਓਮੈਟ੍ਰਿਕ ਦਾ ਕੀ ਬਣਿਆ? ਇਹ ਕਹਿੰਦਾ ਇਹ ਉਹਨੂੰ ਗਾਲਾਂ ਕੱਢਣ ਲੱਗ ਪਿਆ। ਓਏ ਕਹਿੰਦਾ ਉਹਦੇ ਵੱਡੇ ਵੀ ਕਰਕੇ ਜਾਣਗੇ ਜੀ ਤੇ ਪਿੱਛੋਂ ਗੱਡੀ ਆਈ ਤੇ ਚ ਵੱਜ ਗਈ। ਤੇ ਪਿੱਛੋਂ ਯਾਨੀ ਕਿ ਗੱਡੀ ਆਈ ਹੈ ਸਪੀਡ ਦੇ ਨਾਲ, ਉਹਨੇ ਮੇਰੇ ਚ ਟੱਕਰ ਮਾਰੀ ਹੈ। ਤੂੰ ਮੁੜਨ ਲੱਗਾ ਸੀ? ਨਹੀਂ ਮੁੜਨ ਨਹੀਂ ਸੀ ਲੱਗਾ ਉਸਤਾਦ ਜੀ। ਮੁੜਨਾ ਮੈਂ ਮੁੜ ਜਾ ਫੈਸਲ, ਤੂੰ ਮੁੜ ਜਾ। ਤੂੰ ਮੁੜਨ ਲੱਗਾ ਸੀ? ਇਹ ਨਹੀਂ ਮੁੜਦਾ ਉਸਤਾਦ ਜੀ ਮੈਂ ਤੂੰ ਇੰਜ ਮੁੜਨ ਲੱਗਾ, ਮੈਂ ਪਿੱਛੋਂ ਬਗੈਰ ਇਸ਼ਾਰਾ ਦਿੱਤੇ ਤੂੰ ਇੰਜ ਗੱਡੀ ਮੋੜੀ ਆ, ਪਿੱਛੋਂ ਗੱਡੀ ਨੇ ਤੈਨੂੰ ਚੁੱਕਿਆ। ਇਸ਼ਾਰਾ ਮੈਂ ਦਿੱਤਾ, ਇਸ਼ਾਰਾ ਤਾਂ ਮੈਂ ਮੇਰੇ ਚਾਰੇ ਇਸ਼ਾਰੇ ਚੱਲਦੇ। ਜਦੋਂ ਮੈਂ ਸਲੋ ਜਾਂਦਾ ਵਾਂ ਨਾ, ਮੈਂ ਚਾਰੋਂ ਇਸ਼ਾਰੇ ਚਲਾ ਕੇ ਜਾਂਦਾ ਵਾਂ। ਯਾਨੀ ਜਿਹੜਾ ਮਰਜ਼ੀ ਤੈਨੂੰ ਵੇਖ ਰਿਹਾ ਉਹ ਇਹ ਸਮਝੇ ਵੀ ਇਹਨੇ ਐਨ ਵੀ ਮੁੜਨਾ, ਇਹਨੇ ਐਨ ਵੀ ਮੁੜਨਾ। ਨਹੀਂ ਇਹਦਾ ਮਤਲਬ ਹੈ ਮੈਂ ਡਬਲ ਮਾਈਂਡਡ ਆ, ਮੈਂ ਜਾਣਦੇ ਆ ਭਾਈ। ਫੋਰ ਮਾਈਂਡਡ ਚਾਰੇ ਚੱਲਣ ਦੇ। ਨਹੀਂ ਚਾਰੇ ਆ ਦੋ ਅੱਖਾਂ ਨਾਲ ਐ ਕਰਨੇ, ਦੋ ਹੱਥ ਐ ਛੱਡਿਆ ਸੀ ਹੱਡ ਗੱਲ ਅੱਛਾ, ਫਿਰ? ਗੱਲ ਪਤਾ ਕੀ ਉਸਤਾਦ ਜੀ, ਉਹ ਫਿਰ ਗੱਡੀ ਵਾਲਾ ਨਾ ਮੇਰੇ ਗੱਡੀ ਮਾਰ ਕੇ ਨਾ ਮੈਂ ਹੈਰਾਨ ਪਰੇਸ਼ਾਨ। ਮੈਂ ਭਾਈ ਉੱਥੇ ਕਲਾਬਾਜ਼ੀਆਂ ਖਾਂਦਾ ਢੀ ਓਏ ਕਿੰਨਾ ਮਜ਼ਾ ਆਇਆ ਹੁਣ। ਉਹ ਕਰੈਕਟਰ ਆਇਆ ਗੱਡੀ ਤੋਂ ਉਤਰਿਆ, ਹਾਂ ਉਹਨੇ ਉਸਤਾਦ ਜੀ ਮੈਨੂੰ ਚੁੱਕਿਆ, ਚੁੱਕ ਕੇ ਮੈਨੂੰ ਸਾਈਡ ਤੇ ਕੀਤਾ ਤੇ ਗੱਡੀ ਲੈ ਕੇ ਨੱਸ ਗਿਆ। ਤੇ ਉਦੋਂ ਤੁਸੀਂ ਮੈਨੂੰ ਕਹਿੰਦੇ ਸੀ ਮੈਂ ਆਪ ਭੇਜਿਆ ਉਹਨੂੰ, ਉਹ ਡਰ ਗਿਆ ਸੀ, ਮੈਂ ਉਹਨੂੰ ਕਿਹਾ ਜਾ ਚੱਲ ਜਾ। ਓਏ ਗੱਲ ਸਿੱਧੀ ਸਾਹ ਗੱਲ ਪਤਾ ਕੀ ਉਸਤਾਦ ਜੀ, ਮੁਕੱਦਰਾਂ 'ਚ ਸੱਟ ਸੀ। ਸੱਟ ਸੀ ਉਹ ਜਿਹੜੀ ਗੱਲ ਕਹਿੰਦੇ ਆ ਉਹ ਕਲੀਅਰ ਕਰ, ਉਹਨੂੰ ਪਰਦਾ ਨਾ ਪਾ। ਤੂੰ ਉਹਨੂੰ ਕਿਹਾ ਕਿ ਭਾਜੀ ਤੁਸੀਂ ਜਾਓ। ਹਾਂਜੀ ਤੁਸੀਂ ਮੈਨੂੰ ਕਿਹਾ, ਉਹ ਡਰ ਤੂੰ ਗਿਆ ਕਿਹਾ ਸੀ, ਮੈਂ ਉਹਨੂੰ? ਆਪ ਵੇਖਿਆ। ਹੈ ਨਹੀਂ ਕਿਹਾ, ਉਹ ਜਿਹੜਾ ਉਤਰ ਕੇ ਆ ਗਿਆ, ਆਹੋ। ਉਹਨੇ ਆ ਕੇ ਤੈਨੂੰ ਸਾਈਡ ਤੇ ਕੀਤਾ, Side ਤੇ ਉਸ ਤੋਂ ਬਾਅਦ ਆਪ ਹੀ ਚਲਾ ਗਿਆ ਉਹ। ਆਪ ਹੀ ਚਲਾ ਤੂੰ ਉਹਨੂੰ ਕਿਹਾ ਵੀ ਨਹੀਂ ਕਿ 1 ਮਿੰਟ ਯਾਰ ਉਰੇ ਆ ਮੈਂ ਉਹਨੂੰ ਕਿਹਾ। ਜਾਂ ਤੇਰੀ ਜ਼ਿਆਦਤੀ ਆ ਜਾਂ ਤੂੰ ਮੇਰੀ ਲੱਤ ਤੋੜਦੀ, ਕੁਝ ਨਹੀਂ ਕਿਹਾ ਮੈਂ ਫਰੀਦ ਨਾਲ ਫੋਨ ਤੇ ਲੱਗਾ ਸੀ। ਉਦੋਂ ਵੀ ਆਹੋ ਡਿੱਗਣ ਤੋਂ ਬਾਅਦ। ਹੁਣ ਮੈਂ ਅੱਲਾ ਦੀ ਕਸਮ ਮੈਨੂੰ ਫਿਰ ਫੋਨ ਤੇ ਮੈਂ ਉਹਨੂੰ ਲੱਗਾ ਕਿਹਾ, ਮੈਂ ਕਿਹਾ ਫਰੀਦ ਮੇਰੇ 'ਚ ਗੱਡੀ ਵੱਜ ਗਈ ਆ। ਇਹ ਗੁੰਮ ਰਹਿ ਗਿਆ ਜਦੋਂ ਕਹਿੰਦਾ ਮੈਂ ਵਾਸ਼ਰੂਮ 'ਚੋਂ ਨਿਕਲ ਕੇ ਕਰਦਾ, ਅੱਲਾ ਦੀ ਕਸਮ ਉਸਤਾਦ ਦੀ ਕਸਮ ਵਾਸ਼ਰੂਮ 'ਚ ਬੈਠਾ ਹੈ। ਕਹਿੰਦਾ ਮੈਂ ਵਾਸ਼ਰੂਮ 'ਚੋਂ ਨਿਕਲ ਕੇ ਕਰਦਾ, ਵਾ ਬਚ ਬਚਾ ਹੋ ਗਿਆ। ਮੈਂ ਕਿਹਾ ਨਹੀਂ ਯਾਰ ਫਰੀਦ ਮੇਰੀ ਲੱਤ ਜਿਹੜੀ ਹੈ ਨਾ ਉਸਤਾਦ ਜੀ ਸਹੀ ਚਾਰ ਜਿਹਾ ਬਣਿਆ ਹੋਇਆ ਸੀ, ਇੰਜ ਕਰਕੇ ਨਾ ਇੰਜ ਕਰਕੇ ਬਣਿਆ ਹੋਇਆ। ਅੱਲਾ ਦੀ ਕਸਮ ਲੱਤ ਦਾ ਚਾਰ ਜਿਹਾ ਬਣਿਆ। ਯਾਰ ਤੂੰ ਫੋਨ ਗਲਤ ਬੰਦੇ ਅੱਛਾ ਨੂੰ। ਫਿਰ ਉੱਥੋਂ ਤੈਨੂੰ ਕਿਸ ਨੇ ਚੁੱਕਿਆ? ਉਸ ਤੋਂ ਬਾਅਦ ਉਸਤਾਦ ਜੀ ਮੈਂ ਨਾ ਕਮੇਟੀ ਵਾਲਿਆਂ ਨੇ ਹੋਰ ਮੈਂ ਮਾਸਕ ਲਾਇਆ, ਅੱਛਾ ਮਾਸਕ ਵੀ ਸੀ? ਮਾਸਕ ਮੈਂ ਲਾਇਆ ਤੇ ਅੱਛਾ। ਉੱਥੇ ਭਾਈ ਦੁਨੀਆ ਇਕੱਠੀ ਹੋ ਗਈ, ਫੈਸਰਨਾਮੇ ਓਹ ਅੱਛਾ। ਠੀਕ ਹੈ। ਉਹ ਫਿਰ ਉਸਤਾਦ ਜੀ ਉਹਨਾਂ ਨੇ 4 ਜਣਿਆਂ ਨੇ ਮੈਨੂੰ ਚੁੱਕ ਕੇ ਤੇ ਉਹ ਸਾਈਡ ਤੇ ਲਾਇਆ। ਹਾਂ ਉਥੋਂ ਫਿਰ 11 20 ਜਦੋਂ ਉਹਨਾਂ ਨੇ ਚੁੱਕਿਆ ਉਦੋਂ ਕੋਈ ਕਲਮਿਆਂ ਦੀਆਂ ਆਵਾਜ਼ਾਂ ਵੀ ਆਈਆਂ ਕਿ ਨਹੀਂ? ਚਾਰਾਂ ਜਾਣੇ ਨਹੀਂ ਬੜੀ ਗੱਲ ਹੈ ਯਾਰ ਕਿ ਚਾਰਾਂ ਨੇ ਚੱਕ ਲਿਆ। ਉਸਤਾਦ ਜੀ ਫਿਰ ਉਹ 11 24 ਵਾਲੇ ਆਏ ਨੇ। ਕੌਣ? ਉਹ 11 24 ਵਾਲੇ ਹੁੰਦੇ ਉਹ ਕਿਤੇ ਅੱਗ ਲੱਗੀ ਸੀ ਤੈਨੂੰ? ਉਹ ਤਾਂ ਫਾਇਰ ਬ੍ਰਿਗੇਡ ਵਾਲੇ ਹੁੰਦੇ ਆ। ਉਹ 11 22 ਵਾਲੇ ਉਸਤਾਦ ਜੀ, ਉਹ ਵੀ ਉਹ ਨਹੀਂ ਕੋਈ ਜਿਹੜੇ ਮਹਿਕਮਾ ਵਾ। ਜਿਹੜੇ ਉਹ ਯਾਰ ਚੱਲ ਕੋਈ ਨਹੀਂ, 22 ਕੀ ਤੇ 24 ਕੀ ਇੱਕ ਦੋ ਦੀ ਖੈਰ ਹੈ। ਅੱਛਾ ਉਸਤਾਦ ਜੀ ਫਿਰ ਉਹ ਆਏ ਨੇ। ਉਸ ਤੋਂ ਬਾਅਦ ਮੈਂ ਆਪਣੇ ਛੋਟੇ ਭਾਈ ਨੂੰ ਫੋਨ ਕੀਤਾ, ਸ਼ਹਜ਼ਾਦ ਨੂੰ, ਸੁਹੇਲ ਨੂੰ। ਇਹ ਹੁਣ ਮੈਂ ਉਸਤਾਦ ਜੀ ਮੈਂ ਉੱਥੇ ਰਿਲੈਕਸ ਵਾਂ,
ਮੈਨੂੰ ਕੁਝ ਹੋਣ ਨਹੀਂ ਡਿਆ ਫਰੀਦ। ਤੱਤੀ ਸੱਟ ਸੀ ਨਾ। ਹਾਂ ਮੈਨੂੰ ਕੁਝ ਵੀ ਨਹੀਂ ਹੋ ਰਿਹਾ। ਮੈਂ ਕਿਹਾ ਯਾਰ ਹੁਣ ਉੱਥੇ ਸੁਹੇਲ ਆਇਆ ਤੇ ਉਹ ਰੋਣ ਲੱਗ ਪਿਆ, ਮੇਰਾ ਬੇਟਾ ਮੇਰਾ ਰੋਣ ਲੱਗ ਪਿਆ ਤੇ ਯਾਰ ਖਾ ਗਏ, ਸਾਰੇ ਹੀ ਖਾ ਗਏ। ਹੋਰ ਵੀ ਕੋਈ ਪੁਰਾਣੀ ਅੱਛਾ ਯਾਰ ਬੇਟਾ ਤੇਰਾ ਰੋਣ ਲੱਗ ਪਿਆ। ਬੇਟਾ ਰੋਣ ਲੱਗ ਪਿਆ। ਮੈਂ ਕਿਹਾ ਪੁੱਤਰ ਕਿਉਂ ਰੋਣ ਡਿਆ? ਉਹ ਯਾਰ ਇਹਨੂੰ ਛੱਡ ਤੂੰ, ਤੁਹਾਡਾ ਪਿਓ ਪੁੱਤਾਂ ਦਾ ਮਸਲਾ ਵਾ ਅੱਗੇ। ਤੂੰ ਉਹ ਚ ਐਂਬੂਲੈਂਸ ਚ ਪਿਆ ਐਂਬੂਲੈਂਸ ਨਹੀਂ ਪਿਆ। 11 22 ਚ 11 ਵਜੇ ਵਾਲਿਆਂ ਨੇ ਮੈਨੂੰ ਨਾ ਥੱਲੇ ਲਾਇਆ। ਥੱਲੇ ਕਿੱਥੇ ਲਾਇਆ? ਉੱਥੇ ਹੀ ਥੱਲੇ ਸੀ ਜਿੱਥੇ ਮੈਂ ਬੈਠਾ ਸੀ, ਉੱਥੋਂ ਚੁੱਕਿਆ ਹੀ ਨਹੀਂ ਸੀ ਅਜੇ। ਫੱਟੇ ਤੇ ਅੱਛਾ ਠੀਕ ਹੈ। ਫਿਰ ਉਹਨਾਂ ਨੇ ਉਸਤਾਦ ਜੀ ਮੇਰੀ ਪੈਂਟ ਪਾੜਤੀ ਸਾਰੀ। ਓਕੇ ਠੀਕ ਹੈ, ਪੈਂਟ ਪਾੜਤੀ ਤੇ ਮੇਰੀ ਲੱਤ ਫਿਰ ਮੈਨੂੰ ਉਦੋਂ ਲੱਗੀ ਕਿ ਲਓ ਜੀ ਫੈਸਲ ਸਾਹਿਬ ਕੰਮ ਪੈ ਗਿਆ ਤੇਰੇ ਨਾਲ ਥੋੜੀ ਥੋੜੀ ਦੇਰ ਦੇਰ ਦਾ ਨਹੀਂ, ਕਿੰਨੇ ਦੇਰ ਦਾ, ਓਕੇ ਕਮ ਤੋਂ ਕਮ 6 ਮਹੀਨੇ ਦਾ, 4 ਮਹੀਨੇ ਦਾ। ਓਕੇ ਕਿਉਂਕਿ ਉਹ ਲੱਤ ਮੈਂ ਤੁਹਾਨੂੰ ਦੱਸਿਆ ਨਾ 4 ਜਿਹਾ ਬਣਿਆ ਸੀ ਇੰਜ ਕਰਕੇ ਹੈ, ਓਕੇ ਓਕੇ ਅੱਛਾ ਜ਼ਿਗਜ਼ੈਗ ਟਾਈਪ। ਠੀਕ ਹੋ ਉਹ ਫਿਰ ਗਿਆ। ਮੇਰਾ ਬੇਟਾ ਰੋਣ ਲੱਗ ਪਿਆ। ਮੈਨੂੰ ਉਦੋਂ ਮਹਿਸੂਸ ਹੋਇਆ ਕਿ ਯਾਰ ਕੋਈ ਪਰੇਸ਼ਾਨੀ ਮੇਰਾ ਅੱਛਾ ਬੇਟਾ ਯਾਰ ਤੂੰ ਹਸਪਤਾਲ ਚਲਾ ਗਿਆ? ਮੈਂ ਹਸਪਤਾਲ ਚਲਾ ਗਿਆ। ਕਿਹੜੇ? ਉਹ 11 ਵਜੇ ਵਾਲੇ ਸਿਵਲ ਚ ਲੈ ਕੇ ਜਾਂਦੇ ਨੇ ਜਾਂ ਲਾਈਟ 'ਚ ਲੈ ਕੇ ਜਾਂਦੇ ਨੇ। ਓਕੇ ਮੇਰਾ ਉਹ ਸਿਵਲ ਦੇ ਵਿੱਚ GM ਯਾਰ ਸੀਗਾ, ਓਕੇ ਗੁਲਾਮ ਮੁਸਤਫਾ। ਓਕੇ GM ਉਹਦਾ ਉੱਥੇ ਉਹਦਾ ਕੀ ਸੀ, ਕੰਮ ਕੀ ਕਰਦਾ? ਉਹ ਵੈਸੇ ਹੀ ਉੱਥੇ ਕਦੀ ਕਦੀ ਹੁੰਦਾ ਸੀ ਬਸ। ਅੱਛਾ ਚੱਲ ਉਦਾਂ ਦੀ ਗੱਲ ਨਾ ਕਰੋ ਯਾਰ। ਚੱਲ। ਫਿਰ ਉਸਤਾਦ ਜੀ ਮੈਂ ਉੱਥੇ ਗਿਆ ਵਾਂ ਤੇ ਉੱਥੋਂ ਮੈਂ ਫਿਰ ਨਾ ਸਭ ਤੋਂ ਪਹਿਲੀ ਕਾਲ ਆਪਣੇ ਘਰ ਤੋਂ ਵੀ ਪਹਿਲੇ ਕਾਲ ਕੀਤੀ ਹੈ ਆਪਣੇ ਉਸਤਾਦ ਮੁਹਤਰਮ। ਅੱਛਾ ਵੈਰੀ ਗੁੱਡ। ਅੱਛਾ ਉਸਤਾਦ ਜੀ ਦੀ ਜਿਵੇਂ ਆਦਤ ਹੁੰਦੀ, ਮੈਂ ਕਿਹਾ ਅਸਲਾਮ ਵਾਲੇਕੁਮ ਉਸਤਾਦ ਜੀ। ਵਾਲੇਕੁਮ ਸਲਾਮ। ਮੈਂ ਰਿਲੈਕਸ, ਬਿਲਕੁਲ ਰਿਲੈਕਸ, ਮੈਨੂੰ ਕੁਝ ਨਹੀਂ, ਕਿਉਂਕਿ ਮੇਰਾ ਇੱਕ ਮੰਨਣਾ ਹੈ ਕਿ ਸੱਟਾਂ ਜਵਾਨਾਂ ਨੂੰ ਲੱਗਦੀਆਂ। ਸਹੀ ਗੱਲ। ਠੀਕ ਹੈ ਹਾਂਜੀ ਜਵਾਨਾਂ ਅੱਛਾ ਨੂੰ ਜੀ ਇਹਨੇ ਮੈਨੂੰ ਲੱਗਦੀਆਂ। ਕਾਲ ਕੀਤੀ, ਇਹਨੇ ਦੱਸਿਆ ਮੈਂ ਉੱਥੋਂ- ਕਾਲ ਕੀਤੀ ਤੇ ਕਹਿੰਦੇ ਗਾਲਾਂ ਕੱਢਣ ਲੱਗ ਪਏ ਹੈਂ। ਮੈਂ ਕਿਹਾ ਉਸਤਾਦ ਜੀ ਅੱਛਾ ਤੁਸੀਂ ਨਾ ਆਓ। ਓਏ ਕਿੱਥੇ ਨੇ? ਮੈਂ ਕਿਹਾ ਮੈਂ ਉਸਤਾਦ ਜੀ ਸਿਵਲ ਚ ਆ ਰਿਹਾ ਮੈਂ। ਤੇ ਯਾਰ ਇਹਨਾਂ ਦੇ ਘਰ ਦਾ ਤੇ ਸਿਵਲ ਦਾ ਫਾਸਲਾ ਕਮ ਤੋਂ ਕਮ ਫਰੀਦ ਸਾਹਿਬ 15 ਕਿਲੋਮੀਟਰ ਦਾ ਹੈ ਜਾਂ ਜ਼ਿਆਦਾ ਹੋ ਸਕਦਾ। 15 ਮੈਂ 4 ਤੋਂ 5 ਮਿੰਟ ਦੇ ਵਿੱਚ ਇਹਦੇ ਘਰ ਸੀ, ਕਿਉਂਕਿ ਮੈਂ ਸਿਵਲ ਦੀ ਨੁੱਕਰ ਤੇ ਹੀ ਖੜਾ ਸੀ। ਮੈਂ ਕੁਦਰਤੀ ਸਿਵਲ ਦੇ ਅੱਗੋਂ ਹੀ ਲੰਘ ਰਿਹਾ ਸੀ। ਆਖਰ ਤੁਹਾਨੂੰ ਸਾਹਸ ਦੇ ਨਹੀਂ ਤੇ ਮੈਂ ਕੀ ਸਪੀਡ ਨਾਲ ਗੱਡੀ ਨਸਾਈ ਹੋਏਗੀ ਹਿਸਾਬ ਨਾਲ। ਉਸਤਾਦ ਜੀ ਮੈਂ ਅੰਦਰ ਆਇਆ, ਮੈਂ ਅੱਗੇ ਗਿਆ ਤੇ ਫੈਸਲ ਸਾਹਿਬ ਅੱਲਾ ਦੀ ਕਸਮ ਦੀ ਨਾਜ਼ਰੀਨ ਯਾਰ, ਨਾਜ਼ਰੀਨ ਮੈਨੂੰ ਇਦਾਂ ਸੀ ਜਿਵੇਂ ਨਾ ਕੋਈ ਨਾ ਹਸਪਤਾਲ ਦੇ ਵਿੱਚ ਨਾ ਸਭ ਤੋਂ ਮਾੜਾ ਨਹੀਂ ਜਿਹੜਾ ਹੁੰਦਾ ਕਿ ਯਾਰ ਇਹ ਅੱਲਾ ਵਾਸਤੇ ਟੈਪ ਕਰੈਕਟਰ, ਇਹਨੂੰ ਸਾਈਡ ਤੇ ਲਾ ਦਿਓ। ਇੰਜ ਉਹਨਾਂ ਨੇ ਗਲੀ ਜੀ ਦੇ ਵਿੱਚ ਦਾ ਸਟਰਕਚਰ ਪਾਇਆ ਤੇ ਨਾਲ ਵਿਚਾਰੀ ਭਰਜਾਈ ਮੇਰੀ ਭੈਣ ਖੜੀ ਤੇ ਮੈਨੂੰ ਇੰਨਾ ਤਰਸ ਆਇਆ ਯਾਰ। ਮੈਂ ਜਾ ਕੇ ਕੀ ਡਾਕਟਰ ਦੇ ਮੈਂ ਸਾਹਮਣੇ ਦੇਖਿਆ ਵੀ ਡਾਕਟਰ ਖੜਾ ਤੇ ਮੈਂ ਦੇਖਿਆ ਯਾਰ ਆ ਗਲੀ ਆ ਤੇ ਹੁਣ ਚਲੋ ਮੀਡੀਆ, ਮੈਂ ਕਿਹਾ ਯਾਰ ਕਿਤੇ ਕਿਤੇ ਤੇ ਮੀਡੀਆ ਦਾ ਤਲਕ ਬੰਦੇ ਨੂੰ ਹੁੰਦਾ ਨਾ ਵੀ ਐਡਾ ਵੀ ਨਹੀਂ ਸ਼ਰੀਫ ਤੁਹਾਡਾ ਲੈਵਲ ਵੀ ਲੈਵਲ। ਉਸਤਾਦ ਜੀ ਮੈਂ ਇੰਜ ਡਾਕਟਰ ਕੋ ਜਾ ਕੇ ਮੈਂ ਕਿਹਾ ਕੁਛ ਖੁਦਾ ਦਾ ਖੌਫ ਕਰੋ ਯਾਰ, ਮਿਹਰਬਾਨੀ ਕਰੋ, ਉਹਨੂੰ ਕੋਈ ਅੰਦਰ ਤੁਹਾਡੀ ਮਿਹਰਬਾਨੀ। ਹਾਂਜੀ ਉਹਨੇ ਕਿਹਾ ਜੀ ਇਦਾਂ ਹੀ ਆ, ਜਾਓ ਤੁਸੀਂ। ਅੱਛਾ ਉਸਤਾਦ ਜੀ ਤੇਰੇ ਭਰਾ ਨੇ ਇੰਜ ਕਰਕੇ ਟਰਨ ਲਈ ਵਾਪਸ ਆ ਗਏ। ਮੈਂ ਕਿਹਾ ਫੈਸਲ ਆਪਾਂ ਕਿਸੇ ਹੋਰ ਹਸਪਤਾਲ ਚੱਲਦੇ ਆ। ਸਹੀ ਕੀਤਾ। ਡਰ ਗਏ ਉਹ ਸਾਰੇ, ਕਸਮ ਬੜੀ ਹਿੰਮਤ ਮਾਰੀ ਤੁਸੀਂ। ਉਹ ਥਰ ਹੱਸਣ ਲੱਗ ਪਏ। ਉਦੋਂ ਨਾ ਵੇਖ ਨਾ ਉਤੋਂ ਉਸਤਾਦ ਜੀ ਸਭ ਤੋਂ ਵੱਡੀ ਸਾਡੀ ਬੇਹਿੱਸੀ ਕੀ ਹੈ। ਬੇਹਿੱਸੀ ਨੂੰ ਛੱਡ, ਮੈਂ ਤੈਨੂੰ ਉਧਰ ਗੱਲ ਦੱਸੀ ਆ ਕਿ ਮੈਂ ਫੈਸਲ ਦੀ ਲੱਤ ਵੇਖ ਰਿਹਾ ਤੇ ਮੇਰੇ ਨਾ ਇੱਥੇ ਜਿਵੇਂ ਨਾ ਉੱਤੋਂ ਕਿਸ ਟਾਈਮ ਉੱਪਰੋਂ ਘੀਸੀ ਤੋਂ ਥੱਲੇ ਆਓ ਤੇ ਇੱਥੇ ਕਰਕੇ ਹੁੰਦਾ ਨਾ ਕੁਛ। ਉਹ ਲਿਫਟ 'ਚ ਵੀ ਆਓ। ਲਿਫਟ ਵੀ ਹੁੰਦਾ ਹਾਂਜੀ ਹਾਂਜੀ। ਜਦੋਂ ਸਪੀਡ ਜਾਓ ਮੇਰੇ ਨਾਲ ਉਹ ਹੋਣ ਲੱਗ ਪਿਆ। ਜਦੋਂ ਮੇਰੀ ਲੱਤ ਨੂੰ ਵੇਖਿਆ ਮੈਨੂੰ ਇੰਝ ਲੱਗੇ ਉਹ ਮੈਨੂੰ ਘੋਂ ਜਿਹਾ ਹੁੰਦਾ। ਅੱਛਾ ਉਸ ਤੋਂ ਬਾਅਦ ਜਿਹੜੀ ਸਮੈਲ ਹੁੰਦੀ ਦਵਾਈਆਂ ਦੀ, ਇਹ ਮੈਨੂੰ ਚੜਦੀ ਆ। ਮੈਨੂੰ ਨਾ ਖਿੱਚ ਚੜਾਈ ਜੇ, ਮਤਲਬ ਨਾ ਮੈਨੂੰ ਜੀਵ ਕਿ ਮੈਂ ਇੱਥੋਂ ਨਿਕਲਾਂ। ਮੈਂ ਕਿਹਾ ਯਾਰ ਜੀ ਮੈਂ ਚਲਾ ਗਿਆ ਇਹਨੇ ਹੁਣ ਮੈਨੂੰ ਇਹਦਾ ਕਿ ਯਾਰ ਇਹਨੇ ਕਹਣਾ ਲਓ ਜੀ ਉਸਤਾਦ ਨਹੀਂ ਆਏ ਵੇਖ ਲਓ ਤੇ ਇਹ ਇੰਨੀ ਪਤਾ ਮੈਨੂੰ ਇੰਝ ਅਬਾਕ ਟੈਪ ਹੋਣ ਜਿਵੇਂ ਉੱਥੋਂ ਨਹੀਂ ਉਲਟੀ ਹੋਣੀ, ਇਹ ਟੈਪ ਹੋਣ ਲੱਗ ਪਿਆ। ਅੱਛਾ ਮੈਂ ਇਹ ਵੇਖ ਰਿਹਾ ਵਾਂ ਲਾਤੇ ਦੀ ਤੇ ਉਦੋਂ ਪੱਟੀਆਂ ਪੁੱਟੀਆਂ ਵੀ ਨਹੀਂ ਸੀ ਤੇ ਜ਼ਰਾ ਹੋਰ ਹਿਸਾਬ ਸੀ, ਪੈਸ ਦੀ ਸ਼ਲਵਾਰ ਵੀ ਉਹਨਾਂ ਨੇ ਇੱਥੇ ਤੱਕ ਪਾੜੀ ਤੇ ਉਹ ਬਲੱਡ ਵੀ ਤੇ ਮਤਲਬ ਮਾੜਾ ਮੋਟਾ ਇਹ ਰਗੜਾ ਉਹ ਮਿੱਟੀ ਘੱਟਾ ਤੇ ਉਹਨੇ ਐਟਮੋਸਫੇਅਰ ਜਿਹੜਾ ਹੁੰਦਾ ਨਾ ਉਹ ਉਸ ਤਰ੍ਹਾਂ ਦਾ ਬਣਿਆ। ਉੱਥੋਂ ਮੈਂ ਘਬਰਾ ਗਿਆ। ਉਦਾਂ ਭਾਵੇਂ ਲਾਤੇ ਦੀ ਇੰਨਾ ਪਾੜ ਪੈ ਜਾਂਦਾ ਨਾ, ਮਤਲਬ ਬਾਕੀ ਨਾ ਚੀਜ਼ਾਂ ਹੁੰਦੀਆਂ ਤਾਂ ਮੈਂ ਠੀਕ ਰਹਿਣਾ ਸੀ। ਅੱਛਾ ਮੈਂ ਪੈਰ ਦੇਖ ਰਿਹਾ ਤੇ ਇੱਕਦਮ ਮੇਰੀ ਦੂਜੇ ਪੈਰ ਤੇ ਨਜ਼ਰ ਪਈ ਤੇ ਮੈਨੂੰ ਲੱਤ ਭੁੱਲ ਗਈ ਹੈ, ਲੜਾਈ ਉਹਦੀ ਜ਼ਖਮ ਵੀ ਭੁੱਲ ਗਏ, ਪੱਟੀ ਵੀ ਭੁੱਲ ਗਈ। ਮੈਂ ਕਿਹਾ ਫੈਸਲਾ ਜਰਾਬ ਮੇਰੀ ਤੋਂ ਕੋਈ ਭਾਈ ਔਰ ਜੈਨੂਨ ਗੱਲ ਇਹ ਆ ਉਸਤਾਦ ਜੀ, ਉਹ ਮੈਨੂੰ ਗਿਫਟ ਮਿਲੀ ਸੀ ਜਰਾਬ ਔਰ ਐਡੀ ਸੁਭਾਨ ਅੱਲਾ। ਇੱਕ ਦੋ ਵਾਰੀ ਮੈਂ ਪਾਈ ਮੁੜ ਕੇ 7 ਮਹੀਨੇ 8 ਮਹੀਨੇ ਲੱਭੀ ਨਹੀਂ। ਉਹ ਮੈਂ ਉਦੋਂ ਦੇਖੀ ਇਹਦੇ ਦੂਜੇ ਪੈਰ 'ਚ ਤੇ ਮੇਰਾ ਦਿਲ ਕਰੇ ਮੈਂ ਆ ਵੀ ਤੋੜ ਦਿਆਂ ਦੀ ਜਿਹੜੀ ਦੂਜੀ ਹੈ। ਜੀ ਇੱਕ ਸੈਕਿੰਡ। ਅੱਛਾ ਠਹਿਰ
ਮੇਰੀ ਗੱਲ ਸੁਣੋ ਉਸਤਾਦ ਜੀ, ਤੂੰ ਪਤਾ ਘੱਟ ਕੀ ਤੋਂ ਘੱਟ ਉਹਦੀ- ਜਵਾਬ ਲੈ ਲੈਣਾ। ਯਾਰ ਗੱਲ ਸੁਣ ਉਹ ਤੂੰ ਮੈਨੂੰ ਇਹ ਨਾ ਕਿ ਉਹ ਜੁਰਾਬ ਮੇਰੀ ਸੀ, ਉਹਦੀ ਵਜ੍ਹਾ ਇਹ ਆ ਕਿ ਉਹ ਮੇਰੇ ਕੋਲ ਦੀਆਂ ਤਸਵੀਰਾਂ ਪਈਆਂ ਨੇ ਅੱਜ ਵੀ, ਔਰ ਉਹ ਜੁਰਾਬ ਦਾ ਡਿਜ਼ਾਈਨ ਤੂੰ ਇੱਥੇ ਲੈ ਜਾ, ਮੈਨੂੰ ਉਹਦੇ ਨਾਲ ਦੀ ਜੁਰਾਬ ਲੱਭ ਕੇ ਲਿਆ ਦੇ, ਤੈਨੂੰ ਜੋ ਕੇ ਦੇਣਾ, ਕਿਉਂਕਿ ਉਹ ਪਾਕਿਸਤਾਨ ਦੀ ਹੈ ਨਹੀਂ। ਇਸ ਤੋਂ ਨਾ ਤੂੰ ਇਹ ਬੈਸ ਛੱਡ ਦੇ, ਤੁਹਾਨੂੰ ਜਰਾਬ ਦਾ ਤੂੰ ਇਹ ਬੈਸ ਛੱਡ ਦੇ। ਮੈਨੂੰ ਦੁੱਖ ਇਹ ਉਹ ਸੀ ਉਸਤਾਦ ਜੀ ਹੁਣ ਹੀ ਫੈਸਲਾ ਹੋ ਜਾਏਗਾ। ਮੈਨੂੰ ਦੁੱਖ ਇਹ ਸੀ ਕਿ ਜਿਹੜੀ ਇਹਨੇ ਇਧਰਲੇ ਪਾਸੇ ਪਾਈ ਹੋਣੀ ਨਾ, ਉਹ ਪਾੜ ਗਈ ਉਹ ਹੋਣੀ। ਬਾੜ ਗਈ, ਓਏ ਹੋਏ। ਠੀਕ ਹੈ ਜੀ, ਸੱਟ ਤੇ ਲੱਗਣ ਵਾਲੀ ਲੱਗ ਗਈ। ਲੱਗ ਗਈ, ਭਾਜੀ ਇਹ ਲੱਗ ਜਰਾਬਾਂ ਗਈ ਨਾ। ਕਿੱਥੋਂ ਮੈਂ ਲੱਭਦੀ ਫਿਰ ਨਜ਼ਰ ਸ਼ਾਇਦ ਵੀ ਤੁਹਾਡਾ ਇੱਕ ਹੀ ਸ਼ਾਇਦ ਵੀ ਅੱਛਾ ਸ਼ਾਇਦ। ਚੋਰੀ ਲੱਖ ਦੀ ਵੀ ਤਾਂ ਜਰਾਬ ਆ ਦੀ ਤੁਸੀਂ ਆ ਪੀਓ, ਤੁਸੀਂ ਆ ਪੀਓ, ਫੜੋ ਫਰੀਦ ਸਾਹਿਬ। ਪੀ ਲਈ ਜਾਂਦੇ ਨੇ ਉਹ। ਉਹ ਯਾਰ ਉਧਰ ਦੇ ਦੇ, ਆ ਤੁਸੀਂ ਸਾਰਿਆਂ ਨੇ ਪੀ ਲਈ ਹੈ? ਚਲੋ ਉਹ ਠੀਕ ਪਕੜ ਲਓ ਉਧਰ ਟਰੇ ਰਹਿਣ ਦਿਓ, ਮੈਂ ਉਧਰ। ਇਹਦੇ ਚ ਬਿਸਕੁਟ ਭੇ ਖਾਣਾ। ਅੱਛਾ ਜੀ, ਮੈਂ ਗਿਆ ਹੁਣ ਫੈਸਲ ਸਾਹਿਬ ਦੇ ਨਾ ਕੋਈ ਅਸਰ ਹੋਇਆ ਟੈਪ ਨਿਜ਼ਾਮ। ਉਹਨੂੰ ਕਿਹਾ ਕਿ ਯਾਰ ਇਹਦੇ ਪਿੱਛੇ ਸਰਾਣਾ ਦੀ ਤੁਸੀਂ ਘਰੋਂ ਲੈ ਕੇ ਆਉਣਾ ਜੀ ਆਪਣਾ। ਅੱਛਾ ਜੀ। ਉਹਨਾਂ ਨੇ ਕਿਹਾ ਉਹਨੇ ਕਿਹਾ ਅੱਧਾ ਹੀ ਸਰਾਣਾ ਤੁਸੀਂ ਆਪਣਾ ਘਰੋਂ ਲੈ ਕੇ ਆਉਣਾ ਜੀ। ਨਾਲ ਹੱਸ ਰਿਹਾ, ਮੈਨੂੰ ਵੇਖ ਕੇ ਨਾ ਮੈਨੂੰ ਗੁੱਸਾ ਚੜੀ ਜੇ ਕਿ ਯਾਰ ਇਹ ਲੈਦਾ ਚੇਦਾ ਬੰਦਾ ਪਛਾਣ ਚੁ ਲਿਆ ਮੈਨੂੰ, ਤੇ ਤੁਸੀਂ ਦੇਖੋ ਸਹੀ ਕਿ ਅਗਲਾ ਯਾਰ ਕਿਸੇ ਸਹੀ ਨੇ ਗੱਲ। ਉਤੋਂ ਫੈਸਲ ਉਸਤਾਦ ਜੀ ਆਹ ਮੇਰਾ ਉਸਤਾਦ ਕਿੱਥੇ, ਆਹ ਮੇਰਾ ਉਸਤਾਦ ਕਿੱਥੇ? ਮੈਂ ਵੀ ਆਇਆ ਜੋ ਯਾਰ ਓਏ ਇਹ ਟੈਪ ਹੋਇਆ ਪਿਆ ਦਰਦਾ। ਅੱਛਾ ਫੈਸਲ ਨੇ ਉਸਤਾਦ ਜੀ ਉਹਨੇ ਕਿਹਾ ਜੀ, ਮੈਂ ਕਿਹਾ ਯਾਰ ਇਹਦਾ ਕੀ ਕਰਨਾ ਇਸਕਾ। ਉਹਨੇ ਕਿਹਾ ਭਾਈਜਾਨ ਇਹ ਜਿਹੜਾ ਸਾਡੇ ਇੱਥੇ ਡਾਕਟਰ ਹੁੰਦਾ ਨਾ, ਉਹਨੇ ਫਲਾਂ ਦਿਨ ਆਉਣਾ ਵਾ, ਉਸ ਤੋਂ ਬਾਅਦ ਇੰਨੇ ਪੇਸ਼ੈਂਟ ਨੇ ਇੰਨੇ ਦਿਨ ਉਹਨਾਂ ਦੀ, ਇਹਦੀ ਕੋਈ 1.5-2 ਮਹੀਨੇ ਬਾਅਦ ਇਹਦੀ ਵਾਰੀ ਆਉਣੀ ਆ। ਅਗਰ ਉਸ ਡਾਕਟਰ ਕੋ ਕਰਾਉਣਾ ਤੇ ਬਿਹਤਰ ਆ ਕਿ ਪ੍ਰਾਈਵੇਟ। ਇਹ ਮੈਨੂੰ ਸਿਵਲ ਹਸਪਤਾਲ ਵਾਲਾ ਕਹਿ ਰਿਹਾ, ਮਸ਼ਵਰਾ ਦੇ ਰਿਹਾ ਕਿ ਬਿਹਤਰ ਇਹ ਆ ਕਿ ਪ੍ਰਾਈਵੇਟ ਨਿਜ਼ਾਮ ਬੈਸਟ, ਕਹਿੰਦਾ ਉਹੀ ਆ। ਮੈਂ ਕਿਹਾ ਡਾਕਟਰ ਕੋਲ ਨੇ ਕਿਹਾ, ਤੇ ਫਿਰ ਮੈਂ ਕਿਹਾ ਹੁਣ ਇਹਦਾ ਕੀ ਕਰਾਂ? ਕਹਿੰਦਾ ਉਹਨੂੰ ਪਲਸਤਰ ਕਰ ਦਿੰਦੇ ਅਸੀਂ ਤਾਂ ਕਿ ਨਾ ਇਹ ਮਜ਼ੀਦ ਨਾ ਕਿਤੇ ਮਸਲਾ ਹੋਵੇ। ਮੈਂ ਕਰ ਦਿਓ। ਉਹ ਇਹਨੂੰ ਅੰਦਰ ਲੈ ਗਏ। ਇਹਦੇ ਉਹਨਾਂ ਪਿੱਛੇ ਸਰਾਣਾ ਹੈ ਨਹੀਂ ਸੀ, ਉਹ ਕੋਈ ਗੁੱਚੂ ਮੁੱਚੂ ਕਪੜਾ ਕਰਕੇ ਰੱਖਦੇ ਸੀ, ਥੋੜਾ ਜਿਹਾ ਇੰਜ ਕਰਦਾ ਸੀ, ਵਿੱਚੋਂ ਫੇਰ ਥੱਲੇ ਡਿੱਗ ਪੈਂਦਾ ਸੀ। ਇਹ ਦੌੜ ਫਿਰ ਮੈਨੂੰ ਇਹਦਾ ਵੇਖ ਕੇ ਹੋਰ ਬੜਾ, ਮੈਂ ਕਿਹਾ ਯਾਰ ਕੌਣ ਲੋਕ ਨੇ। ਉੱਤੋਂ ਇਹਨੇ ਖੱਪ ਪਾਈ ਉੱਚੀ ਜੀ, ਓਏ ਚਲੋ ਸੁਣਾ ਦੋ। ਉਹ ਸਾਰੇ ਸੁੱਤੇ ਉੱਠੇ। ਮੈਂ ਕਿਹਾ ਉਹ ਚੁੱਪ ਕਰ ਜਾ, ਕੀ ਹੋ ਗਿਆ ਤੇਰਾ? ਅੱਛਾ ਉਹ ਭਾਈ ਹੈ ਨਾ, ਉਹ ਅੰਦਰ ਲੈ ਗਏ ਇਹਨੂੰ, ਉਹ ਜਿਹੜੇ ਪਲਸਤਰ ਥੀਏਟਰ 'ਚ ਉੱਥੇ ਅੰਦਰ ਲੈ ਗਏ। ਉੱਥੇ ਜਾ ਕੇ ਉਹਨਾਂ ਨੇ ਇੱਕ ਕਰੈਕਟਰ ਆਇਆ, ਉਹਨੇ ਲਾਤੇ ਦੀ ਫੜੀ ਹੈ ਤੇ ਉਹਨੇ ਉਸਤਾਦ ਜੀ ਫੜ ਕੇ ਨਾ ਖਿੱਚੀ ਹੈ ਤੇ ਮੈਂ ਫੈਸਲ ਕੋ ਆਰਾਮ ਨਾਲ ਖੜਾ ਐ ਕਰਕੇ, ਤੇ ਫੈਸਲ ਨੂੰ ਮੈਂ ਦੇ ਰਿਹਾ, ਉਹਨੇ ਲੱਤ ਖਿੱਚੀ ਹੈ ਤੇ ਫੈਸਲ ਕਹਿੰਦਾ ਯਾਰੀ ਇਹਨੇ ਫਰੀਦ ਮੇਰੇ ਤਰਾ ਕਢਾ ਦਿੱਤੇ। ਇਹਨੂੰ ਕੀ ਹੋਇਆ ਭਾਈ? ਇਹਨੇ ਸੂਰਤਾਂ ਅੱਲਾ ਐਤਲ ਕੁਰਸੀ ਦਰੂਦ ਸ਼ਰੀਫ। ਮੈਂ ਕਿਹਾ ਚੱਲ ਯਾਰ ਪੜ ਰਿਹਾ ਮਾਸ਼ਾਅੱਲਾ ਅੱਛੀ ਗੱਲ ਆ। ਤੇ ਨਾਲ ਇਹਨੇ ਮੇਰਾ ਏਡਾ ਘੁੱਟ ਕੇ ਹੱਥ ਫੜਿਆ, ਉਸਤਾਦ ਮੇਰੇ ਇੱਥੋਂ ਬਲੱਡ ਰੁਕ ਗਿਆ। ਯਾਨੀ ਜਦੋਂ ਬੰਦੇ ਨੂੰ ਦਰਦ ਹੁੰਦੀ ਨਾ ਤਾਂ ਬੰਦਾ ਹੱਥ ਘੁੱਟਦਾ। ਮੈਂ ਕਿਹਾ ਫੈਸਲ ਖਾਂ ਉਹਨੇ ਭਾਈ ਇਹਦੇ ਲੇਪ ਲੂਪ ਕੀਤਾ, ਪਲਸਤਰ ਚੂਨਾ ਲਾ ਕੇ ਉਹਨੇ ਓਕੇ ਕਰਤਾ। ਉਸ ਤੋਂ ਬਾਅਦ ਬਾਹਰ ਆ ਗਿਆ। ਉਹਨੇ ਕਿਹਾ ਜੀ ਆ ਇੱਕ ਟੈਸਟ ਹੁਣ ਕਰਾ ਕੇ ਲਿਆਓ ਦੁਬਾਰਾ ਥੱਲੇ। ਸਹੀ। ਉਹ ਟੈਸਟ ਕਰਾਉਣਗੇ, ਉਹਨੇ ਐਕਸਰੇ ਵਾਲੀ ਸਾਈਡ ਤੇ ਪਾ ਕੇ ਉਹਨੇ ਮੇਰੀ ਉਹਨੇ ਤੈਨੂੰ ਨਾ ਪਾਸ ਹੋ ਗਈ। ਉਹਨੇ ਤੈਨੂੰ ਮੈਂ ਫੋਨ ਕਰਤਾ, ਤੂੰ ਕਿਹਾ ਮੈਂ ਆ ਰਿਹਾ। ਹਾਲਾਂਕਿ ਬਗੈਰ ਤਾਂ ਤੈਨੂੰ ਸਭ ਤੋਂ ਪਹਿਲੇ ਆਉਣਾ ਚਾਹੀਦਾ ਸੀ, ਕਿਉਂਕਿ ਫੋਨ ਤੇ ਤੂੰ ਸੀ, ਤੈਨੂੰ ਨੇ ਸਭ ਤੋਂ ਪਹਿਲੇ ਕਿਹਾ ਮੇਰਾ ਐਕਸੀਡੈਂਟ ਹੋ ਗਿਆ। ਤੈਨੂੰ ਚਾਹੀਦਾ ਸੀ ਤੂੰ ਉਸ ਜਗ੍ਹਾ ਤੇ ਪਹੁੰਚਦਾ ਜਿੱਥੇ ਡਿੱਗ ਕੇ ਬੈਠਾ ਸੀ। ਤੇ ਫਿਰ ਮੈਂ ਉਹਦੀ ਸਜ਼ਾ ਕਿੰਨੀ ਭੁਗਤੀ, ਇਹ ਵੀ ਤਾਂ ਤੁਹਾਨੂੰ ਪਤਾ। 8 ਦਿਨ ਮੈਂ ਤੇ ਉਹਦੇ ਕੋਲ ਰਿਹਾ। ਅੱਛਾ ਉਸਤਾਦ ਜੀ ਖੁਦਾ ਜਾਣਦਾ ਹੈ। ਉਹ ਚੱਲ ਬੱਸ ਕਰਿਆ ਕਰ ਫੈਸਲ। ਬਸ ਕਰ। ਮੈਨੂੰ ਦੋ ਬੰਦਿਆਂ ਤੇ ਮੈਨੂੰ ਗਿਲਾ ਹੈ। ਇਹ ਕਿਸ ਬੰਦੇ ਤੇ ਗਿਲਾ ਹੈ ਬਈ? ਮੈਨੂੰ ਅਜੇ ਤੱਕ ਇਹੀ ਸਮਝ ਨਹੀਂ ਲੱਗੀ ਕਿ ਬਈ ਯਾਰ ਤੁਹਾਨੂੰ ਆਪਣੇ ਕੰਮ ਮੁੱਕਦੇ ਨਹੀਂ ਸਾਡੇ ਤੇ ਤੁਸੀਂ ਹੌਸਲਾ ਕਰੋ। ਆ ਮੇਰੇ ਵੀ ਵੇਖੋ ਲੱਗੀਆਂ ਵਾ, ਲੇਕਿਨ ਕਦੀ ਘਬਰਾਏ ਨਹੀਂ। ਆ ਦੇਖੋ ਕੀ ਹੋਇਆ ਸੀ? ਹਾਂਜੀ ਆ ਤੁਸੀਂ ਮਾਰੀ ਕਿ ਸੱਟ ਨੂੰ ਲੈ ਕੇ ਬਗਿਆ ਵੇਖੋ, ਡਾਲਾ ਵੱਜਾ ਪੂਰਾ। ਕਿਹੜਾ ਬੋਤਲ? ਹਾਂ ਉਹ ਖਲੋਤਾ ਸੀ, ਮੈਂ ਤੁਰਿਆ ਜਾਂਦਿਆ ਉਹ ਵੱਜ ਗਿਆ। ਭਾਜੀ ਆ ਲਾਤੇ ਦੀ ਸਾਈਡ ਤੇ ਕਰੀ ਮਾੜੀ। ਮੈਂ ਭਲਾ ਕਿਉਂ ਨਹੀਂ ਆਇਆ? ਖਲੋਤਾ ਨਹੀਂ ਹੁੰਦਾ, ਉਹ ਪਿਆ ਹੁੰਦਾ। ਯਾਰ ਇੱਕ ਲੱਤ ਦੇ ਥੱਲੇ ਛੋਟਾ ਜਿਹਾ ਪਈਆ ਲਵਾ ਕੇ ਰੇੜੂ ਜਿਹਾ ਬਣਾ ਲਿਆ ਐ ਕਰਨ। ਯਾਰ ਮੈਂ ਭਾਈ ਫੈਸਲ ਇਸ ਲਈ ਨਹੀਂ ਆਇਆ ਕਿਉਂਕਿ ਮੈਨੂੰ ਇਹ ਸਾਰੀ ਗੇਮ ਦੀ ਜਿਹੜੀ ਹਕੀਕਤ ਹੈ ਨਾ ਉਹ ਪਤਾ ਵਾ। ਵਿੱਚ ਵਿੱਚ ਨਾ ਮੋਢੇ ਨਾਲ ਆਇਆ ਕਰੋ, ਇਦਾਂ ਚੁੱਕ ਕੇ ਛੇਤੀ ਸਹੀ ਹੋ ਹੁਣ ਮੈਂ ਤੁਹਾਨੂੰ ਦੱਸਾਂ ਸਾਹ ਜੀ, ਦੇਖੋ ਹੁਣ ਜਿਹੜੀ ਦੁਨੀਆ ਆਈ ਕਹੀ ਜਾਣ ਰਹੀ ਹੈ ਸਾਨੂੰ ਕੀ ਯਾਰ ਸਾਡਾ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ, ਮੇਰਾ ਦਿਲ ਹੀ ਨਹੀਂ ਕਰਦਾ। ਸਹੀ ਯਾਰ ਇਹ ਕਿਹੜਾ ਲੌਜੀਕ ਹੈ? ਬਹਾਨਾ ਵਾ ਇਹ ਬਹਾਨਾ। ਇਹ ਸਿੱਧਾ ਇਹਦੀ ਬਹਾਨਾ। ਲੌਜੀਕ ਮੈਂ ਤੁਹਾਨੂੰ ਦੱਸਣਾ ਭੈਣ। ਦੇਖੋ ਤੁਸੀਂ ਸਾਰੇ ਗਵਾਹ ਹੋ ਕਿ ਮੈਨੂੰ ਐਂਜ਼ਾਈਟੀ ਦਾ ਪ੍ਰੋਬਲਮ ਹੈਗਾ। ਬਿਲਕੁਲ ਹੈ। ਤੁਸੀਂ ਇਸ ਚੀਜ਼ ਤੁਸੀਂ ਦੇ ਫੇਰ ਆ ਗਏ ਹੋ 3-4 ਵਾਰੀ। ਸੁਣ ਲਾ, ਮੇਰੇ ਸਕਾ ਕਜ਼ਨ ਮੇਰਾ ਸਈਦ, ਮੈਂ ਅੱਗੇ ਵੀ ਦੱਸਿਆ, ਮੇਰੀ ਸਕੇ ਖਾਲਾ ਦਾ ਬੇਟਾ ਇੰਨਾ ਪਿਆ, ਜਿੰਨਾ ਮੇਰਾ ਤਲਕ ਜ਼ਿਆਦਾ ਹੁੰਦਾ ਨਾ ਉਨਾ ਹੀ ਮੈਂ, ਅਗਰ ਉਹਦੀ ਡੈਥ ਹੋ ਜਾਣਾ ਤਾਂ ਮੈਂ ਨਹੀਂ ਜਾਂਦਾ, ਕਿਉਂਕਿ ਮੇਰਾ ਉਨਾ ਹੀ ਤਲਕ ਹੁੰਦਾ, ਮੈਨੂੰ ਉਨੀ ਸ਼ਿੱਦਤ ਹੁੰਦੀ ਹੈ। ਫਰੀਦ ਖਾਨ ਮੈਂ ਇੱਕ ਜਨਾਜ਼ੇ ਤੇ ਜੋ ਚਲਾ ਗਿਆ। ਪ੍ਰੋਬਲਮ ਹੋਣਾ ਕਿ ਐਂਜ਼ਾਈਟੀ ਦਾ ਪਈ ਹੈ ਤਾਂ
ਮੈਂ ਉਹ ਬੰਦੇ ਨੂੰ ਫੜ ਕੇ ਪੂਰੇ ਉਹਦੇ ਨਾਲ ਨਾ ਹਿੰਮਤ ਨਾਲ ਕਿ ਯਾਰ ਨਹੀਂ ਇਹ ਐਵੇਂ ਵਸਵਸੇ ਨੇ, ਐਵੇਂ ਗੱਲਾਂ ਨੇ, ਐਵੇਂ ਮੈਂ ਬਹਾਨੇ ਬਣਾਏ ਜੀ ਨਹੀਂ, ਤੇ ਮੈਂ ਉਹਨੂੰ ਲਾਹਤ ਤੱਕ ਉਤਾਰਿਆ, ਐਂਡ ਤੱਕ ਯਾਨੀ ਕਿ ਉੱਥੇ ਉਤਾਰਿਆ ਇੰਜ ਮੈਨੂੰ ਉਤਾਰਿਆ, ਤੇ ਇੰਜ ਮੈਂ ਕਬਰ ਦੇ ਵਿੱਚ ਦੇਖ ਰਿਹਾ, ਤੇ ਇੰਜ ਮੇਰਾ ਬੀਪੀ ਥੱਲੇ ਗਿਆ, ਤੇ ਮੈਂ ਉੱਥੋਂ ਨਿਕਲ ਕੇ ਕਬਰ ਦੇ ਬਾਹਰ, ਤੇ ਮੇਰੇ ਉਹੀ ਕਹਿ ਦੀ ਕੰਡੀਸ਼ਨ ਤੇ ਮੈਂ ਬਹਿ ਗਿਆ। ਫਰੀਦ ਖਾਨ ਮੈਨੂੰ 100% ਇਹ ਸੀ ਕਿ ਇਸ ਤੋਂ ਬਾਅਦ ਮੇਰੀ ਵਾਰੀ ਹੈ, ਇਸ ਤੋਂ ਬਾਅਦ ਆ ਥੋੜੀ ਦੇਰ ਬਾਅਦ ਇਹਨਾਂ ਨੇ ਮੈਨੂੰ ਦਫਨਾ ਦੇਣਾ, ਯਾਨੀ ਇਦਾਂ ਦਾ ਤਬਾਹੀ। ਉਹ ਮੇਰੇ ਦਿਮਾਗ ਜਿਹੜਾ ਮੈਂ ਆਖਰੀ ਸ਼ਾਟ ਵਿੱਚ ਵੇਖਿਆ ਨਾ, ਉਹਨੂੰ ਵਿੱਚ ਰੱਖ ਕੇ ਬਾਹਰ ਆ ਕੇ ਉੱਪਰੋਂ ਇੰਜ ਵਿਊ ਦੇਖਿਆ, ਉਹ ਮੇਰੇ ਫਸ ਗਿਆ ਦਿਮਾਗ 'ਚ। ਉਹ ਅਸਲ 'ਚ ਇਹਨਾਂ ਨੂੰ ਨਹੀਂ ਪਤਾ, ਜਿਹੜੇ ਐਂਜ਼ਾਈਟੀ ਪੇਸ਼ੈਂਟ ਨੇ ਨਾ ਜੈਨੂਅਨ, ਨਹੀਂ ਐਂਜ਼ਾਈਟੀ ਪੇਸ਼ੈਂਟ ਜੈਨੂਅਨ ਨੇ ਨਾ ਉਸਤਾਦ ਜੀ, ਉਹ ਹਸਪੀਟਲ ਨਹੀਂ ਜਾ ਸਕਦੇ, ਉਹ ਕਿਸੇ ਐਸੀ ਜਗ੍ਹਾ ਜਿੱਥੇ ਸਦਮਾ ਹੋਵੇ, ਪਰੇਸ਼ਾਨੀ ਹੋਵੇ, ਉਹ ਨਹੀਂ ਵੇਖ ਉਹੀ ਸਕਦੇ। ਦੱਸਣੇ ਆ ਨਾ, ਲੇਕਿਨ ਫਿਰ ਵੀ ਇਹਨੇ ਕਿਹਾ ਮੈਂ ਚਲਾ ਗਿਆ, ਦੁਬਾਰਾ ਤੁਸੀਂ ਦੇਖਿਆ। 4 ਵਾਰੀ ਹੋ ਗਏ ਆ ਬੰਦਿਆਂ ਦੀ ਗੱਲ ਕਰਨ, ਇਹਨਾਂ ਨੂੰ ਕਿੱਥੋਂ ਤੇ ਮੀਰਾਂ ਦੀ ਬਿਮਾਰੀ ਆ। ਅੱਛਾ ਤੂੰ ਇਹ ਦੱਸ, ਇਹਨੂੰ ਕਿੱਥੋਂ ਲੱਗ ਨਹੀਂ ਤੂੰ ਇਹ ਦੱਸ ਕਿ ਜਦੋਂ ਮੈਂ ਨਹੀਂ ਗਿਆ ਅਗਲੇ ਦਿਨ ਤੈਨੂੰ ਮੈਂ ਕਿੰਨੇ ਕ ਫੋਨ ਕੀਤੇ ਤੇ ਕਿੰਨੀ ਦੇਰ ਬਾਅਦ ਤੈਨੂੰ ਪੁੱਛਿਆ ਹਾਂਜੀ, ਹਰ ਘੰਟੇ ਬਾਅਦ ਤੁਹਾਨੂੰ ਫੋਨ ਕਿ ਕੀ ਬਣਿਆ ਕੀ ਬਣਿਆ ਕੀ ਬਣਿਆ। ਇਹ ਮੈਨੂੰ ਕੀ ਕਹਿਣ ਡਿਆ? ਮੈਂ ਸਵੇਰੇ 10:30 ਵਜੇ ਫੋਨ ਕੀਤਾ, ਕਿੱਥੇ? ਮੈਂ ਡਾਕਟਰ ਕੋਲ ਬੈਠਾ ਵਾਂ। ਮੈਂ ਕਿਹਾ ਯਾਰ ਝੂਠ ਬੋਲਦਾ ਤੂੰ, ਇੰਨੇ ਮੈਨੂੰ ਉੱਠਦਾ ਹੀ ਨਹੀਂਗਾ। ਹਾਂ ਮੈਂ ਕਸਮ ਡਾਕਟਰ ਕੋਲ ਬੈਠਾ ਫੈਸਲ ਭਾਈ। ਮੈਂ ਕਿਹਾ ਯਾਰ ਉਹ ਕੀ ਕਹਿਣ ਡਿਆ ਡਾਕਟਰ? ਮੈਂ ਟਾਈਮ ਲੈ ਰਿਹਾ ਉਹਦੇ ਕੋਲ, ਯਾਰ ਮੀਟਿੰਗ ਦੇ ਵਿੱਚ ਬੈਠੇ ਆ, ਇਹ ਉਹ ਤੁਹਾਨੂੰ ਮੈਂ ਹੁਣੀ ਦੱਸਦਾ। ਤੁਸੀਂ ਆਪਣਾ ਸ਼ਨਾਖਤੀ ਕਾਰਡ ਸੈਂਡ ਕਰ ਦਿਓ, ਆਪਣਾ ਨੰਬਰ ਸੈਂਡ ਕਰ ਦਿਓ, ਆਪਣਾ ਅਕਾਊਂਟ ਸੈਂਡ ਕਰ ਦਿਓ, ਇੰਨੇ ਪੈਸੇ ਸੈਂਡ ਕਰ ਦਿਓ। ਮੈਂ ਕਿਹਾ ਓਕੇ। ਫਿਰ ਉਸ ਤੋਂ ਬਾਅਦ ਨਾ 2 ਵਜੇ ਕੈਮਰਾ ਕਲੋਜ਼ ਉਧਰ ਕਰਨਾ ਉਹਦੀ ਬਗੈਰਤੀ ਵਾਲੇ ਮੂੰਹ ਦੇ ਉੱਪਰ। ਅੱਛਾ 2 ਵਜੇ ਨਾ ਉਸਤਾਦ ਜੀ ਮੈਨੂੰ ਕਾਲ ਆਈ ਏ, ਉਮੈਰ ਭਾਈ ਨਹੀਂ ਜਿਹੜੇ ਆਰਕੀਟੈਕਟ ਜਿਹੜਾ ਸਾਡਾ ਘਰ ਬਣਾ ਰਹੇ ਨੇ, ਹਾਂਜੀ ਉਹਨਾਂ ਦੀ ਕਾਲ ਆਈ ਏ। ਉਹ ਬਹੁਤ ਪਰੇਸ਼ਾਨ ਹੋਏ, ਫੈਸਲ ਭਾਈ ਕੀ ਹੋਇਆ? ਮੈਂ ਕਿਹਾ ਭਾਣ ਬਸ ਹੋ ਗਿਆ, ਐਕਸੀਡੈਂਟ ਹੋਇਆ। ਮੈਂ ਕਿਹਾ ਤੁਹਾਨੂੰ ਕਿਹਨੇ ਦੱਸਿਆ? ਆ ਫਰੀਦ ਕਹਿੰਦਾ ਮੇਰੇ ਕੋਲ ਹੁਣੀ ਉੱਠ ਕੇ ਗਿਆ 2 ਵਜੇ। ਆਹੋ ਮੈਂ ਕਿਹਾ ਯਾਰ ਉਹ ਤਾਂ ਡਾਕਟਰ ਕੋਲ ਬੈਠਾ ਸੀ। ਕਹਿੰਦਾ ਨਹੀਂ ਉਹ ਤਾਂ ਮੇਰੇ ਕੋਲ ਬੈਠਾ ਹੋਇਆ ਸੀ ਦੁਪਹਿਰ ਦਾ। ਅੱਲਾ ਦੀ ਕਸਮ ਉਸਤਾਦ ਜੀ, ਮੈਂ ਹੋਸ਼ੋ ਹਵਾਸ ਦੇ ਵਿੱਚ ਆਨਲਾਈਨ ਤੇ ਬੈਠਾ ਤੂੰ ਔਨ 에ਅਰ ਗੱਲ ਕਰਨ ਡਿਆ ਵਾਂ। ਉਹਨੇ ਮੈਨੂੰ ਕਿਹਾ, ਕਹਿੰਦਾ ਯਾਰ ਉਹ ਫਰੀਦ ਭਾਈ ਮੇਰੇ ਕੋਲ ਬੈਠੇ ਗਏ ਨੇ ਹੁਣੀ। ਮੈਂ ਕਿਹਾ ਉਹ ਗਿਆ ਕਿੱਧਰ? ਕਹਿੰਦਾ ਯਾਰ ਉਹ ਕੋਈ ਡਾਕਟਰ ਨੂੰ ਮਿਲਣਾ, ਹੁਣ ਉਧਰ ਚਲਾ ਗਿਆ। ਇਦਾਂ ਹੀ ਕਰਦਾ ਠੀਕ ਹੈ, ਝੂਠ ਤੇ ਫਿਰ ਅੱਲਾ ਮਾਫੀ ਅੰਗ ਚ। ਠੀਕ ਭਾਈ ਨੇ ਕਿਹਾ ਕਿ ਤੂੰ ਉਹਦੇ ਕੋਲ ਰਹਿਣਾ ਵਾ, ਛੁੱਟੀਆਂ ਕਰ ਤੂੰ ਕੰਮ ਤੋਂ, ਠੀਕ ਹੈ। ਇਹ ਭਾਈ ਨਾ ਇਹਦੇ ਕੋਲ ਆ ਤੇ ਨਾ ਦਫ਼ਤਰ ਆ, ਤੇ ਕਿੱਥੇ ਆ? ਮੇਰੇ ਕੋਲ ਨਹੀਂ ਆਇਆ ਉਸਤਾਦ ਜੀ। ਇਹ ਤੈਨੂੰ ਨਹੀਂ ਪਤਾ ਕਿੱਥੇ ਹੁੰਦਾ ਉਸਤਾਦ ਜੀ, ਮੇਰੇ ਕੋਲ ਕੋਈ ਜਿੱਥੇ ਨਹੀਂ ਜ਼ਰਾ ਆਇਆ। ਸ਼ੋਰ ਘੱਟ ਹੋਵੇ ਤੇ ਸੈਡ ਹੋਵੇ ਉੱਥੇ ਹੁੰਦਾ ਹੈ। ਗੱਲ ਹੋ ਜਵੇ ਜੀ। ਹਾਂਜੀ ਅੱਛਾ ਹੁਣ ਤੂੰ ਮੈਨੂੰ ਇਹ ਦੱਸ ਵੀ ਇਹਦਾ ਉਹਨਾਂ ਨੇ ਕੀ ਕਿਹਾ ਵੀ ਕਿੰਨੀ ਦੇਰ ਚ ਇਹ ਤੂੰ? ਉਸਤਾਦ ਜੀ ਮੈਨੂੰ ਬੇਸਿਕ ਤੌਰ ਤੇ ਨਾ ਮੈਂ ਡਾਕਟਰਾਂ ਦੇ ਨਾਲ ਜਾਵਾਂਗਾ, ਮੈਂ ਆਪ ਨਹੀਂ ਕੁਝ ਵੀ ਕਰਾਂਗਾ। ਕਿਉਂਕਿ ਜੋ ਡਾਕਟਰ ਜਿਹੜਾ ਹੁੰਦਾ ਨਾ, ਕਿਉਂਕਿ ਉਹਨਾਂ ਨੇ ਡਿਗਰੀਆਂ ਲਈਆਂ ਹੁੰਦੀਆਂ ਨੇ, ਉਹਨਾਂ ਨੂੰ ਸਾਰਾ ਕੁਝ A to Z ਪਤਾ ਹੁੰਦਾ ਹੈ। ਹੁਣ ਉਸਤਾਦ ਜੀ ਉਸ ਡਾਕਟਰ ਅੱਲਾ ਜ਼ਿੰਦਗੀ ਕਰੇ ਉਹਦੀ, ਉਸ ਬੰਦੇ ਨੇ ਮੈਨੂੰ ਕਿਹਾ, ਮੇਰੇ ਨਾਲ ਬੜਾ ਫਰੈਂਕ ਹੋ ਗਿਆ ਨਾ। ਕੀ ਨਾਮ ਸੀ ਉਹਨਾਂ ਦਾ? डॉक्टर खावर शहजाद। डॉक्टर खावर खावर शहजाद साहब, आपका बहुत शुक्रिया हम सब की तरफ से। जीते रहे, हंसते रहे, मुस्कुराते रहे। ते साजिद भाई ते अबू बकर भाई, उन्होंने भी उस्ताद जी बड़ी खिदमत दी। साजिद भाई अबू बकर उत्थे हॉस्पिटल च, माशाल्लाह थैंक यू भाई आपका भी। ते साजिद भाई ते घर आके डेली पट्टी करके जा रहे ने उस्ताद जी। अच्छा घर आके पट्टी करके जा रहे ने। मैं भाई ਉਹਨੂੰ ਪੈਸੇ ਪੇਮੈਂਟ ਕਰਤੀ ਹੈ 18000 ਰੁਪਇਆ। ਮੈਂ ਐਦਾਂ ਦੀ ਗੱਲ ਨਹੀਂ ਹੈਗੀ। ਫਰੀਦ ਇਦਾਂ ਦੀ ਗੱਲ ਕਰਦਾ ਹਰ ਮੇਰੇ ਗੱਲ ਚ ਫਰੀਦ ਨੇ ਨਾ साजिद भाई ਬਗੈਰ ਪੈਸਿਆਂ ਤੋਂ, ਬਗੈਰ ਕਿਸੇ ਗੱਲਬਾਤ ਤੋਂ ਆਪਣਾ ਵਿੱਚ ਮੇਨ ਹੋਣਾ ਹੁੰਦਾ। ਉਹਦੀਆਂ ਸੱਟਾਂ ਮੈਂ ਉਹਨੂੰ 50,000 ਦੇਤਾ, ਮੈਂ ਉਹਨੂੰ ਰਾਸ਼ਨ ਭੇਜਤਾ, ਚਲੋ ਤੇ ਮੈਂ ਮੈਂ ਉਹਨੂੰ ਜਿਹੜਾ ਬੱਚਿਆਂ ਨੂੰ ਲੈ ਕੇ ਆ ਕੇ 30000 ਰੁਪਇਆ ਨੂੰ ਪੁੱਛੋ ਬਾਜੀ ਨੂੰ ਬੁਲਾਓ, ਨਹੀਂ ਦਿੱਤਾ ਹੈਗਾ ਉਸਤਾਦ ਜੀ। ਯਾਰ ਛੇਤੀ ਛੇਤੀ ਨਾਲ ਟਾਈਮ ਪੂਰਾ ਆ ਗਿਆ। ਬਾਕੀ ਫਿਰ ਤੇਰੇ ਕੋ ਉਸਤਾਦ ਜੀ ਬੇਸਿਕ ਤੌਰ ਤੇ ਨਾ ਯਾਰ ਅਸੀਂ ਲੋਕ, ਮੈਂ ਜਿੰਨਾ ਕੋ ਬੁਜ਼ਦਲ ਆਦਮੀ ਹੈਗਾ ਵਾ ਨਾ, ਮੈਂ ਟੀਕੇ ਦੇ ਮਾਮਲੇ ਵਿੱਚ ਇਹ ਉਹ ਮੈਂ ਨਹੀਂ ਲਵਾਉਂਦਾ। ਲੇਕਿਨ ਉਸਤਾਦ ਸਾਡਾ ਸਾਨੂੰ ਹੌਸਲਾ ਦਿੰਦਾ ਕਿ ਬੇਟਾ ਰਿਕਮੈਂਡ ਜਿਹੜਾ ਡਾਕਟਰ ਹੈ ਨਾ MBBS, ਉਹਦੇ ਕੋਲ ਜਾਓ। ਮੈਂ ਭਲਵਾਨ ਦੇ ਚੱਕਰ 'ਚ ਸੀਗਾ, ਮੈਨੂੰ ਇੱਕ ਬੰਦੇ ਨੇ ਕਿਹਾ ਦਾਰਾ ਭਲਵਾਨ ਹੈਗਾ, ਬੜਾ ਨਾਮ ਹੈ, ਉਹਦੇ ਕੋਲ ਜਾ ਗਰੰਟੀ। ਤੈਨੂੰ ਉਸਤਾਦ ਜੀ ਨੇ ਕਿਹਾ ਵੀ ਇਹ ਨਹੀਂ ਕਰਵਾਉਣਾ ਨਾ। ਯਾਰ ਕਿੱਡਾ ਮੁਨਾਫਕ ਆਦਮੀ ਫੈਸਲ ਸਾਹਿਬ ਹੈ। ਅੱਛਾ ਤੁਸੀਂ ਇਹ ਦੱਸੋ ਫੈਸਲ ਸਾਹਿਬ, ਜਿਹੜੀ ਲੱਤ ਦਾ ਉਹਨਾਂ ਆਪਰੇਟ ਕਰਨ ਲੱਗਿਆ ਤੁਹਾਡੀ ਲੱਤ ਨੂੰ, ਤੁਹਾਨੂੰ ਟੀਕਾ ਲਾ ਕੇ ਸੋ ਯਾਰ ਛੱਡ ਦੇ ਉਸਤਾਦ ਜੀ, ਇੱਕ ਮਿੰਟ। ਹੁਣ ਪਤਾ ਕੀ ਗੱਲ, ਡਾਕਟਰਾਂ ਨੇ ਮੈਨੂੰ ਕਿਹਾ ਜੀ ਫੈਸਲ ਸਾਹਿਬ ਤੁਸੀਂ 2 ਮਹੀਨੇ ਇਹ ਪੈਰ ਜ਼ਮੀਨ ਤੇ ਨਹੀਂ ਲਾਣਾ। ਓਕੇ ਤੇਰੇ ਤਾਂ ਅੱਗੇ ਵੀ ਨਹੀਂ ਸੀ ਲੱਗ ਰਹੇ। ਨਹੀਂ ਉਸਤਾਦ ਜੀ, ਪਰਲਾ ਪਰਲਾ ਲਾ ਲੈਣਾ, ਪਰਲਾ ਉਸਤਾਦ ਜੀ ਲਾ ਦੇਣਾ, ਠੀਕ ਹੈ। ਅੱਛਾ 2 ਮਹੀਨੇ ਕਹਿੰਦੇ ਜੀ ਇਸ ਲੱਤ ਤੇ ਵਜ਼ਨ ਨਹੀਂ ਪਾਣਾ। ਓਕੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਡਾਕਟਰ ਸਾਹਿਬ ਮੈਂ ਕਿਸੇ ਨੇ ਇਹ ਨਹੀਂ ਕਿਹਾ ਕਿ ਕੋਈ ਮਹੀਨਾ ਇਹਨਾਂ ਤੋਂ ਵੀ ਵਜ਼ਨ ਨਹੀਂ ਪਾਣਾ। ਅੱਛਾ ਫਿਰ ਮੈਂ ਫਿਰ ਉਹਨਾਂ ਨੂੰ ਕਿਹਾ, ਮੈਂ ਕਿਹਾ ਡਾਕਟਰ ਸਾਹਿਬ ਤੁਸੀਂ 2 ਮਹੀਨੇ ਦੀ ਗੱਲ ਕਰਨ ਦੇ ਹੋ ਨਾ, ਮੈਂ 2 ਮਹੀਨੇ 10 ਦਿਨ ਨਹੀਂ ਪਾਵਾਂਗਾ। ਓਕੇ 10 ਮਹੀਨੇ ਉਹਨਾਂ ਦੇ ਵੱਲੋਂ ਦਿੱਤੇ। 10 ਮਹੀਨੇ 2 ਦਿਨ ਯਾਨੀ ਕਿ ਨਹੀਂ। ਕਿਉਂਕਿ ਅਕਸਰ ਲੋਕ ਸ਼ੋਖੀ ਕਰਦੇ ਨੇ, ਜਿਨ੍ਹਾਂ ਦਾ ਆਪਰੇਟ ਹੁੰਦਾ ਨਾ, ਸਟਿਚਿੰਗ ਓਪਨ ਹੋਈ
ਤੇ ਉਹ ਹਿਲਾਣੀ ਸ਼ੁਰੂ ਕਰ ਦਿੰਦੇ ਨੇ, ਇਹ ਹਿੱਲ ਰਹੀ ਹੈ, ਇਹ ਹਿੱਲ ਰਹੀ ਹੈ, ਇਹ ਹਿੱਲ ਰਹੀ ਹੈ, ਇਹ ਉਹ ਲੇਕਿਨ ਉਹ ਕਿਸੇ ਤੁਹਾਡੀ ਹਲੇ ਸਟਿਚਿੰਗ ਦੀ ਨਾ ਓਪਨ ਹੋਈ? ਨਹੀਂ ਉਸਤਾਦ ਜੀ। ਕਿੱਦਾਂ, ਇਹ ਕਿੰਨੇ ਦਿਨਾਂ ਬਾਅਦ ਹੋਣੀ? ਉਸਤਾਦ ਜੀ ਇਹ ਮੰਡੇ ਨੂੰ ਛੱਡ ਕੇ ਤੇ ਨੈਕਸਟ ਮੰਡੇ ਮੰਗਲ ਵਾਲੇ ਦਿਨ ਹੋਈ ਓਪਨ। ਇਹ ਪੱਟੀ ਲੱਥ ਕੇ ਟਾਂਕੇ ਖੋਲ ਜਾਣਗੇ, ਉਸ ਤੋਂ ਬਾਅਦ ਫਿਰ ਉਦਾਂ ਹੀ ਉੱਪਰ ਉਦਾਂ ਹੀ ਰਹਿੰਦੇ, ਫਿਰ ਪੱਟੀ ਨਹੀਂ ਹੋਣੀ। ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਜ਼ੈਤੂਨ ਦਾ ਤੇਲ ਉਹਨਾਂ ਨੇ ਦੱਸਿਆ। ਹਾਂ, ਜ਼ੈਤੂਨ ਦਾ ਤੇਲ ਦੱਸਿਆ। ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਦੱਸਿਆ ਹੈਗਾ ਜ਼ੈਤੂਨ ਦਾ ਤੇਲ ਉਹਨਾਂ ਨੇ ਦੱਸਿਆ। ਤੈਨੂੰ ਇੰਨਾ ਵੱਡਾ ਹੋ ਗਿਆ, ਤੈਨੂੰ ਜ਼ੈਤੂਨ ਦੇ ਤੇਲ ਦਾ ਨਹੀਂ ਸੀ ਪਤਾ? ਨਹੀਂ, ਇਹਦੇ ਤੇ ਲਾਉਣ ਲਈ। ਅੱਛਾ, ਉਹਨਾਂ ਨੇ ਉੱਤੇ ਲਾਉਣ ਲਈ ਦੱਸਿਆ। ਮੈਂ ਕਹਿੰਦਾ ਉਹਨਾਂ ਨੇ ਦੱਸਿਆ ਕਿ ਇੱਕ ਜ਼ੈਤੂਨ ਦਾ ਤੇਲ ਵੀ ਹੁੰਦਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਛੋਟਾ ਕੀਮਾ, ਛੋਟਾ ਬੱਕਰਾ, ਛੋਟਾ ਗੋਸ਼ਤ, ਮੇਖ, ਛੋਟੀ ਮਾਸ਼ ਦੀ ਦਾਲ, ਛੋਟਾ ਮੇਖਾਂ। ਉਹਨੇ ਇਹਦੇ ਨੂੰ ਵੇਖ ਕੇ, ਕਿਉਂਕਿ ਹੈ ਵੀ ਛੋਟਾ ਆਦਮੀ, ਜੀਨ ਵੀ ਛੋਟਾ। ਨਹੀਂ ਠੀਕ ਹੈ, ਇਹ ਚੀਜ਼ਾਂ ਉਹਨਾਂ ਨੇ ਖਾਣੀਆਂ। ਦੇਸੀ ਘਿਓ ਦਾ ਉਹਨਾਂ ਨੇ ਮੈਨੂੰ ਕਿਹਾ, ਜ਼ੈਤੂਨ ਦਾ ਤੇਲ ਦਾ ਕਿਹਾ, ਆਇਲ ਕਿਹਾ, ਸ਼ਹਿਦ, ਵੈਰੀ ਗੁੱਡ। ਸ਼ਹਿਦ ਉਹਨਾਂ ਨੇ ਕਿਹਾ। ਕੈਪਟਨ ਨਹੀਂ ਸਿਗਰਟ ਖੁਦਾ ਨੂੰ ਜਾਣ ਦੇਣੀ ਛੱਡਦੇ। ਲਿਆਏ ਨਹੀਂ ਜਾਂਦੇ, ਹੁਣ ਸਿੱਧਾ ਦੱਸੋ। ਅੱਛਾ, ਜਿਹੜੀ ਉਹ ਡਾਕਟਰ ਸਾਹਿਬ ਨੇ ਤੁਹਾਨੂੰ ਜਦੋਂ ਆਪਰੇਟ ਕਰਨ ਲੱਗੇ ਤੇ ਲੈ ਗਏ ਅੰਦਰ ਤੇ ਤੁਹਾਡੀ ਕਮਰ 'ਚ ਟੀਕਾ ਲਾਇਆ, ਉਹ ਕੀ ਸੀਨ ਸੀ? ਉਹ ਯਾਰ ਇੱਕ ਮਿੰਟ ਭਾਈ ਫਰੀਦ, ਉਹ ਕਮਰ 'ਚ ਟੀਕਾ ਤੇ ਉਹਦੇ ਲਾਉਂਦੇ ਜਿਨ੍ਹਾਂ ਦੇ ਆ ਕੋਈ ਹੁੰਦਾ ਵਾ ਕੇਸ, ਨਹੀਂ ਉਸਤਾਦ ਜੀ, ਉਹ ਮੈਂ ਤੁਹਾਨੂੰ ਉਹਨਾਂ ਤੇ ਲਾਉਂਦੇ ਆ। ਉਸਤਾਦ ਜੀ ਇਹਦੇ ਵੀ ਲੱਗਾ ਵਾ। ਮੈਂ ਉਸਤਾਦ ਜੀ ਭਾਜੀ ਲੱਤਾਂ ਸੁੰਨ ਕਰਨੀਆਂ ਉਹਨਾਂ ਤੇ ਕਮਰ 'ਚ ਟੀਕਾ ਲੱਗਦਾ ਵਾ, ਭਾਵੇਂ ਲੱਤ ਤੇ ਕਿਤੇ ਵੀ ਕੋਈ ਮਸਲਾ ਹੋਵੇ। ਹਾਂਜੀ, ਤੇ ਉਹ ਲੱਤਾਂ ਹੀ ਸੁੰਨ ਕਰਨੀ ਲਾਤੀ ਆ, ਹੋਰ ਇਹਦੀ ਆ ਕੋਈ ਮੋਢਾ ਵਾ। ਇਹਦੀ ਇੱਕ ਟੀਕੇ ਨਾਲ ਨਹੀਂ ਲੱਤ ਸੁੰਨ ਹੋਈ, ਘੱਟੋ ਘੱਟ 25 ਟੀਕੇ ਉਹਨਾਂ ਨੇ। ਫਿਰ ਵੀ ਉਸ ਤੋਂ ਬਾਅਦ ਕੀ ਹੋਇਆ? ਲਿਹਾਇਆ ਇਹ ਟਾਈਮ ਮੈਂ ਅਗਲੇ ਚ ਸੁਣਾ ਦਾਂਗਾ। ਭਾਜੀ ਮੈਂ ਆਇਆ ਨਹੀਂ, ਲੇਕਿਨ ਵੀਡੀਓ ਕਾਲ ਤੇ ਹਰ ਟਾਈਮ ਆਪਾਂ ਰਾਬਤੇ ਚ ਨਹੀਂ ਰਹੇ। ਬਸ ਕਰਦੇ ਭਾਈ ਨਾ ਅੱਛਾ ਆਇਆ ਨਹੀਂ ਮੈਂ। ਉਹ ਤੂੰ ਹੀ ਕਹਿਣ ਦੇ ਐਂਜ਼ਾਈਟੀ ਹੈ ਤੈਨੂੰ। ਮੈਂ ਕਿਹਾ ਵੀ ਐਂਜ਼ਾਈਟੀ ਤੇ ਅਮੀਰ ਲੋਕਾਂ ਨੂੰ ਹੁੰਦੀ, ਤੈਨੂੰ ਤੇ ਲਾਗਾ ਲੱਗ ਗਿਆ, ਛਾਗਲਾ ਨਿਕਲਿਆ, ਪਿੱਤ ਨਿਕਲ ਗੇਲੂ ਹੋ ਗਈ ਜਾਂ ਗਲੇਡੂ, ਠੀਕ ਹੈ, ਗਵੰਡਣ, ਉਹ ਡੱਡੂ, ਉਹ ਤੇ ਜਿਹੜਾ ਉਹ ਦੰਦਰੀ ਲਾਕੜਾ ਕਾਕੜਾ ਸੁੱਕ ਪੈ ਗਈ, ਚੁੱਕ ਨਹੀਂ ਉਸਤਾਦ ਜੀ, ਲਾਕੜਾ ਕਾਕੜਾ ਹਰ ਬੰਦੇ ਨੂੰ ਨਿਕਲਦਾ ਜੇ। ਮੈਨੂੰ ਵੀ ਨਿਕਲਿਆ ਸੀ। ਹਾਂਜੀ, ਮੈਨੂੰ ਵੀ ਨਿਕਲਿਆ ਸੀ। ਇਹ ਬਿਮਾਰੀ ਗਰੀਬ ਉਹ ਜਾਂ ਯਾਰ ਅਮੀਰ ਉਹ ਨਹੀਂ ਗੱਲ ਯਾਰ, ਇਹ ਕਹਿਣ ਡਿਆ ਵਾ ਯਾਰ। ਓ ਯਾਰ ਮੈਨੂੰ ਭਾਈ ਨਾਮ ਹੋਰ ਫਰੀਦ ਰੱਖੇ ਨੇ, ਲੇਕਿਨ ਬਿਮਾਰੀਆਂ ਉਹੀ ਨੇ ਜਿਹੜੀਆਂ ਜਿਵੇਂ ਹੈਪਾਟਾਈਟਿਸ, ਡਾਇਬੀਟੀਜ਼, ਇਹ ਉਹ ਸਾਰਾ ਕੁਝ। ਇਹ ਜੋ ਕਹਿਣ ਡਿਆ ਮੈਂ ਐਂਜ਼ਾਈਟੀ ਪੇਸ਼ੈਂਟ ਹੂੰ ਯਾਰ ਮੈਂ ਨਹੀਂ ਕਿਹਾ। ਅੱਛਾ ਉਸਤਾਦ ਜੀ, ਗਰੀਬ ਆਦਮੀ ਨੂੰ ਐਂਜ਼ਾਈਟੀ ਨਹੀਂ ਹੋ ਸਕਦੀ? ਦੱਸੋ। ਹੁੰਦੀ ਗਰੀਬ ਆਦਮੀ ਘੱਟ ਹੁੰਦੀ ਹੈ, ਘੱਟ। ਉਹ ਯਾਰ ਇੱਕ ਦੋ ਬੰਦਾ। ਮਿੰਟ ਬਈ, ਮੈਂ ਉਸਤਾਦ ਜੀ ਇਹ ਪੂਰਾ ਮੇਰਾ ਮਹੱਲਾ ਜੀ, ਮੇਰੇ ਨਾਲ ਇੱਥੇ ਸ਼ਰਤ ਲਾ ਲਓ। ਮੇਰੇ ਕੋਲ ਇਸ ਟਾਈਮ ਸਭ ਤੋਂ ਕੀਮਤੀ ਚੀਜ਼ ਹੈ ਜਿਹੜੀ ਹੈ ਨਾ, ਮੇਰੇ ਕੋਲ ਗੱਡੀ ਤੇ ਮੋਬਾਈਲ ਹੈਗਾ ਜੀ। ਠੀਕ ਹੈ, ਠੀਕ ਹੈ, ਮੈਂ ਤੁਹਾਨੂੰ ਗੱਡੀ ਵੀ ਦੇ ਦਾਂਗਾ, ਮੋਬਾਈਲ ਵੀ ਦੇ ਦਾਂਗਾ। ਇੱਥੋਂ 10 ਬੰਦਿਆਂ ਨੂੰ ਪੁੱਛ ਲਓ, ਐਂਜ਼ਾਈਟੀ ਉਹਨਾਂ ਨੂੰ ਕਹਿਣਾ ਹੀ ਨਹੀਂ ਆਉਂਦਾ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ। ਮੈਂ ਤੁਹਾਨੂੰ ਦੱਸਦਾ ਹਾਂ, ਹਾਂਜੀ, ਜਿਹੜੇ ਉਹ ਤੇ ਕਹਿੰਦੇ ਤਵੀਜ਼ ਕਰਾਏ ਸਾਡੇ ਤੇ। ਹਾਂ ਐਂਜ਼ਾਈਟੀ ਹੁੰਦੀ ਆ, ਉਹਨਾਂ ਨੂੰ ਉਹਦੀ ਅਵੇਅਰਨੈਸ ਨਹੀਂ ਗੀ। ਉਹ ਸਭ ਤੋਂ ਪਹਿਲੇ ਤਵੀਜ਼ ਧਾਗੇ ਵੱਲ ਦੌੜਦੇ ਆ। ਇਦਾਂ ਹੀ ਠੀਕ ਹੈ ਨਾ। ਦਮ ਦੁਮ ਹਾਂ। ਇੱਧਰ ਉੱਧਰ। ਜੇ ਵਿਚਾਰੇ ਨੂੰ ਅਵੇਅਰਨੈਸ ਹੋ ਵੀ ਜਾਵੇ ਤੇ ਇਹਦਾ ਤਾਂ ਇਲਾਜ ਬੜਾ ਮਹਿੰਗਾ ਭਾਈ। 2-3 ਹਜ਼ਾਰ ਰੁਪਏ ਤੇ ਸਿਰ ਚੈਕਿੰਗ ਫੀਸ ਆ, ਫਿਰ 2-3 4 ਹਜ਼ਾਰ ਦੀ, ਫਿਰ ਇਹਦੀ ਦਵਾਈ ਵੀ 6 ਮਹੀਨੇ ਦੀ ਦਿੰਦੇ ਇਕੱਠੀ, ਤੇ 100 ਰੁਪਏ ਦੀ ਗੋਲੀ ਇੱਕ। ਵਿਚਾਰੇ ਕੀ ਕਰਨਾ ਉਹਨਾਂ ਨੇ? ਇਸ ਤੋਂ ਬਹੁਤੀ ਐਂਜ਼ਾਈਟੀ ਇਸ ਕੰਮ ਦੀ ਹੋ ਜਾਣੀ ਉਹਨਾਂ ਨੂੰ। ਸਹੀ ਗੱਲ। ਉਸਤਾਦ ਜੀ ਵੈਸੇ ਮੇਰੇ ਹਿਸਾਬ ਨਾਲ ਨਾ ਇਹਦੀ ਕਾਉਂਸਲਿੰਗ ਹੁੰਦੀ ਨਾ, ਇੱਕ ਜਿਹੜੀ ਕਾਉਂਸਲਿੰਗ ਕਰਕੇ ਵੀ ਲੋਕ ਠੀਕ ਕਰਦੇ। ਤੁਹਾਡੇ ਜਿਹਨੇ ਅਸੀਂ ਕਾਉਂਸਲਿੰਗ ਨਹੀਂ ਕਰ ਸਕਦਾ। ਤੁਸੀਂ ਇੱਕ ਚੈਨਲ ਇਦਾਂ ਦਾ ਬਣਾ ਕੇ ਤੁਹਾਡੇ ਨਾਲ, ਕਿਉਂਕਿ ਤੁਸੀਂ ਫੇਸ ਕੀਤੀ ਹੈ, ਤੁਸੀਂ ਲੋਕਾਂ ਨੂੰ ਨਾ, ਇੱਕ ਵਿਚਾਰੀ ਬੀਬੀ ਦਾ ਫੋਨ ਆਇਆ, ਉਹਨਾਂ ਨੇ ਫੈਸਲ ਸਾਹਿਬ ਨਾਲ ਕਿ ਮੇਰੇ ਭਾਈ ਨਾਲ ਐਸਾ ਮਾਮਲਾ ਹੋ ਗਿਆ ਕਿ ਉਹਨੂੰ ਝਟਕੇ ਲੱਗਣ ਲੱਗ ਪਏ ਐਂਜ਼ਾਈਟੀ 'ਚ। ਉਹ ਹੁਣ ਉਹਨੂੰ ਅਵੇਅਰਨੈਸ ਨਹੀਂ ਆਇਆ। ਜੇ ਉਸਤਾਦ ਜੀ ਸਿਰਫ ਇੱਕ ਚੈਨਲ ਤੇ ਜਾਂ ਆਪਣੇ ਤੇ ਕੋਈ ਐਸੀ ਵੀਡੀਓ ਬਣਾ ਕੇ ਉਹਨਾਂ ਨੂੰ ਸਿਰਫ ਇਹ ਅਵੇਅਰਨੈਸ ਦੇਣ ਜਾਂ ਉਹਨਾਂ ਦੀ ਕਾਉਂਸਲਿੰਗ ਕਰਨ ਨਾਲ, ਤੇ ਮੇਰੇ ਖਿਆਲ ਨਾਲ ਬੜੇ ਲੋਕਾਂ ਦਾ ਭਲਾ ਹੋ ਸਕਦਾ। ਮੈਂ ਤੁਹਾਨੂੰ ਦੱਸਿਆ, ਇੱਕ ਪੇਸ਼ੈਂਟ, ਇੱਕ ਬਿਮਾਰੀ ਆ, ਉਹਦੇ ਵਿੱਚ ਮਰੀਜ਼ ਪਤਾ ਕੀ ਕਰਦਾ ਵਾ? ਸਾਰੇ ਘਰਦਿਆਂ ਨੂੰ ਨਾ ਪਿੱਛੇ ਇੱਕ ਕੰਧ ਦੇ ਨਾਲ ਲਾਈ ਜਾਂਦਾ ਤੇ ਕਹਿੰਦਾ ਸੁਣੋ ਮੇਰੇ ਖਿਲਾਫ ਗੱਲਾਂ ਹੁੰਦੀਆਂ ਦੂਜੇ ਪਾਸੇ। ਦੂਸਰੀ ਸਾਈਡ ਪਰਲੀ ਗੱਲ। ਅੱਛਾ ਇਹ ਕੰਡੀਸ਼ਨ ਦਾ ਇਹ ਕੰਡੀਸ਼ਨ ਆ, ਇਹ ਵੀ ਬਿਮਾਰੀ ਆ। ਤੈਨੂੰ ਮੈਂ ਤਾਂ ਨਾਮ ਹੀ ਦੱਸ ਦਾਂਗਾ ਸੁਬਾਹ। ਸਾਰੇ ਘਰਦਿਆਂ ਨੂੰ ਲਿਆ ਰਿਹਾ, ਕਹਿੰਦਾ ਸੁਣੋ ਕੰਨ ਲਾ ਕੇ ਆ ਮੇਰੇ ਖਿਲਾਫ ਗੱਲਾਂ ਹੋ ਰਹੀਆਂ। ਸਾਰੇ ਘਰਦਿਆਂ ਨੂੰ ਤੇ ਖਿਲਾ ਰਿਹਾ ਕੰਨ ਲਾ ਕੇ, ਜਾਨ ਨਹੀਂ ਦੇ ਰਿਹਾ। ਅੱਛਾ ਉਹ ਘਰਦਿਆਂ ਨੂੰ ਫੈਸਲ ਭਾਈ ਨੇ ਵੀ, ਬਿਮਾਰੀ ਹੈ। ਫੈਸਲ ਭਾਈ ਨੂੰ ਬਿਮਾਰੀ ਐ ਲੱਗੀ, ਕਹਿੰਦਾ ਕੰਨ ਲਾ ਕੇ ਸੁਣੋ ਮੇਰੇ ਖਿਲਾਫ ਗੱਲਾਂ ਹੋ ਰਹੀਆਂ। ਤੇ ਉਹ ਚੇਜ਼ਾ ਤਾਂ ਕਹਿ ਰਿਹਾ, ਕਹਿੰਦੇ ਉਹ ਤੇ ਗਾਲਾਂ ਕੱਢਣ ਦੇ। ਫਿਰ ਇੱਕ ਬਿਮਾਰੀ ਆ, ਉਹ ਡੇਲੀ ਬੰਦਾ ਸਵੇਰ ਨੂੰ ਉੱਠਦਾ ਵਾ, ਉਹਨੂੰ ਇੱਕ ਮੈਸੇਜ ਮਿਲਦਾ ਵਾ ਦਿਮਾਗ 'ਚ ਕਿ ਵੀ ਅੱਜ ਨਾ ਤੂੰ ਇਸਤਰੀ ਆ, ਯਾਨੀ ਮੈਂ ਅੱਜ ਇਸਤਰੀ ਆ ਕੱਪੜਿਆਂ ਲਈ। ਉਦਾਂ ਹੀ ਮੈਂ ਰਹਿਣਾ, ਉਹਨੇ ਉਦਾਂ ਹੀ ਪੈ ਰਹਿਣਾ, ਉਦਾਂ ਹੀ ਉਹਨੇ ਬਹਿਣਾ, ਉਦਾਂ ਹੀ ਉਹਨੇ ਕੰਮ ਕਰਨੇ। ਮੈਂ ਅੱਜ ਸੱਪ ਆ, ਉਹਨੇ ਸਾਰੀ ਦਿਹਾੜੀ ਉਂਝ ਹੀ ਫਿਰਦੇ ਰਹਿਣਾ ਇੰਨਾ ਹੀ ਕਰਕੇ। ਉਹਨੂੰ ਆਰਡਰ ਮਿਲਦਾ ਵਾ। ਇਹ ਵੀ ਬਿਮਾਰੀ। ਹਾਂਜੀ। ਔਰ ਜਿਸ ਡਾਕਟਰ ਸਾਹਿਬ ਨੇ ਮੇਰੇ ਨਾਲ ਦੱਸਿਆ ਨਾ, ਜਿਹੜਾ ਦੇ ਪੇਸ਼ੈਂਟ ਸੀ, ਉਹਨਾਂ ਨੇ ਕਿਹਾ ਸਾਡੇ ਕੋਲ ਇੱਕ ਪਠਾਨ ਸੀ ਤੇ ਅਸੀਂ ਸਵੇਰ ਨੂੰ ਦੇਖਿਆ ਤੇ ਉਹ ਜਿਹੜੀ ਗਰਾਊਂਡ 'ਚ ਹੁੰਦੇ ਸੀ ਨਾ, ਉਦੋਂ ਦਰਖਤ ਦੀ ਟਹਿਣੀ ਤੇ ਚੜ ਕੇ ਬੈਠਾ ਹਾਂਜੀ ਹਾਂਜੀ ਪਠਾਨ। ਉਹ ਤੁਹਾਡੇ ਆਏ ਸੀ ਡਾਕਟਰ ਮਰੀਮ ਸਾਹਿਬ। ਮਰੀਮ ਸਾਹਿਬ,
ਉਹ ਦਫ਼ਤਰ ਟਹਿਣੇ ਤੇ ਚੜ ਕੇ ਬੈਠਾ, ਉਹਨੂੰ ਪੁੱਛਿਆ ਖਾਨ ਸਾਹਿਬ ਨੀਚੇ ਆਓ, ਕਹਿੰਦਾ ਨਹੀਂ ਮੈਂ ਫਾਖਤਾ ਹੂੰ। हाँ बिल्कुल बिल्कुल ਕਹਿੰਦਾ ਮੈਂ ਫਾਖਤਾ ਹੂੰ। ਫਾਖਤਾ ਬਣ ਕੇ ਤੇ ਬੈਠਾ ਚੱਲ ਸਾਰੀ ਦਿਹਾੜੀ ਫਾਖਤਾ। ਹੱਸੋ ਨਾ, ਇਹ ਬਿਮਾਰੀ ਆ। अल्लाह ताला बचाए। ਖਾਨ ਸਾਹਿਬ ਦਾ ਕੀ ਹਾਲ, ਦਰਖਤ ਤੇ ਚੜ ਕੇ ਫਾਖਤਾ ਪੜਿਆ। ਹਾਂ ਯਾਰ ਉਹਨੇ ਕਿਹਾ ਥੱਲੇ ਆਓ, ਕਹਿੰਦਾ ਮੈਂ ਫਾਖਤਾ ਹੂੰ। ਲੇਕਿਨ ਨਾ ਉਸਤਾਦ ਜੀ ਪਤਾ ਗੱਲ ਕੀ, ਮੈਂ ਉੱਥੇ ਤੁਹਾਨੂੰ ਮੈਂ ਇਨਸ਼ਾਅੱਲਾ ਤਾਲਾ ਉਹ ਡਾਕਟਰ ਨਾਲ ਮਿਲਾਵਾਂਗਾ। ਉਸਤਾਦ ਜੀ ਉਹ ਤੁਹਾਡੇ ਸ਼ੋਅ ਖੁਦਾ ਜਾਣਦਾ ਰਿਕਮੈਂਡ ਕਰਦਾ ਲੋਕਾਂ ਨੂੰ। वाह वाह ਕਹਿੰਦਾ ਯਾਰ ਐਂਜ਼ਾਈਟੀ ਤੁਹਾਡੀ ਦੂਰ ਹੋਏਗੀ, ਡਿਪਰੈਸ਼ਨ ਦੂਰ ਹੋਏਗਾ। ਕਹਿੰਦਾ ਯਾਰ ਜਾਨੀ ਸਾਹਿਬ ਦੇ ਨਾਲ ਗੱਲਾਂ ਕਰਿਆ ਕਰੋ। ਡਾਕਟਰ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਸੀ, ਡਾਕਟਰ ਵਸੀਮ ਕਹਿੰਦਾ ਯਾਰ ਅਸੀਂ ਇੰਜ ਵਾਂਝ ਸਾਹਮਣੇ ਬੈਠੇ ਹਾਂ, ਅਸੀਂ ਇਕੱਠੇ ਬਹਿ ਕੇ ਵੇਖਣ ਡਾਕਟਰ ਡਏ ਵਸੀਮ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ, ਕਹਿੰਦਾ ਯਾਰ ਕੋਈ ਐਸਾ ਪਲਾਨ ਕਰੋ ਕਿ ਤੁਸੀਂ ਹਸਪੀਟਲਸ ਜਿਹੜੇ ਵਾਰਡਸ ਹੁੰਦੇ ਨੇ ਉੱਥੇ ਇੱਕ ਨਾ ਸੈੱਟ ਲੱਗਾ ਹੋਵੇ ਛੋਟਾ ਜਿਹਾ, ਤੁਹਾਡੀ ਟੀਮ ਆਵੇ। ਉਹ ਜਿਹੜੇ ਲੋਕ ਪਤਾ ਨਹੀਂ ਕਿੰਨੇ ਕਿੰਨੇ ਦੇਰ ਦੇ, ਕੋਈ ਕੈਂਸਰ ਦਾ ਪੇਸ਼ੈਂਟ ਹੈ, ਕੋਈ ਬ੍ਰੇਨ ਟਿਊਮਰ ਦਾ, ਇਹ ਉਹ, ਉਹਨਾਂ ਨੂੰ ਥੋੜਾ ਜਿਹਾ ਨਾ ਤੁਸੀਂ ਹਿਸਾਬ ਦਿਆ ਕਰੋ, ਕੋਈ ਮੰਥਲੀ ਕੋਈ ਇਦਾਂ ਦਾ। ਕਹਿੰਦਾ ਯਾਰ ਇਹ ਸਭ ਤੋਂ ਵੱਡਾ ਨਾ ਚੈਰਿਟੀ ਸਿਸਟਮ ਤੁਹਾਡਾ ਹੋਏਗਾ। ਇਹ ਮੈਨੂੰ ਇਕਬਾਲ ਸਟੇਡੀਅਮ ਵੀ 2 ਡਾਕਟਰ ਮਿਲੇ ਸੀ। हाँ जी ਉਹਨਾਂ ਨੇ ਵੀ ਮੈਨੂੰ ਕਿਹਾ ਸੀ, ਉਹਨਾਂ ਨੇ ਕਿਹਾ ਸੀ ਜੀ ਅਸੀਂ ਨਾ ਡਾਕਟਰ ਸਾਈਕੋਲੋਜਿਸਟ ਟਾਈਪ, ਤੇ ਅਸੀਂ ਤੁਹਾਡੇ ਸ਼ੋਅ ਦਸੀਦਾ ਲੋਕਾਂ ਨੂੰ ਕੋਈ ਦੇਖਿਆ ਕਰੋ, ਅਸੀਂ ਆਪ ਵੀ ਵੇਖੀਦੇ। बड़ी गल बड़े ऑनर दी गल है। ਕਲਰ ਸਾਹਿਬ ਜੀ ਜਿਹੜੇ ਫੈਸਲ ਸਾਹਿਬ ਨੂੰ ਮੈਂ ਕਿਹਾ ਸੀ ਕਿ ਖਾਣ ਪੀਣ ਨਾਲੋਂ ਕੋਈ ਟੈਨਸ਼ਨ ਨਹੀਂ ਲੈਣੀ, ਜੋ ਵੀ ਮੈਂ ਕੀਤਾ ਮੈਂ ਆਪਣੇ ਆਕਬਤ ਲਈ ਕੀਤਾ, ਆਪਣੀ की ਬਿਹਤਰੀ कीता ਲਈ की ਕੀਤਾ। है तू कीता की है ਸਾਈ ਯਾਰ ਪੁੱਛੋ ਯਾਰ ਇਹਨੇ 4 ਦਿਨ ਦੀ ਮਗਫਰਤ ਕਰਕੇ ਨਾ, मगफरत ਉਹ ਜਿਹੜੀ ਕੀ ਕਰਕੇ तिमार ਆਦਤ ਹੈ ਯਾਰ। ਇਆਦਤ ਕਰਕੇ ਨਾ 4 ਦਿਨ, ਤੇ ਕਮ ਅਜ਼ ਕਮ 11 ਤੋਂ 12 ਹਜ਼ਾਰ ਦੀ ਦਿਹਾੜੀ ਲਾਈ। लाई है। दूसरी गल एक मिनट 4 ਦਿਨ ਕਿਹੜਾ ਇੱਕ ਦਿਨ ਨਹੀਂ ਆਇਆ ਹੈਗਾ, ਸਿਰਫ ਇੱਕ ਦਿਨ ਜਦੋਂ ਐਡਮਿਟ ਕਰਾਇਆ ਨੇ ਉਦੋਂ ਆਇਆ ਵੇ। ਵਾਰਡ 'ਚ ਬੈਠੇ ਕੀ ਕਰਦਾ ਹੁੰਦਾ ਸੀ ਸਿਰਫ ਇਹ ਦੱਸ ਦੇ। ਉਸਤਾਦ ਜੀ ਮੈਂ ਤੁਹਾਨੂੰ ਖੁਦਾ ਜਾਣਦਾ, ਮੇਰੇ ਕੋਲ ਨਾ ਪੁੱਛੋ, ਆਪਣੀ ਨੂੰਹ ਕੋ ਪੁੱਛੋ। ਐ ਉੱਥੇ ਆਇਆ ਬੈਠਾ, ਬਾਜੀ ਕੁਝ ਖਾਣ ਨੂੰ ਹੈਗਾ, ਆ ਸੇਬ ਬਾਜੀ ਦੇ ਸੇਬ ਲੈ ਰਿਹਾ, ਸਾਰਾ ਕੁਝ ਲੈ ਰਿਹਾ, ਠੀਕ ਹੈ, ਕੇਲੇ ਲੈ ਰਿਹਾ ਤੇ ਜੂਸ ਲੈ ਰਿਹਾ। ਡੁੱਬ ਕੇ ਮਰ ਜਾ ਇਧਰੋਂ ਖੁਦਾ ਜਾਣਦਾ ਉਸਤਾਦ ਜੀ, ਇਧਰੋਂ ਖਾ ਪੀ ਕੇ ਨਾ ਤੇ ਇਹ ਸਾਈਡ ਤੇ ਨਿਕਲ ਗਿਆ। ਬਸ ਇਹ ਗਿਆ ਤੇ ਇਹ ਹੁਣ ਮਾਰਦਾਰੀ ਹੋ ਰਹੀ ਹੈ। ਆਹੋ, ਤੇ ਹੁਣ ਮੈਨੂੰ ਹਾਸਾ ਪਤਾ ਕਾਹਦਾ ਆਇਆ, ਇਧਰੋਂ ਨਾ ਤੁਸੀਂ ਆਏ ਹੋ ਤੇ ਇਧਰੋਂ ਫਰੀਦ ਨੂੰ ਪਤਾ ਲੱਗਿਆ, ਫਰੀਦ ਨੂੰ ਫਿਰ ਆਖਿਆ ਤੁਸੀਂ ਕਾਲ ਕੀਤੀ ਤੇ ਫਰੀਦ ਉਧਰੋਂ ਨਾ ਨਸਾ ਆਇਆ ਤੇ ਤੁਸੀਂ ਕਿਹਾ ਉਹ ਇਧਰ ਕੀ ਕਰਨ ਡਿਆ ਸੀ? ਉਸਤਾਦ ਜੀ ਉਧਰ ਨਾ ਲੇਡੀਜ਼ ਬੈਠੀਆਂ ਹੋਈਆਂ ਸੀ, ਮੈਂ ਤਾਂ ਕਰਕੇ ਲਾ ਉਧਰ ਚਲਾ ਗਿਆ, ਠੀਕ ਹੈ। ਤੇ ਸਾਰਾ ਕੁਝ ਉਹਨਾਂ ਕੋਲ ਮੰਗ ਕੇ ਗਿਆ, ਸੇਬ ਲੈ ਕੇ ਗਿਆ ਤੇ ਉਹ, ਤੇ ਲੇਡੀਜ਼ ਬੈਠੀ ਸੀ, ਉਸਤਾਦ ਜੀ ਨੂੰ ਬਹਾਨਾ ਲਾਣ ਡਿਆ, ਫੋਨ ਸੁਣਦਾ ਡੁੱਕਰ ਤੇ। ਉਹ ਮੈਨੂੰ ਯਾਦ ਆਇਆ ਉਸਤਾਦ ਜੀ, ਆ ਡਾਕਟਰ ਦੇ ਕਮਰੇ ਦੇ ਵਿੱਚ ਸੁੱਤਾ ਹੋਇਆ ਹੈ, ਅੱਲਾ ਦੀ ਕਸਮ ਹੈ। ਵੀਡੀਓ ਕਾਲ ਕਰਦਾ ਅੱਧਾ ਘੰਟਾ ਸਿਰਫ ਵੀਡੀਓ ਕਾਲ ਕਰਦਾ ਉਹ ਛਾ ਤੇ ਸੁੱਤਾ ਹੋਇਆ। ਉੱਥੇ ਜਸਤਾਜੀ ਜਗ੍ਹਾ ਨਹੀਂ ਸੀ ਹੈ। ਮੈਂ ਕਿਹਾ ਡਾਕਟਰ ਸਾਹਿਬ ਮੈਨੂੰ ਕੋਈ ਜਗ੍ਹਾ ਦਿਓ, ਨਾ ਕਿਹਾ ਇੱਧਰ ਆਓ। ਉਹਨਾਂ ਨੇ ਆਪਣੇ ਰੂਮ 'ਚ ਮੈਨੂੰ ਕਿਹਾ ਆਪ ਸਾਰੇ ਇੱਧਰ ਆ ਜਾਏ, ਤੇ ਮੈਂ ਜਨਾਬ ਏਸੀ ਲੱਗਾ, ਮੈਂ ਥੋੜੀ ਦੇਰ ਸਿਰਫ ਅੱਧਾ ਘੰਟਾ ਵੱਧ ਤੋਂ ਵੱਧ ਪਿਆ ਹੋਣਾ। ਤੇ ਮੈਂ ਹੁਣ ਕੀ ਕਿਹਾ, ਮੈਂ ਕਿਹਾ ਫਰੀਦ ਕਿੱਥੇ, ਮੈਂ ਸ਼ਹਜ਼ਾਦ ਨੂੰ ਕਿਹਾ ਫੋਨ ਵੀ ਨਾ ਚੁੱਕੇ, ਬੀਜ਼ੀ ਵੀ ਨਾ ਕਰੇ ਇਹ ਉਹ। ਮੈਂ ਸ਼ਹਜ਼ਾਦ ਨੂੰ ਕਿਹਾ, ਮੈਂ ਕਿਹਾ ਸ਼ਹਜ਼ਾਦ ਫਰੀਦ ਕਿੱਥੇ ਯਾਰ, ਆਇਆ ਸੀ ਇੱਧਰ। ਕਹਿੰਦਾ ਭਾਂ ਨੂੰ ਚਲਾ ਗਿਆ ਲੱਗਦਾ। ਮੈਂ ਕਿਹਾ ਉਹਦੀ ਗੱਡੀ ਵੇਖ ਕੇ ਆ, ਉਹਦੀ ਗੱਡੀ ਤੋਂ ਪਤਾ ਲੱਗਾ ਕਿ ਹੈ ਅੰਦਰ ਹੀ ਹੈ। ਇਹ ਤਕਰੀਬਨ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਉਸਤਾਦ ਜੀ ਵਾਪਸ ਆਇਆ। ਮੈਂ ਕਿਹਾ ਫਰੀਦ ਸਾਹਿਬ ਕਿੱਥੇ ਸੀ? ਉਹ ਯਾਰ ਮੀਟਿੰਗ ਟਾਈਮ ਲੈ ਰਿਹਾ ਸੀ ਆਪਰੇਟ ਦਾ, ਤੇ ਅੰਦਰ ਜੰਮੇ ਪਿਆ, ਆਪਰੇਟ ਦਾ ਟਾਈਮ ਲੈ ਰਿਹਾ। ਮੈਂ ਕਿਹਾ ਯਾਰ ਫਰੀਦ, ਤੇ ਮੈਂ ਕਿਹਾ ਫਿਰ ਡਾਕਟਰ ਸਾਹਿਬ ਕੀ ਕਹਿੰਦੇ ਨੇ? ਉਹ ਕਹਿੰਦਾ ਉਹ ਡਾਕਟਰ ਸਾਹਿਬ ਕਹਿੰਦੇ ਨੇ ਕਿ ਆਪਾਂ ਇੱਕ ਅੱਧੇ ਦਿਨ ਤੱਕ ਕਰਨਾ, ਜਿਹੜੀ ਸਵੈਲਿੰਗ ਖਤਮ ਹੋਏਗੀ ਤੇ ਫੇਰ ਕਰਾਂਗੇ ਆਪਰੇਟ। ਤੇ ਇਧਰੋਂ ਡਾਕਟਰ ਸਾਹਿਬ ਵੀ ਆ ਗਏ ਤੇ ਮੈਂ ਕਿਹਾ ਉਹ ਡਾਕਟਰ ਸਾਹਿਬ ਉਹ ਸਵੈਲਿੰਗ ਦਾ ਕੀ ਕਹਿੰਦੇ? ਮੈਨੇ ਕਬ ਬਕਾਇਆ ਸਵੈਲਿੰਗ ਕਾ ਹੈ? ਤੇ ਇੰਜ ਅੱਲਾ ਜਾਣਦਾ ਉਸਤਾਦ ਜੀ ਨੇ ਗੇੜਾ ਦਿੱਤਾ, ਕਿਉਂਕਿ ਸਿੱਧੀ ਸਾਫ਼ ਗੱਲ, ਉਸਤਾਦ ਜੀ ਮਾਫੀ ਦੇ ਨਾਲ ਜ਼ਿੰਮੇਦਾਰ ਬੰਦਾ ਨਹੀਂ ਹੈ, नहीं है ਨਹੀਂ ਹੈਗਾ, ਸਹੀ ਗੱਲ ਠੀਕ ਹੈ। ਇਹ ਤਾਂ ਮੇਰਾ 100% ਵੀਰ ਹੈ, ਭਰਾ ਹੈ ਤੇਰਾ, ਮੇਰਾ ਇਨਸ਼ਾਅੱਲਾ ਤਾਲਾ ਫਰੀਦ ਤਲਕ ਰਹੇਗਾ। ਲੇਕਿਨ ਫਰੀਦ ਸਾਹਿਬ ਤੁਹਾਨੂੰ ਕੋਈ ਫਖਰ ਨਾਲ ਨਹੀਂ ਕਹਿ ਸਕਦਾ ਕਿ ਤੂੰ ਮੇਰਾ ਵੀਰ ਹੈ। ये बात सही किया तुसी। ਜਾਨ ਨੂੰ ਕਹਿਣ ਡਿਆ ਸਹੀ ਗੱਲ। ਕਿਉਂ ਮਰ ਜਾ ਕਿਉਂਕਿ ਜਿੱਦੀ ਸੀਤੀਆਂ ਕਰਾਈਆਂ ਪਾਣੀ ਫੇਰਨ ਡਿਆ। ਪਾਣੀ ਤੇ ਹਾਂ ਇਹ ਗੱਲ ਪਤਾ ਕਿਉਂ ਆ, ਜਾਂ ਤੇ ਕਰੋ ਇਹਨਾਂ ਤੇ, ਜੇ ਫਿਰ ਇਦਾਂ ਕਰੋ ਤੇ ਫਿਰ ਕਰੋ ਇੰਨਾ ਕੁ ਕਰਨਾ ਕਿ ਵੀ ਉਸ ਤੋਂ ਬਾਅਦ ਕੋਈ ਐਸਾ ਕੰਮ ਕਰਨਾ, ਕੋਈ ਪਾਣੀ ਆਪ ਫਰਾ ਲੈਣਾ, ਤੁਸੀਂ ਫਰਾਇਆ ਉਹ ਨਹੀਂ ਫੇਰ ਦਿੰਦੇ ਆ। ਜ਼ਿੰਮੇਦਾਰ ਕੌਣ ਆ? ਮੈਂ ਤੁਹਾਨੂੰ ਦੱਸਾਂ, ਉਹ ਤੇ ਸ਼ੋਅ ਸੀ। ਸਾਡੀ ਪੂਰੀ ਟੀਮ ਦੇ ਵਿੱਚ ਮੇਰਾ ਗਈ ਹਾਜੀ ਸਾਹਿਬ, ਓਏ ਹਾਜੀ ਸਾਹਿਬ ਤੇ ਨਾਜ਼ਰੀਨ, ਸੱਚ ਮੈਂ ਤੁਹਾਨੂੰ ਦੱਸਾਂ, ਮੈਂ ਇੱਕ ਹਾਜੀ ਸਾਹਿਬ ਲੈਣ ਦੇ ਲਾਹੌਰੋਂ, ਉਹਨਾਂ ਦਾ ਕੱਲ ਮੈਂ ਤੁਹਾਨੂੰ ਜਰਾ ਤਾਰਫ ਕਰਾਉਣਾ, ਸਾਰਿਆਂ ਦਾ ਇਹਨਾਂ ਦਾ ਮੈਂ ਹਿਸਾਬ ਕਿਤਾਬ ਇਸ ਕਿਸਮ ਦਾ ਇਹਨਾਂ ਦੇ ਨਾਲ ਹਿਸਾਬ ਲਾ ਰਹੇ ਨੇ ਕਿ ਤੁਹਾਨੂੰ ਮਜ਼ਾ ਆ ਜਾਏਗਾ। सही गल ਕਿੰਨੇ ਦਿਨ ਰੱਖ ਲੋਗੇ? ਕੱਲ ਸਵੇਰ ਅਸੀਂ ਪ੍ਰੋਗਰਾਮ 1-2 ਦਿਨਾਂ 'ਚ ਕਰਦਾ, ਮੈਂ ਹਾਜੀ ਸਾਹਿਬ ਦਾ ਮੁਤਾਰਫ ਕਰਾਉਣਾ, ਤੁਹਾਨੂੰ ਲੱਗੇਗਾ ਪਤਾ ਕਿ ਮੈਂ ਕੀ ਇਹਨਾਂ ਦੇ ਉੱਪਰ ਜੱਲਾਦ ਛੱਡ ਦਿੱਤਾ। मुतारफ कराने तो बाद ਭਾਈ ਨੇ ਕੱਲ ਕਿਹਾ 5 ਵਜੇ ਵੈਸੇ ਕਰਨਾ ਵਾ, ਤੇ ਤੁਸੀਂ ਨਾ ਉਹਨਾਂ ਨੂੰ 4 ਵਜੇ ਬੁਲਾ ਲਓ। ਹਾਈ
ਭਾਈ ਸਾਹਿਬ ਕਹਿੰਦੇ ਫੇਰ ਵੀ ਨਾ ਤੁਸੀਂ 4 ਵਜੇ ਤੋਂ ਵੀ ਪਹਿਲੇ ਆ ਆਹੋ ਹਾਂਜੀ ਭਾਈ ਨੇ 5 ਵਜੇ ਟਾਈਮਿੰਗ ਟੂਮਿੰਗ ਦਰੁਸਤ ਕਰਦੀ ਸਾਡੀ ਤਾਂ ਭਾਈ ਉਹ ਫਿਰ ਉਸਤਾਦ ਜੀ ਅੱਛਾ ਉਹ ਕਰੈਕਟਰ ਨਹੀਂ ਮੈਰ ਹਾਂ ਉਹਨੇ ਬੈਠੇ ਨੇ ਸਿਗਰਟ ਪੀਤਾ ਉਹਨੇ ਇੰਜ ਸਿਗਰਟ ਸਿੱਟਿਆ ਵਾ ਹਾਜੀ ਨੇ ਵੱਖੀ 'ਚ ਡੰਡਾ ਮਾਰਿਆ ਹਾਂ ਕੀ ਹੋਇਆ ਸਿਗਰਟ ਚੁੱਕਾ ਹੈ ਸਿਗਰਟ ਚੁੱਕਾ ਉਹ ਤਾਂ ਟੋਟਾ ਚੁੱਕ ਉਹ ਇੰਜ ਗਿਆ ਕਰੈਕਟਰ ਇੰਜ ਬਾਹਰ ਸਿੱਟ ਗਿਆ ਕਹਿੰਦਾ ਹਾਈ ਸਾਹਿਬ ਮੈਂ ਇੱਥੋਂ ਖਲੋਤੇ ਛੁੱਟੀ ਕਰਾ ਦੇਣੀ ਆ ਜਾ ਅੰਦਰ ਬੈਠਾ ਉਹਨੂੰ ਕਹਿੰਦੇ ਜਾ ਕੇ ਜਾ ਉਹਨੂੰ ਹਾਜੀ ਤੱਕ ਉਹ ਚੁੱਪ ਉਹ ਮੈਂ ਆਉਂਦਾ ਵਾ ਗੱਡੀ ਖਿਲਾਰ ਕੇ ਤੇ ਸਭ ਤੋਂ ਪਹਿਲੇ ਪਰ ਕੀ ਲੱਭਦਾ ਵਾ ਝਾੜੂ ਸਹੀ ਗੱਲ ਹੈ। ਵੀ ਮੈਂ ਸਫਾਈ ਕਰਨੀ ਕੱਲ ਹੋਇਆ ਸਾਫ਼ ਕਰ ਰਿਹਾ ਹੁੰਦਾ ਕੱਲ ਹੋਇਆ ਤੇ ਹਾਜੀ ਸਿਰਫ ਹਾਂ ਕਰ ਰਿਹਾ ਹਾਂਜੀ ਐਸਾ ਬਾਤ ਕੱਲ ਪਤਾ ਕੀ ਹੋਇਆ ਅਸੀਂ ਸਾਰੇ ਬੈਠੇ ਉਹ ਸਾਡੇ ਨਾਲ ਇਧਰਲੇ ਰੂਮ 'ਚ ਤੇ ਨਾ ਅਸੀਂ ਸਾਰੇ ਬੈਠੇ ਤੇ ਸਾਹਿਬ ਵੀ ਬੈਠੇ ਤੇ ਨੁਮੈਰ ਆਇਆ ਸ਼ਾਮੀ ਮਗਰੋਂ ਤੋਂ ਬਾਅਦ ਆਇਆ ਸੀ ਨਾ ਕਿਤੇ ਹਸਪੀਟਲ ਜਾਂ ਪਤਾ ਨਹੀਂ ਕਿੱਥੇ ਆਇਆ ਤੇ ਬੈਗ ਵੀ ਪਾਇਆ ਤੇ ਅੰਦਰੋਂ ਬੈਗ ਸਮੇਤ ਬ੍ਰਸ਼ ਪੜ ਲਿਆ ਹਾਜੀ ਦੇ ਕੋਲ ਹੈ ਬ੍ਰਸ਼ ਤੇ ਹਾਜੀ ਨੇ ਨਾ ਮੋਬਾਈਲ ਤੇ ਲੱਗਾ ਤੇ ਐ ਕਰਕੇ ਤਾਂ ਵੇਖਿਆ ਕਹਿੰਦਾ ਓਏ ਉਹਦੇ ਨਾਲ ਜਾ ਕੇ ਕਰ ਚੱਲ ਉਧਰ ਉਹ ਭਾਈ ਸਾਹਿਬ ਦੀ ਨਾ ਇੱਕ ਕੰਟੀਨਿਊਟੀ ਹੈਗੀ ਉਸਤਾਦ ਜੀ ਭਲਾ ਆਹੋ ਕਿਹੜੀ ਭਲਾ ਜਗ੍ਹਾ ਕਹਿਣ ਵਾਲੀ ਜਗ੍ਹਾ ਅਸਲ ਸਾਹਿਬ ਜਗ੍ਹਾ ਕਿੰਨੇ ਗਈ ਹੈ ਠੀਕ ਹੈ? ਯਾਰ ਉਹਨੂੰ ਚਾਹ ਯਾਨੀ ਕਿ ਬਣਾ ਕੇ ਦਿੱਤੀ ਨਾ ਹਾਜੀ ਸਾਹਿਬ ਨੂੰ ਤੇ ਉਹਨੇ ਕਹਿਣਾ ਯਾਰ ਚਾਹ ਵਾਲੀ ਜਗ੍ਹਾ ਕਮਾਲ ਸੀ ਯਾਰ ਠੀਕ ਆਹੋ ਹੈ ਖਾਣਾ ਯਾਰ ਕਮਾਲ ਦੀ ਜਗ੍ਹਾ ਅੱਜ ਕਹਿੰਦੇ ਸੀ ਭਾਈ ਸਾਹਿਬ ਅੱਜ ਕਹਿੰਦੇ ਯਾਰ ਉਹਨਾਂ ਭਾਵੇਂ ਲੰਮੇ ਪੈਂਦੇ ਨਹੀਂ ਸੀ ਜਿੰਨਾ ਮੈਂ ਉਹਨਾਂ ਨੂੰ ਪਾਣ ਲੱਗ ਪਿਆ ਨਹੀਂ ਨਾਜ਼ਰੀਨ ਬਾਰਾਂ ਗੱਲ ਇਹ ਆ ਕੱਲ ਅਸੀਂ ਫੇਰ ਆਵਾਂਗੇ ਸ਼ੋਅ ਕਰਨ ਅਸੀਂ ਹੁਣ ਫੈਸਲ ਸਾਹਿਬ ਦਾ ਜਿੱਦਾਂ ਠੀਕ ਨਹੀਂ ਨਾ ਹੁੰਦਾ ਇਹ ਆਪਣੀ ਜਦੋਂ ਨਾ ਸ਼ਗਨ ਮਨਾ ਰਿਹਾ ਸੀ ਕਿ ਸ਼ੁਕਰ ਹੈ ਮੇਰੀ ਜਾਨ ਛੁੱਟੀ ਮੈਂ 2 ਮਹੀਨੇ ਇਕੱਲਾ ਇਹਨੇ ਨਹੀਂ ਪਤਾ ਸੀ ਰੋਜ਼ 2 ਵਜੇ ਇੱਥੇ ਹੋਇਆ ਨਹੀਂ ਨਹੀਂ ਉਸਤਾਦ ਜੀ ਆਵੇ ਮੈਂ ਕਹਿੰਦਾ ਵਾ ਕੱਲ ਕੀ ਖਾਣਾ ਵੀ ਦੱਸ ਦਿਓ ਉਹਨੂੰ ਕੀ ਪਕਾਵੇ ਫਿਰ ਸਾਜੀ ਭਾਵੇ ਮੈਂ ਤੇ ਕੁਝ ਜ਼ਿਆਦਾ ਨਹੀਂ ਕਹਿਣਾ ਮੈਂ ਕਹਿੰਦਾ ਯਾਰ ਸਾਡੇ ਵਰਗੇ ਮਾੜਾ ਘੜਦਾ ਛੋਟੇ ਪਾਵੇ ਬਣਾਈ ਛੋਟੇ ਪਾਵੇ ਆ ਪਿੱਛੇ ਰਜਿਸਟਰ ਚੈੱਕ ਕਰ ਲਓ ਉਸਤਾਦ ਜੀ ਕੀ ਲਿਖਿਆ ਇਹ ਮੈਂ ਮੁਸ਼ਾਇਰਾ ਲਿਖ ਰਿਹਾ ਵਾਂ ਅੱਛਾ ਠੀਕ ਹੈ ਸਿਚੁਏਸ਼ਨਾਂ ਲਿਖ ਰਿਹਾ ਚਲੋ ਮੁਸ਼ਾਇਰਾ ਇੱਥੇ ਕਰ ਲੈਣੇ ਕੱਲ ਮੁਸ਼ਾਇਰਾ ਕਰ ਲੈਣੇ ਲਿਖਿਆ ਤੂੰ ਉਸਤਾਦ ਜੀ ਮੈਂ ਲਿਖ ਓਕੇ ਆ ਅਲਹਮਦੁਲਿਲਾ ਠੀਕ ਆ ਚਲੋ ਉਸਤਾਦ ਜੀ ਕੱਲ ਮੁਸ਼ਾਇਰਾ ਕਰਨੇ ਆ ਮੁਸ਼ਾਇਰਾ ਕਰ ਲੈ ਉਹ ਨਹੀਂ ਕੱਲ ਮੈਂ ਤੁਹਾਨੂੰ ਆਪਰੇਸ਼ਨ ਥੀਏਟਰ ਜੋ ਨਾ ਮੇਰਾ ਵਾਕਿਆ ਹੋਇਆ ਨਾ ਉਹ ਵੀ ਮੈਂ ਤੁਹਾਨੂੰ ਸੁਣਾਵਾਂਗਾ ਉਸਤਾਦ ਜੀ ਕਿੱਦਾਂ ਹੋ ਗਿਆ? ਅੱਗੇ ਆਪਰੇਸ਼ਨ ਥੀਏਟਰ ਦੇ ਵਿੱਚ ਜਦੋਂ ਮੈਨੂੰ ਲੈ ਕੇ ਗਏ ਤੇ ਕੀ ਹੋਇਆ ਅੱਛਾ ਪ੍ਰੇਸ ਤੈਨੂੰ ਅਸੀਂ ਕੱਲ ਦੱਸਾਂਗੇ ਠੀਕ ਆ ਹਾਂਜੀ ਹਾਂ ਰਹਿਣਾ ਕੀ ਆ ਚਿੜੀ ਉੱਡਦੀ ਨਹੀਂ ਵੇਖਣੀ ਅਗਰ ਚਿੜੀ ਜਾ ਰਹੀ ਹੋਵੇ ਉਹ ਨਹੀਂ ਵੇਖਣੀ ਕਿਉਂ ਉਹ ਅਪਸ਼ੁਕਨ ਹੁੰਦੀ ਹੈ 5 ਮਿੰਟਾਂ ਬਾਅਦ ਨਾਲੇ ਇੱਕ ਅੱਧਾ ਛਿੱਤਰ ਮਾਰਦੇ ਰਿਹਾ ਕਰੋ ਲਾ ਕੋਈ ਹੋਰ ਬੰਦਾ ਜ਼ਿਆਦਾ ਮਾਰੇ ਤੇ ਬਿਹਤਰ ਆ ਆਹੋ ਹਾਂ ਸਹੀ ਆ ਬਾਕੀ ਸ਼ੁਕਰੀਆ ਉਸਤਾਦ ਜੀ ਬਹੁਤ ਬਹੁਤ ਸ਼ੁਕਰੀਆ ਸਰ ਉਹਨਾਂ ਦਾ ਵੀ ਲਾਣੋ ਨਹੀਂ ਹਟਦਾ ਇਹਨਾਂ ਦੋਵਾਂ ਨੂੰ ਜੋੜ ਕੇ ਵਾਇਰ ਲਾ ਕੇ ਨਾ ਲਾ ਦਈਏ ਜਾਂ ਹੈ ਵੇਖੋ ਨਾ ਜਲਦੀ ਆ ਯਾਰ ਉੱਤੇ ਨੂੰ ਬੰਨਦੀ ਨਹੀਂ ਹੁੰਦੀ ਉਹ ਨਹੀਂ ਕਰਨਾ ਹੈ। ਉਹ ਧੌਣ ਤੋਂ ਨਹੀਂ ਦੇਣਾ ਅੱਛਾ ਯਾਰ ਯਾਰ ਤੇ ਪੈਰ ਤੇ ਲਖਾ ਲਾ ਚੰਦਾ ਬਰਾਇ ਲਾਤਾ ਆ ਵੇਖੋ ਮੈਂ ਭਾਵੇਂ ਉੱਤੇ ਆਪਣੀ ਵਿਸ਼ ਲਿਖਤੀ ਹੈ get late wait ਕੇ ਗੱਲ will late ਗੈਟ ਸੋਨ ਵੈਲ ਲੇਟ get well late ਜਾਏ ਪਤਾ ਕੀ ਹੁੰਦਾ ਨਾ ਗੈਟ ਵਿਲ ਸੁਣ ਕੇ ਜਲਦੀ ਠੀਕ ਹੋ ਜਾਓ ਤੇ ਲੈ ਕੇ ਗੈਟ ਵਿਲ ਲੇਟ ਵੀ ਛੇਤੀ ਨਹੀਂ ਦੇਰ ਨਾ ਠੀਕ ਹੋ ਕੋਈ ਗੱਲ ਨਹੀਂ ਲੋ ਜੀ ਨਾਜ਼ਰੀਨ ਆਪ ਸਭ ਦਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਤੁਹਾਡੀ ਅਨਕਰੀਬ ਇੱਕ ਵੱਡਾ ਸਰਪ੍ਰਾਈਜ਼ ਵੀ ਤੁਹਾਨੂੰ ਦੇਣਾ ਸੀ ਹਾਂਜੀ ਅਨਕਰੀਬ ਬਸ ਇਨਸ਼ਾਅੱਲਾ ਕੁਝ ਮਹੀਨੇ ਤੱਕ ਮਹੀਨੇ ਤੋਂ ਅੰਦਰ ਹੀ ਬਿਗ ਸਰਪ੍ਰਾਈਜ਼ ਮਜ਼ਾ ਆਏਗਾ ਤੁਹਾਨੂੰ ਵੀਡੀਓ ਵੇਖ ਕੇ ਉਹਦਾ ਮੈਂ ਸੋਚਿਆ ਕਿੱਦਾਂ ਬਣਾਉਣੀ ਹੈ ਅੱਛਾ ਜੀ ਹਾਂਜੀ ਤੇ ਫੈਸਲ ਨਵੇਂ ਘਰ ਦੇ ਵਿੱਚ ਇਸੇ ਲੱਤ ਨਾਲ ਹੀ ਜਾਏਗਾ ਕਿਹੜੀ ਲੱਤ ਲੈ ਕੇ ਜਾਏਗਾ ਉਸ ਘਰ 'ਚ ਨੱਕ ਸ਼ਰਮ ਕਰ ਸਹੀ ਗੱਲ ਹੈ ਅੱਲਾਹ ਪਾਕ ਬਿਹਤਰ ਕਰੇ ਉਸਤਾਦ ਜੀ ਸਾਨੀਆਂ ਕਰੇ ਸਾਰੀ ਦੁਨੀਆ ਇਹੀ ਕਹਿੰਦੇ ਕਿ ਵੱਡੇ ਨੁਕਸਾਨ ਤੋਂ ਬਚ ਗਈ ਲੇਕਿਨ ਇਸ ਤੋਂ ਵੱਡਾ ਕਿਹੜਾ ਸੀਗਾ ਬੰਦਾ ਇਸ ਤੋਂ ਅੱਗੇ ਅੱਛਾ ਯਾਰ ਇਹ ਗੱਲ ਦੀ ਅਗਲੇ ਦੀ ਦਿਲ ਕਰੇ ਲੱਤ ਅੱਲਾ ਮਾਫੀ ਲੱਤ ਕੇ ਡੇਗ ਪਵੇ ਸ਼ੁਕਰ ਕਰ ਵੱਡੇ ਨੁਕਸਾਨ ਤੋਂ ਬਚ ਗਏ ਉਤੋਂ ਮੈਨੂੰ ਨਾ ਉਸਤਾਦ ਜੀ 7 ਜਣੇ ਨੇ ਹਨਾ 7 ਜਿਹੜੇ ਮੇਰੇ ਐਸੇ ਦੋਸਤ ਜਿਨ੍ਹਾਂ ਨੇ ਮੈਨੂੰ ਕਿਹਾ ਉਹ ਯਾਰ ਕੋਈ ਟੈਨਸ਼ਨ ਨਹੀਂ ਕੋਈ ਮਸਲਾ ਨਹੀਂ ਯਾਰ ਖੈਰ ਆ ਦਿਨਾਂ ਦੇ ਵਿੱਚ ਉਹਦੇ ਵਿੱਚ ਕੀ ਹੁੰਦਾ ਅਗਲੇ ਨੂੰ ਹੌਸਲਾ ਮਿਲਦਾ ਸੀ ਤੇ ਖੁਦਾ ਨੂੰ ਜਾਣ ਦੇਣੀ ਹੈ ਕਰੈਕਟਰ ਨੇ ਭਲਾ ਕੀ ਕੀਤਾ ਜਿਹੜੇ ਕਾਫੀ ਜ਼ਿਆਦਾਤਰ ਕੀ ਹੋਇਆ ਵੈਸੇ ਵੀ ਜ਼ਿਆਦਾ ਮਸਲਾ ਤਾਂ ਨਹੀਂ ਮੈਂ ਕਿਹਾ ਯਾਰ ਉਹ ਆਪਰੇਟ ਹੋਇਆ ਹਾਂ ਆਪਰੇਟ ਹੈ ਵਾਕਈ ਉਹ ਅਗਲੇ ਨੂੰ ਮਾਰ ਦਿੰਦੇ ਤੇਰੀ ਉਹ ਮੈਂ ਕਿਹਾ ਯਾਰ ਉਹ ਭਾਈ ਹੈਗੀ ਕੀ ਉਹਨੂੰ ਕਹਿੰਦੇ ਨੇ ਪਲੇਟ ਭਾਈ ਉਹ ਤੇਰੀ ਯਾਰ ਉਹ ਮਾਲਕਾ ਪਲੇਟ ਨਹੀਂ ਸੀ ਪਾਉਣੀ ਅੱਲਾ ਦੀ ਕਸਮ ਇੰਜ ਹੀ ਹੈ ਉਹ ਤੈਨੂੰ ਕਿਹਨੇ ਕਿਹਾ ਸੀ ਯਾਰ ਤੂੰ ਭੈੜਿਆ ਮਸ਼ਹੂਰਾ ਤੇ ਕਰ ਬਹੁਤ ਲੰਬਾ ਕੰਮ ਚਲਾ ਗਿਆ ਮੈਂ ਕਿਹਾ ਯਾਰ ਕਿੰਨਾ ਕੁ ਲੰਬਾ ਚਲਾ ਗਿਆ ਯਾਰ ਤੇ ਕੋਈ ਵੀ ਪਲੇਟ ਪਈ ਉਹ ਯਾਰ ਅੱਲਾ ਮਾਫ ਕਰ ਯਾ ਅੱਲਾ ਮਾਫ
ਸਾਰੀ ਜ਼ਿੰਦਗੀ ਉਹ ਦਾ। ਮੈਨੂੰ ਇੰਜ ਲੱਗਣ ਡਿਆ ਯਾਰ ਪਤਾ ਨਹੀਂ ਕੀ ਲਓ ਜੀ ਕੱਲ ਮੈਂ ਤੁਹਾਨੂੰ ਦੱਸਾਂਗਾ ਕਿ ਜਦੋਂ ਬੰਦਾ ਹਸਪਤਾਲ ਬਿਮਾਰ ਜਾਂਦਾ ਉੱਥੇ ਕੀ ਕੀ ਹੁੰਦਾ, ਕਿੱਦਾਂ ਦੇ ਕਰੈਕਟਰ ਆਉਂਦੇ ਨੇ ਤੇ ਕੀ ਬੰਦੇ ਨੂੰ ਮਜ਼ਾ ਲੈ ਰਿਹਾ ਹੁੰਦਾ ਬੰਦਾ ਨਾ। ਦੋ ਪੁੱਤਰ ਇੱਧਰ ਖਲੋਤੇ, ਦੋ ਧੀਆਂ ਇੱਧਰ ਖਲੋਤੀਆਂ ਦੇ ਵਿੱਚ ਚੌਰੀ ਟੈਪ ਬਣ ਕੇ ਤੇ ਕੀ ਕਰ ਰਿਹਾ ਹੁੰਦਾ। ਮੈਨੂੰ ਲੱਗਦਾ ਜੀ ਉਹ ਜਿਹੜਾ ਇੱਕ ਉਹ ਨੌ ਸੀ ਆਏ ਨੇ ਸੋਹਰਾ ਤੇ ਔਰਤ ਤੇ ਮੈਨੂੰ ਹੁਣ ਉਹ ਟੀਕਾ ਲਵਾਉਣਾ, ਮੈਂ ਟੀਕਾ ਨਹੀਂ ਲਵਾਉਣ ਡਿਆ, ਮੈਨੂੰ ਸੋਹਰੇ ਫੜਨ ਨੇ ਮੈਂ ਟੀਕੇ ਲਵਾਉਣੇ ਤੇ ਮੈਨੂੰ ਔਰਤ ਕੀ ਕਹਿਣ ਡਈ, ਕਹਿੰਦੀ ਕਿੱਡਾ ਤੇਰਾ ਵੇਟ ਵਾ ਤੂੰ ਟੀਕਾ ਲਵਾਉਣ ਨਹੀਂ ਡਿਆ। ਮੈਂ ਕਿਹਾ ਚਾਚਾ ਜੀ ਇਹ ਸਾਰੀ ਰਾਤ ਤੁਹਾਡੀ ਨੌ ਤੁਹਾਡੀਆਂ ਬਦਖੋਈਆਂ ਕਰਦੀ ਰਹੀ ਸਵੇਰੇ ਉੱਠ ਕੇ ਮੈਨੂੰ ਕਹਿੰਦੀ ਹਾਂ ਮਾਫੀ ਦੇ ਤੋਬਾ ਇਸਤਗਫਾਰ ਕਰ ਜੋ ਕਹਾ ਕੁਰਾਨ ਕਹਿੰਦੀ ਤੈਨੂੰ ਮੈਂ ਦੱਸਾਂ। ਆ ਬਾਜੀ ਮੈਂ ਕੋਈ ਨਹੀਂ ਕਹਿੰਦਾ, ਚੱਲ ਮੈਂ ਤੈਨੂੰ ਦੱਸਣਾ ਵਾ ਜੇ ਉਹਨੇ ਉਸਤਾਦ ਜੀ ਮੈਂ ਤੁਹਾਨੂੰ ਕਿਹਦਾ ਮੈਨੂੰ ਫੋਨ ਆਇਆ, ਇਹਨੇ ਕੀ ਉੱਥੇ ਮੁਨਾਫਕਤ ਖਿਲਾਰੀ ਹਸਪਤਾਲ ਚ ਇਹ 3 ਦਿਨ ਬਾਅਦ ਸਿਰਫ ਇਹ ਸੀ ਹਸਪਤਾਲ ਚ, ਬਾਕੀ ਜਾਂ ਤਾਂ ਲੜ ਲੁੜ ਕੇ ਮਰ ਗਏ। ਇਹਦੀ ਮੈਨੂੰ ਕਾਲ ਆਈ ਆ, ਇਹਨੇ ਇੰਜ ਦਿਖਾਇਆ ਕੈਮਰਾ ਤੇ ਇਧਰੋਂ ਬੈੱਡ ਵਿਹਲੇ, ਇੰਜ ਦਿਖਾਇਆ ਤੇ ਇਧਰੋਂ ਬੈੱਡ ਵਿਹਲੇ ਤੇ ਕੱਲਾ ਹੀ। ਮੈਂ ਕਿਹਾ ਵੈਸੇ ਨਹੀਂ ਕੀ ਹੋਇਆ, ਕਹਿੰਦਾ ਸਾਜੀ ਤਵਾਰ ਆ, ਛੁੱਟੀ ਤੇ ਗਏ ਮਰੀਜ਼। ਮੈਂ ਕਿਹਾ ਤਵਾਰ, ਕਹਿੰਦਾ ਹਾਂਜੀ ਤਵਾਰ ਆ, ਛੁੱਟੀ ਹੋ ਗਈ ਸਾਰਿਆਂ ਨੂੰ, ਮੁਨਾਫਕਤ ਮਰੀਜ਼ਾਂ ਨੂੰ ਵੀ ਛੁੱਟੀ ਹੋ ਗਈ। ਤੇ ਉਹ ਜਿਹੜਾ ਬਾਬਾ ਉਹਦੀ ਤੈਨੂੰ ਕੱਲ ਗੱਲ ਸੁਣਾਵਾਂਗਾ ਇਹਦੇ ਕੋਲ, ਉਹ ਨਾਲ ਦਿਨ ਜਿਹੜਾ ਬਾਬਾ ਤੇ ਆਪਣਾ ਬਹੁਤ ਖਿਆਲ ਰੱਖਣਾ ਤੁਸੀਂ ਤੇ ਨਾਲੇ ਇੱਕ ਰਿਕਵੈਸਟ ਉਸਤਾਦ ਜੀ, ਜੀ। ਕੱਲ ਟਾਈਮ ਨਾਲ ਆਣਾ ਸਾਰੇ ਜੀ। ਹਾਂ ਇਨਸ਼ਾਅੱਲਾ ਅਫਤਾਰੀ ਤੋਂ ਪਹਿਲੇ ਵਾਪਸ ਚਲੇ ਜਾਾਂਗੇ। ਨਹੀਂ ਹਾਂ ਦੁਪਹਿਰ ਦਾ 4-3 ਵਜੇ ਆ ਜਾਾਂਗੇ, ਚਲੋ 3 ਵਜੇ ਆ ਜਾਾਂਗੇ ਕੱਲ। ਦੋ ਕਰ ਲਾਂਗੇ ਨਾ ਆਪਾਂ। 2 ਕਰ ਲਾਂਗੇ ਓਕੇ ਠੀਕ ਹੈ। ਠੀਕ ਆ ਜੀ, ਇੱਥੋਂ ਕਰਕੇ 2 ਕਰ ਲਾਂਗੇ। ਉਸਤਾਦ ਜੀ ਲਓ ਜੀ ਉਸਤਾਦ ਜੀ, ਸਾਜੀ ਗੋਡਿਆਂ ਤੇ ਫੈਸਲੇ ਦਾ ਹੱਥ ਉਸਤਾਦ ਜੀ ਨਾ ਅੱਲਾ ਨਾ ਕਰੇ ਤੁਸੀਂ ਕਿਸੇ ਤੇ ਗੋਡੇ ਤੂੰ ਲਾ ਏ। ਓ ਯਾਰ ਨਾ ਯਾਰ ਓਏ ਉਹ ਦੂਜੀ ਲੱਤ ਦੇ ਨਾਲ ਐ ਰੋਕ ਰਿਹਾ। ਆ ਖੁਦਾ ਦੀ ਕਸਮ ਇੰਜ ਲੱਤ ਮਾਰਨੀ ਇਹਦਾ ਕਹਿੰਦਾ ਚੇਲਾ ਹੋਇਆ ਯਾਰ। ਸਾਨੂੰ ਵੀ ਹੁਣ ਲੱਤ ਨਾ ਮੇਰਾ ਵੀਰ ਨਾ ਹੱਥ ਤੇ ਲਾਉਂਦੇ ਤੁਸੀਂ, ਸਾਡੇ ਸੀਨੀਅਰ ਇੰਨੇ ਦਿਨ ਹੋ ਗਏ ਆਏ। ਦਿਲ 'ਚ ਕਦਰ ਹੋਣੀ ਚਾਹੀਦੀ ਇਨਸਾਨ। ਅੱਲਾਹ ਤਾਲਾ ਤੰਦਰੁਸਤੀ ਦੇਵੇ ਤੁਹਾਨੂੰ। ਓਕੇ ਆਪਣਾ ਖਿਆਲ ਰੱਖਣਾ ਜੀ, ਥੈਂਕ ਯੂ।